ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1350 AM ਫ੍ਰਿਜ਼ਨੋ, 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ। ਇਸੇ ਤਰ੍ਹਾਂ ਘਰਾਂ ਦੇ ਵਿੱਚ ਰੇਡੀਓ ਸੈਟਸ ਵਾਲੇ ਜਿੰਨੇ ਵੀ ਸਾਡੇ ਸਟੇਸ਼ਨ ਹੈਗੇ ਸੁਣ ਰਹੇ ਹੋ, ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮੇਰੇ ਨਾਲ ਰਾਜਕਰਨਵੀਰ ਸਿੰਘ ਜੀ ਜੁੜੇ ਹੋਏ ਆ, ਜੀ ਆਇਆਂ ਨੂੰ। ਧੰਨਵਾਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਡੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਜਿਹੜਾ ਜੀ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਤੇ ਅੱਜ ਜਿਹੜੇ ਜੀ ਵਿਸ਼ੇਸ਼ ਆਪਾਂ ਹਰ ਵਾਰ ਦੀ ਤਰ੍ਹਾਂ ਜਿਹੜਾ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ ਆ ਉਸ ਨੂੰ ਲੈ ਕੇ ਜਿਹੜਾ ਜੀ ਉਹ ਹਾਜ਼ਰ ਹੋਵਾਂਗੇ। ਕੀ ਕੁਛ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ ਇਸ ਨੂੰ ਬਾਬਤ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਸੋ ਬਿਲਕੁਲ, ਸਾਡਾ ਅੱਜ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਟਰੱਕਿੰਗ ਲਈ ਫਿਰ ਸਾਡੇ ਨਾਲ ਰਮਨ ਸਿੰਘ ਢਿੱਲੋਂ ਜੀ ਥੋੜ੍ਹੇ ਮਿੰਟਾਂ ਬਾਅਦ ਉਹ ਫ੍ਰਿਜ਼ਨੋ ਤੋਂ ਜੁੜਨਗੇ। ਰਾਜਕਰਨਵੀਰ ਸਿੰਘ ਜੀ ਅੱਜ ਸੈਕਰਾਮੈਂਟੋ ਤੋਂ ਜੁੜੇ ਹੋਏ ਆ। ਸੋ ਅੱਜ ਦੀਆਂ ਖਬਰਾਂ ਜੇ ਆਪਾਂ ਸਾਂਝੀਆਂ ਕਰਦੇ ਜਾਈਏ, ਹੁਣ ਤੱਕ 2,20,000 ਲੋਕ ਪੂਰੀ ਦੁਨੀਆ ਦੇ ਵਿੱਚ ਇਨਫੈਕਟਡ ਹੋ ਚੁੱਕੇ ਆ। ਜੇ ਦੱਸਦੀ ਜਾਈਏ, USA ਦੇ ਵਿੱਚ 9400 ਜਾਂ 9500 ਕਈ ਜਗ੍ਹਾ ਨਿਊਜ਼ ਆ ਰਹੀ ਆ ਦੇ ਕਰੀਬ ਲੋਕ ਕਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ। ਪਿਛਲੇ ਵੀਕ ਦੇ ਵਿੱਚ 40% ਪਿਛਲੇ 24 ਘੰਟਿਆਂ 'ਚ 40% ਇਨਕਰੀਜ਼ ਹੋਇਆ ਕਰੋਨਾ ਵਾਇਰਸ ਦੇ ਪੇਸ਼ੈਂਟਸ ਦੇ ਵਿੱਚ। US ਦੇ ਵਿੱਚ ਹੁਣ ਤੱਕ 150 ਮੌਤਾਂ ਹੋ ਚੁੱਕੀਆਂ ਆ 22 ਸਟੇਟਾਂ ਦੇ ਵਿੱਚ ਟੋਟਲ। ਅਤੇ ਜਿਹੜਾ ਨਿਊਯਾਰਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭੁਲੇਖਾ ਸੀ ਵੀ ਸ਼ਾਇਦ ਇਹ ਜੰਗ ਲੋਕਾਂ ਨੂੰ ਕਰੋਨਾ ਵਾਇਰਸ ਨਾ ਹੋਵੇ। ਇੱਕ ਡਾਕਟਰ ਦੇ ਮੁਤਾਬਕ ਕਹਿੰਦੇ ਵੀ 40s ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਵੀ ਵੈਂਟੀਲੇਟਰ 'ਤੇ ਹੈਗੇ ਆ। ਨਿਊਯਾਰਕ ਦੇ ਮੇਅਰ ਨੇ ਮੈਡੀਕਲ ਜਿਹੜੀ ਆ ਰਿਜ਼ਰਵ ਕਾਰਪ ਆ ਉਹਨਾਂ ਨੂੰ ਬੁਲਾ ਲਿਆ ਹੈਗਾ ਆ। ਕਹਿੰਦੇ ਪਈ ਨਿਊਯਾਰਕ 'ਚ 1,10,000 ਬੈੱਡ ਚਾਹੀਦਾ ਆ ਆਉਣ ਵਾਲੇ 45 ਦਿਨਾਂ ਦੇ ਵਿੱਚ, ਪਰ ਹੁਣ ਤੱਕ ਸਿਰਫ ਉਹਨਾਂ ਦੇ ਕੋਲ 53,000 ਦੇ ਕਰੀਬ ਬੈੱਡ ਹੈਗੇ ਆ। ਜੀ ਬਿਲਕੁਲ, ਇਸ ਟਾਈਮ ਕਾਫੀ ਜਿਹੜੀ ਆ ਹਾਲਾਤ ਨਾਜ਼ੁਕ ਜਿਹੜੇ ਉਹ ਬਣੇ ਪਏ ਨੇ। ਨਿਊਯਾਰਕ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕੇਸ ਪਿਛਲੇ ਕੁਛ ਦਿਨਾਂ ਦੇ ਵਿੱਚ ਉਹ ਵਧੇ ਆ। ਉਧਰ ਜਿਹੜੀ ਨਵੀਆਂ ਖਬਰਾਂ ਦੇ ਵਿੱਚ ਜੇ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ, ਚਾਈਨਾ ਦੇ ਦੁਆਰਾ ਕਹਿੰਦੇ ਵੀ ਕੋਈ ਵੀ ਨਵਾਂ ਕੇਸ ਲੋਕਲੀ ਜਿਹੜਾ ਟਰਾਂਸਮਿਟ ਨਹੀਂ ਹੋਇਆ ਉਸ ਦੇ ਬਾਰੇ ਜਾਣਕਾਰੀ ਆ ਉਹ ਦਿੱਤੀ ਗਈ ਆ। ਹੁਣੇ ਕੁਝ ਸਮਾਂ ਪਹਿਲਾਂ ਵੀ ਤੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੀ ਕਰੋਨਾ ਵਾਇਰਸ ਟਾਸਕ ਫੋਰਸ ਆ ਉਹ ਪੱਤਰਕਾਰਾਂ ਨੂੰ ਸੰਬੰਧਿਤ ਹੋ ਕੇ ਗੱਲਬਾਤ ਜਿਹੜੀ ਉਹ ਕਰ ਰਹੀ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ FDA ਦੇ ਬਾਰੇ ਚਰਚਾ ਕੀਤੀ ਤੇ ਨਵੇਂ ਕੁਛ ਡਰੱਗਸ ਦੇ ਬਾਰੇ ਚਰਚਾ ਕੀਤੀ ਜਿਹੜੇ ਇਸ ਨੂੰ ਨਜਿੱਠਣ ਦੇ ਲਈ ਵਰਤੇ ਜਾ ਸਕਦੇ ਆ। ਉਹਨਾਂ ਨੇ ਜਿਹੜਾ ਇਸ ਤਰੀਕੇ ਦੇ ਨਾਲ ਆਖਿਆ ਵੀ ਜਿਹੜਾ ਇੱਕ ਮਲੇਰੀਆ ਨੂੰ ਸਪੈਸ਼ਲੀ ਯੂਜ਼ ਕਰਨ ਵਾਲਾ ਡਰੱਗ ਆ ਉਸ ਨੂੰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜਾ ਉਹ ਯੂਜ਼ ਕੀਤਾ ਜਾ ਸਕਦਾ ਆ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੀ ਕੋਈ ਦਵਾਈ ਜਾਂ ਜਿਹੜਾ ਕੋਈ ਪ੍ਰੋਸੀਜਰ ਹੋਰ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ, ਚਾਹੇ ਚਾਈਨਾ 'ਚ ਜਾਂ ਹੋਰ ਮੁਲਕਾਂ 'ਚ ਜਿਹੜਾ ਕਰੋਨਾ ਵਾਇਰਸ ਨੂੰ ਠੀਕ ਕਰਨ ਦੇ ਲਈ ਵਰਤਿਆ ਜਾ ਰਿਹਾ ਹੈਗਾ ਆ, ਅਸੀਂ ਵੀ ਇੱਥੇ ਅਮਰੀਕਾ ਦੇ ਵਿੱਚ ਉਸ ਨੂੰ ਤੇਜ਼ੀ ਦੇ ਨਾਲ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤੇ ਕਹਿੰਦੇ ਮੈਂ ਮੇਕ ਸ਼ੋਰ ਕਰੂੰਗਾ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਲਦੀ ਕਾਰਵਾਈ ਕੀਤੀ ਜਾਵੇ। ਸੋ ਇਹ ਜਿਹੜਾ ਜਿੰਨੀ ਕੁ ਮੇਰੇ ਕੋਲ ਉਦੋਂ ਉਸ ਟਾਈਮ ਦੇ ਉੱਤੇ ਸੁਣਨ ਦਾ ਜਿੰਨਾ ਮੈਨੂੰ ਮੌਕਾ ਮਿਲਿਆ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ, ਤੇ ਨਾਲ ਹੀ ਜਿਹੜੇ ਡਾਕਟਰਸ ਆ ਉਹਨਾਂ ਨੇ ਇਹ ਵੀ ਉੱਥੇ ਜ਼ਿਕਰ ਕੀਤਾ ਵੀ ਜਿਹੜੇ ਲੋਕ ਰਿਕਵਰ ਕਰ ਚੁੱਕੇ ਨੇ ਕਰੋਨਾ ਵਾਇਰਸ ਤੋਂ, ਉਹਨਾਂ ਦੇ ਵਿੱਚੋਂ ਜਦੋਂ ਇੱਕ ਵਾਰੀ ਪੂਰਾ ਵਾਇਰਸ ਜਿਹੜਾ ਉਹ ਨਿਕਲ ਜਾਊਗਾ, ਉਹਨਾਂ ਦੇ ਬਲੱਡ ਸੈਂਪਲ ਲੈ ਕੇ ਉਸ ਦੇ ਉੱਤੇ ਵੀ ਜਿਹੜੇ ਆ ਕੁਛ ਨਾ ਕੁਛ ਰਿਸਰਚ ਕੀਤੀ ਜਾਵੇਗੀ ਤਾਂ ਜੋ ਜਿਹੜਾ ਉਸ ਬਲੱਡ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਵਰਤ ਸਕਦੇ ਹਾਂ ਜਾਂ ਉਸ ਦੇ ਵਿੱਚ ਕੀ ਕੁਛ ਵਾਪਰਿਆ ਜਿਹੜਾ ਉਹ ਵੀ ਇਹਨੇ ਕਰੋਨਾ ਵਾਇਰਸ ਤੋਂ ਜਿਹੜਾ ਰਿਕਵਰ ਕਰ ਗਏ ਆ, ਸੋ ਉਹਦੇ ਉੱਤੇ ਵੀ ਰਿਸਰਚ ਕੀਤੀ ਜਾਊਗੀ। ਉਹਨਾਂ ਨੇ ਕਿਹਾ ਵੀ ਕੋਈ ਇਹਦੀ ਸਟਾਰਟ ਤੇ ਐਂਡ ਡੇਟ ਨਹੀਂ ਆ, ਇਹ ਕੰਟੀਨਿਊਸ ਪ੍ਰੋਸੈਸ ਆ। ਇਸ ਨੂੰ ਠੀਕ ਕਰਨ ਦੇ ਵਿੱਚ ਹਫ਼ਤਿਆਂ ਮਹੀਨਿਆਂ ਬੱਧੀ ਜਿਹੜਾ ਇਹ ਲੱਗਣਾ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਕੁਛ ਜਿਹੜਾ ਨਹੀਂ ਕਰ ਰਹੇ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਰੈੱਡ ਟੇਪ ਦੇ ਨਾਲ ਕਈ ਵਾਰੀ ਮਹੀਨਿਆਂ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਸੀ ਅਪਰੂਵਲਸ ਨੂੰ, ਉਹਨਾਂ ਨੂੰ ਅਸੀਂ ਜਿਹੜਾ ਜਲਦੀ ਕਰਨ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਹੈਗੇ ਆ।
ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਆਪਾਂ ਕਹਿਣਾ ਚਾਹੁੰਦੇ ਆ ਵੀ ਜੋ ਵੀ ਗਵਰਨਮੈਂਟ ਕਹਿ ਰਹੀ ਆ ਪਲੀਜ਼ ਉਹਨੂੰ ਮੰਨੋ। ਬਹੁਤ ਸਾਰੇ ਈਵਨ ਮੈਂ ਤਾਂ ਹੈਰਾਨ ਆ ਵੀ ਕਈ ਜਿਹੜੇ ਮੀਡੀਆ ਆਊਟਲੈਟਸ ਇਹ ਕਰ ਰਹੇ ਵੀ ਸ਼ਾਇਦ ਇਹ ਕੋਈ ਪੋਲੀਟੀਕਲ ਚੀਜ਼ ਹੋਵੇ ਜਾਂ ਕੋਈ ਇਕਨੋਮਿਕ ਜਿਹੜੀ ਆ ਉਹਨੂੰ ਡਾਊਨ ਕਰਨ ਦੀ ਚੀਜ਼ ਹੋਵੇ। ਇਹ ਬਹੁਤ ਸੀਰੀਅਸ ਮੈਟਰ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਪੂਰੀ ਦੁਨੀਆ ਜਿਹੜਾ ਇਹਦਾ ਸ਼ਿਕਾਰ ਹੋ ਰਹੀ ਹੈਗੀ ਆ। ਅੱਜ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਅੱਜ ਤੋਂ ਬਾਅਦ ਕਿਸੇ ਨਾਲ ਹੱਥ ਨਹੀਂ ਮਿਲਾਊਂਗਾ। ਸੋ ਸੋਸ਼ਲ ਡਿਸਟੈਂਸ ਦਾ ਰੂਲ ਸਾਨੂੰ ਬਹੁਤ ਜ਼ਰੂਰੀ ਲਾਗੂ ਕਰਨਾ ਚਾਹੀਦਾ। 6 ਫੁੱਟ ਤੋਂ ਦੂਰ ਰਹੋ। ਈਵਨ ਜੇ ਘਰ ਦੇ ਵਿੱਚ ਵੀ ਤੁਸੀਂ ਹੈਗੇ ਆ ਨਾ, ਟਰਾਈ ਕਰੋ ਦੂਰ ਰਹਿਣ ਦੀ ਜੇ ਕੋਈ ਆਉਂਦਾ ਹੈਗਾ ਤੁਹਾਡੇ ਘਰ ਦੇ ਵਿੱਚ। ਇਹ ਬਹੁਤ ਜ਼ਰੂਰੀ ਹੈਗਾ। ਸਭ ਤੋਂ ਜ਼ਿਆਦਾ ਜਿਹੜਾ ਆ ਇਟਲੀ ਇਸ ਵੇਲੇ ਪੂਰਾ ਜਿਹੜਾ ਆ ਬੁਰੀ ਤਰ੍ਹਾਂ ਕਰੋਪੀ ਦਾ ਸ਼ਿਕਾਰ ਹੋਇਆ ਪਿਆ ਆ। ਚਾਈਨਾ ਤੋਂ ਬਾਅਦ ਇਟਲੀ 'ਚ ਕਹਿੰਦੇ ਪਈ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਆ। ਕੱਲ੍ਹ ਪਿਛਲੇ 24 ਘੰਟਿਆਂ 'ਚ ਇਟਲੀ 'ਚ 475 ਲੋਕਾਂ ਦੀ ਮੌਤ ਹੋਈ ਆ ਕਰੋਨਾ ਵਾਇਰਸ ਦੇ ਨਾਲ। 35,713 ਲੋਕ ਉੱਥੇ ਇਨਫੈਕਟਡ ਹੈਗੇ ਆ ਤੇ 2978 ਲੋਕ ਜਿਹੜੇ ਆ ਹੁਣ ਤੱਕ ਇਟਲੀ 'ਚ ਹੈਗੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਕਹਿੰਦੇ ਪਈ ਇਹ ਜਿਹੜਾ ਪੈਂਡੈਮਿਕ ਆ 18 ਮਹੀਨਿਆਂ ਤੱਕ ਵੀ ਲੰਮਾ ਜਾ ਸਕਦਾ ਹੈਗਾ ਆ। ਬੈਂਕ ਆਫ ਅਮਰੀਕਾ ਨੇ ਆਲਰੇਡੀ ਅੱਜ ਡਿਕਲੇਅਰ ਕਰ ਦਿੱਤਾ ਵੀ USA ਜਿਹੜਾ ਆ ਉਹ ਰਿਸੈਸ਼ਨ ਦੇ ਵਿੱਚ ਹੈਗਾ ਆ। ਕਹਿੰਦੇ ਪਈ US ਦੀ ਜਿਹੜੀ GDP ਆ ਇਹ ਸੈਕੰਡ ਕੁਆਰਟਰ 'ਚ ਜਿਹੜੀ ਆ ਕਲੈਪਸ ਹੋਣ ਵਾਲੀ ਗੱਲ ਹੋਊਗੀ। 12% ਸੀਜ਼ਨਲ ਐਡਜਸਟਡ ਜਿਹੜਾ ਉਹਨੀ ਐਨੂਅਲ ਰੇਟ ਦੱਸਿਆ ਹੈਗਾ। ਸੋ ਕਾਫੀ ਬੁਰੀ ਸਿਚੁਏਸ਼ਨ ਆ। ਤੇ ਜਿਹੜਾ ਪੈਕੇਜ ਹੈਗਾ ਰਾਜਕਨਵੀਰ ਸਿੰਘ ਜੀ ਉਹਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ $1,000 ਪਰ ਅਡਲਟ ਤੇ $500 ਪਰ ਕਿਡਸ ਜਿਹੜਾ ਆ ਬੱਚਿਆਂ ਦਾ ਉਹ ਇਹਦੇ ਵਿੱਚ ਇਨਕਲੂਡ ਹੋਊਗਾ। ਤੇ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਪਬਲਿਕ ਅਵਿਕਸ਼ਨ ਆ ਉਹ ਥੋੜੇ ਸਮੇਂ ਲਈ ਬੰਦ ਕਰ ਦਿੱਤੀ ਗਈ ਆ। ਅਪ੍ਰੈਲ ਦੇ ਐਂਡ ਤੱਕ ਉਹਨਾਂ ਨੇ ਬਿਲਕੁਲ ਇਸ ਦੇ ਉੱਤੇ ਜਿਹੜੀ ਆ ਉਹ ਇੱਕ ਹਿਸਾਬ ਨਾਲ ਮੋਰੀਟੋਰੀਅਮ, ਇੱਕ ਹਿਸਾਬ ਨਾਲ ਰੋਕ ਜਿਹੜੀ ਉਹਨਾਂ ਨੇ ਲਾ ਦਿੱਤੀ ਆ। ਸਟੀਵਨ ਮਨੂਚਿਨ ਉਹਨਾਂ ਨੇ ਦੱਸਿਆ, ਜਿੱਦਾਂ ਤੁਸੀਂ ਦੱਸਿਆ 1,000 ਬੰਦਾ ਪਰ ਅਡਲਟ, $1,000 ਪਰ ਅਡਲਟ ਤੇ $500 ਪਰ ਫੈਮਿਲੀ ਪਰ ਚਾਈਲਡ ਤੇ 4 ਜਾਣਿਆਂ ਦੀ ਫੈਮਿਲੀ ਦੇ ਲਈ $3,000 ਤੱਕ ਦੀ ਜਿਹੜੀ ਪੇਮੈਂਟ ਆ ਉਸ ਪਰਿਵਾਰ ਨੂੰ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ। ਸੋ ਕੁੱਲ $500 ਬਿਲੀਅਨ ਜਿਹੜਾ ਆ ਉਹ ਲੋਕਾਂ ਦੇ ਵਿੱਚ ਕੈਸ਼ ਫਲੋ ਕਰਨ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਨੇ ਤੇ ਸਟੀਵਨ ਮਨੂਚਿਨ ਆ ਉਹ ਇਸ ਟਾਈਮ ਲੱਗੇ ਹੋਏ ਆ। ਸੋ ਉਮੀਦ ਇਹੀ ਕੀਤੀ ਜਾ ਰਹੀ ਆ ਵੀ ਜਲਦ ਤੋਂ ਜਲਦ ਜਿਹੜੀ ਸੈਨੇਟ ਆ ਇਸ ਨੂੰ ਅਪਰੂਵਲ ਆ ਉਹ ਦੇ ਦੇਵੇਗੀ। ਹੁਣੇ ਜਿਹੜੀ ਇੱਕ ਜਿਹੜੀ ਖਬਰ ਆ ਰਹੀ ਹੈ ਇੰਡੀਆ ਦੇ ਨਾਲ ਬਾਬਤ ਵੀ, ਉਹਨਾਂ ਨੇ ਸਾਰੀਆਂ ਹੀ ਇੰਟਰਨੈਸ਼ਨਲ ਕਮਰਸ਼ੀਅਲ ਫਲਾਈਟਸ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਉੱਥੋਂ ਆ ਰਹੀਆਂ ਆ ਉਹਨਾਂ ਦੇ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਆ। ਤੇ ਉਹਨਾਂ ਨੇ ਆਪਣੇ 1.3 ਬਿਲੀਅਨ ਸਿਟੀਜ਼ਨ ਨੂੰ ਕਿਹਾ ਆ ਵੀ ਘੱਟੋ ਘੱਟ ਐਤਵਾਰ ਨੂੰ ਜਿਹੜੇ 14 ਘੰਟੇ ਦਾ ਕਰਫਿਊ ਜਿਹੜਾ ਆ ਇੰਡੀਵਿਜੂਅਲ ਤੌਰ ਦੇ ਉੱਤੇ ਉਹ ਲਾਇਆ ਜਾਵੇ। ਹੁਣ ਇਹ ਦੇਖਣ ਵਾਲੀ ਗੱਲ ਆ ਵੀ ਕੀ ਲੋਕ ਜਿੱਦਾਂ ਇੱਥੇ ਕਰਫਿਊ ਨੂੰ ਲੋਕਡਾਊਨ ਨੂੰ ਮੰਨਦੇ ਆ ਕੀ ਉਹ ਮੰਨਣਗੇ ਜਾਂ ਨਹੀਂ। ਉੱਥੇ ਵੀ ਉਹਨਾਂ ਨੇ ਕਿਹਾ ਵੀ 65 ਸਾਲ ਦੀ ਉਮਰ ਤੋਂ ਵੱਧ ਵਾਲੇ ਲੋਕਾਂ ਨੂੰ ਭਾਈ ਘਰਾਂ ਤੋਂ ਬਾਹਰ ਜਿਹੜਾ ਉਹ ਨਾ ਨਿਕਲੋ। ਸੋ ਇਹ ਜਿਹੜੀ ਗਲੋਬਲ ਕਰੋਪੀ ਹੈਗੀ ਆ, ਸੋ ਜਿਹੜੇ ਬਹੁਤ ਸਾਰੇ ਲੋਕ ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਇਸ ਦੇ ਪ੍ਰਤੀ ਸੀਰੀਅਸ ਨਹੀਂ ਆ, ਅਜੇ ਵੀ ਇਸ ਨੂੰ ਮਜ਼ਾਕ ਜਾਂ ਅਜੇ ਜਿਹੜੀ ਕੌਨਸਪੀਰੇਸੀ ਥਿਊਰੀਆਂ ਦੇ ਮਗਰ ਜਿਹੜੇ ਲੱਗ ਕੇ ਗੱਲਾਂ ਕਰ ਰਹੇ ਆ ਵੀ ਨਹੀਂ ਜੀ ਇਹ ਤਾਂ ਆਮ ਫਲੂ ਆ। ਇਟਾਲੀਅਨਸ ਨੂੰ ਪੁੱਛ ਕੇ ਦੇਖੋ, ਆਮ ਫਲੂ ਕਹਿੰਦੇ 2500 ਤੋਂ ਵੱਧ ਲੋਕ ਜਿਹੜੇ ਉਹ ਮਰਵਾ ਬੈਠੇ ਨੇ। ਸੋ ਇਹ ਸਿਚੁਏਸ਼ਨ ਜਿਹੜੀ ਬਹੁਤ ਬੈਡ ਹੈਗੀ ਆ। ਸੋ ਉਹਨਾਂ ਦੀ ਇਸ ਨੂੰ ਬਹੁਤ ਸੀਰੀਅਸਲੀ ਲੈਣ ਦੀ ਜ਼ਰੂਰਤ ਆ। ਜੀ ਉਹਨਾਂ ਦੀ ਇਟਲੀ 'ਚ ਇੰਨੀ ਬੁਰੀ ਸਿਚੁਏਸ਼ਨ ਆ, ਉਹ ਕਹਿੰਦੇ ਪਈ ਇੰਨੀ ਵੱਡੀ ਗਿਣਤੀ 'ਚ ਹਜੇ ਵੀ ਕੇਸ ਵੱਧ ਰਹੇ ਆ, ਸਾਡੇ ਕੋਲ ਜਿਹੜੀ ਪਲਾਨ B ਉਹ ਹੈ ਨਹੀਂ। ਤੇ ਜਿਹੜੀ USA ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਜਿਹੜਾ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜਿਹੜੀ FEMA ਆ ਉਸ ਨੂੰ ਹੁਣ ਕਰੋਨਾ ਵਾਇਰਸ ਰਿਸਪੌਂਸ ਦਾ ਇੰਚਾਰਜ ਬਣਾ ਦਿੱਤਾ ਗਿਆ ਹੈਗਾ ਆ। ਤੇ ਜਿਹੜੇ ਅਮਰੀਕਨ ਪ੍ਰਿਜ਼ਨਰ ਆ ਕੁਛ ਲੈਬਨਾਨ ਨੇ ਜਿਹੜੇ ਛੱਡੇ ਹੈਗੇ ਆ ਕਰੋਨਾ ਵਾਇਰਸ ਪੈਂਡੈਮਿਕ ਨੂੰ ਲੈ ਕੇ, ਇਸੇ ਤਰ੍ਹਾਂ ਈਰਾਨ ਵਾਲਿਆਂ ਨੇ ਵੀ ਇੱਕ ਜਿਹੜਾ ਅਮਰੀਕਨ ਪ੍ਰਿਜ਼ਨਰ ਸੀਗਾ ਉਸ ਨੂੰ ਛੱਡਿਆ ਹੈਗਾ ਆ। ਜੀ ਬਿਲਕੁਲ। ਸੋ ਜਿਹੜੇ ਕਾਫੀ ਕੁਛ ਲੇਟੈਸਟ ਅਪਡੇਟਸ ਚੱਲ ਰਹੀਆਂ ਆ ਨਾਲ ਦੇ ਨਾਲ। ਸੋ ਕਈ ਜਿਹੜੇ ਹੁਣ ਸਵਾਲ ਪੁੱਛ ਰਹੇ ਆ ਵੀ ਜਿਹੜੇ $1,000 ਹਰ ਅਮਰੀਕਨ ਨੂੰ ਮਿਲੂਗਾ ਕਿ ਵਰਕ ਪਰਮਿਟ ਵਾਲਿਆਂ ਨੂੰ ਮਿਲੂਗਾ। ਦੇਖੋ ਜੀ ਉਹਦੇ ਵਿੱਚ ਮੋਸਟ ਪ੍ਰੋਬਬਲੀ ਜਿਨ੍ਹਾਂ ਨੇ ਟੈਕਸ ਭਰਿਆ ਆ ਉਹਨਾਂ ਨੂੰ ਜਿਹੜਾ ਆ ਇਸ ਦੇ ਵਿੱਚ ਡਾਲਰ ਜਿਹੜੇ ਉਹ ਦਿੱਤੇ ਜਾਣਗੇ। ਸੋ ਇਹ ਚੀਜ਼ ਮੇਕ ਸ਼ੋਰ ਜਿਹੜੀ ਤੁਹਾਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਹਨੇ ਸਾਰੇ ਹੀ ਅੰਡਰ ਦਾ ਟੇਬਲ ਨੇ ਜਿਹੜੇ ਟੈਕਸ ਨਹੀਂ ਭਰਿਆ ਸ਼ਾਇਦ ਉਹਨਾਂ ਨੂੰ ਨਾ ਵੀ ਮਿਲੇ, ਹੋ ਸਕਦਾ ਮਿਲ ਵੀ ਸਕਦਾ, ਅਜੇ ਪੂਰੀ ਕਲੈਰਿਟੀ ਉਹਦੇ ਬਾਰੇ ਕਲੈਰਿਟੀ ਨਹੀਂ ਹੋਈ ਜੀ।
ਪਰ ਆਪਾਂ ਨੂੰ ਇੰਨਾ ਫਿਕਰ ਨਹੀਂ ਕਰਨਾ ਚਾਹੀਦਾ, ਇੰਨੇ ਨਹੀਂ ਪੰਜਾਬੀ ਵੀ $1000 ਦੀ ਵੇਟ ਕਰਨ। ਪਰ ਜੇ ਓਵਰਆਲ ਦੇਖਿਆ ਜਾਵੇ ਜਿਹੜੀ USA ਦੇ ਵਿੱਚ ਲੇ ਆਫ ਬਹੁਤ ਵੱਡੀ ਗਿਣਤੀ 'ਚ ਹੋ ਗਈ ਆ, ਹੁਣ ਹਜ਼ਾਰਾਂ ਤੋਂ ਲੈ ਕੇ ਇਹ ਲੱਖਾਂ ਦੇ ਵਿੱਚ ਪਹੁੰਚ ਗਈ ਆ। ਆਪਣੇ ਗੁਆਂਢੀ ਸਟੇਟ ਨਵਾਡਾ ਦੇ ਵਿੱਚ ਲਗਭਗ ਸਾਰੇ ਹੀ ਕਸੀਨੋ ਹੋਟਲਸ ਜਿਹੜੇ ਬੰਦ ਕਰ ਦਿੱਤੇ ਗਏ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੋਟਲਸ, ਰੈਸਟੋਰੈਂਟਸ, ਟਰੈਵਲ ਇੰਡਸਟਰੀ 'ਚ, ਟਰਾਂਸਪੋਰਟੇਸ਼ਨ ਇੰਡਸਟਰੀ 'ਚ ਕੰਮ ਕਰਦੇ ਉਹ ਬੰਦੇ ਲੇ ਆਫ ਹੋ ਗਏ ਆ। ਜਿਹੜੇ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਆਫਿਸ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ 12-12, 16-16 ਘੰਟੇ ਇਸ ਟਾਈਮ ਕੰਮ ਕਰ ਰਹੇ ਆ ਓਵਰ ਟਾਈਮ। ਜੋਬਲੈਸ ਕਲੇਮ ਜਿਹੜਾ ਆ 2,81,000 ਹੋ ਗਿਆ। ਇੱਕ ਹਫ਼ਤੇ ਦੇ ਵਿੱਚ ਹੀ ਜਿਹੜਾ 70,000 ਲੋਕ ਜਿਹੜੇ ਆ ਉਹਨਾਂ ਨੇ ਅਨਪਲਾਇਮੈਂਟ ਦੇ ਲਈ ਫਾਈਲ ਕੀਤਾ ਹੈਗਾ ਆ। ਤੇ ਦੂਸਰੇ ਪਾਸੇ ਜੀ ਇਸੇ ਬਾਬਤ ਹਰਜੋਤ ਸਿੰਘ ਜੀ, ਕਈ ਜਾਣੇ ਜਿਹੜੇ ਪੁੱਛ ਰਹੇ ਸੀ ਵੀ ਜਿਹੜੇ ਅਸੀਂ 1099 ਵਾਲੇ ਆ ਜਾਂ ਸੈਲਫ ਆ ਜਾਂ ਇੰਡੀਪੈਂਡੈਂਟ ਕੰਟਰੈਕਟਰ ਆ, ਕੀ ਉਹ ਵੀ ਕਰ ਸਕਦੇ ਆ? ਉਹਦੇ ਬਾਬਤ ਕਹਿੰਦੇ ਆ ਵੀ ਅਜੇ ਕਲੈਰਿਟੀ ਨਹੀਂ, ਪਰ ਇਹ ਵੀ ਤੁਸੀਂ ਅਪਲਾਈ ਕਰ ਦਿਓ। ਜੇ ਅਪਰੂਵਲ ਮਿਲ ਗਿਆ ਤਾਂ ਵੈਲ ਐਂਡ ਗੁੱਡ, ਜੇ ਨਹੀਂ ਅਪਰੂਵਲ ਮਿਲਿਆ ਤਾਂ ਫਿਰ ਜਿਹੜਾ ਉਹ ਦੇਖਣਾ ਪਊਗਾ ਵੀ ਕਿਸ ਤਰੀਕੇ ਦੇ ਨਾਲ। ਬਹੁਤ ਸਾਰੇ ਇੰਡੀਪੈਂਡੈਂਟ ਕੰਟਰੈਕਟਰਸ ਜਿਹੜੇ ਆ ਉਹ ਆਖ ਰਹੇ ਨੇ ਸਰਕਾਰਾਂ ਨੂੰ ਵੀ ਭਾਈ ਇਸ ਮੌਕੇ ਦੇ ਉੱਤੇ ਸਾਨੂੰ ਨਾ ਕਿਤੇ ਭੁੱਲ ਜਿਓ। ਸੋ ਮੇਕ ਸ਼ੋਰ ਕਰੋ ਵੀ ਸਾਡਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਰੱਖਿਆ ਜਾਵੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੰਮ ਨੇ ਉਹ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਦੇ ਵੀ ਜਿਹੜੇ ਉਹ ਠੱਪ ਹੋ ਰਹੇ ਹੈਗੇ ਆ। ਸੋ ਬਿਲਕੁਲ ਕੱਲ੍ਹ ਵਾਲੇ ਸ਼ੋਅ 'ਚ ਆਪਾਂ ਇਹ ਕਾਫੀ ਕਵਰ ਕੀਤਾ ਸੀ। ਜੇ ਕਿਸੇ ਨੂੰ ਕੈਲੀਫੋਰਨੀਆ ਇੰਪਲਾਇਮੈਂਟ ਜਿਹੜਾ ਡਿਵੈਲਪਮੈਂਟ ਡਿਪਾਰਟਮੈਂਟ ਦਾ ਲਿੰਕ ਚਾਹੀਦਾ ਹੋਇਆ ਤੇ ਉਹ ਉੱਥੇ ਆਪਾਂ ਲਿੰਕ ਪਾਇਆ ਹੈਗਾ ਆ ਤੇ ਤੁਸੀਂ ਆਨਲਾਈਨ ਜਾ ਕੇ ਅਪਲਾਈ ਕਰ ਸਕਦੇ ਹੋ। ਨੈਸ਼ਨਲ ਗਾਰਡਸ ਦੀ ਜਿਸ ਤਰ੍ਹਾਂ ਮੈਂ ਨਿਊਯਾਰਕ ਦੀ ਗੱਲ ਕੀਤੀ ਸੀ, ਹੁਣੇ ਖਬਰ ਆ ਰਹੀ ਆ ਵੀ ਨੈਸ਼ਨਲ ਗਾਰਡ ਵੀਰੋ ਨੇ ਦੱਸਿਆ ਆ ਵੀ ਜਿਹੜੇ ਆ ਉਹ 27 ਸਟੇਟਾਂ ਦੇ ਵਿੱਚ ਆਲਰੇਡੀ ਐਕਟੀਵੇਟ ਕਰ ਦਿੱਤੇ ਆ ਨੈਸ਼ਨਲ ਗਾਰਡ ਜਿਹੜੇ ਆ, ਇਨਕਲੂਡਿੰਗ ਕੈਲੀਫੋਰਨੀਆ ਦੇ ਵਿੱਚ ਵੀ। ਕੈਲੀਫੋਰਨੀਆ 'ਚ ਗੈਵਨ ਨਿਊਸਮ ਨੇ ਸਾਰੇ ਹੀ ਨੈਸ਼ਨਲ ਗਾਰਡਸ ਨੂੰ ਤਿਆਰ ਰਹਿਣ ਦੇ ਲਈ ਕੱਲ ਜਿਹੜਾ ਉਹ ਆਖਿਆ ਸੀਗਾ। ਮਾਰਸ਼ਲ ਲਾ ਤਾਂ ਅਜੇ ਕਹਿ ਨਹੀਂ ਰਹੇ ਵੀ ਲੱਗੂਗਾ ਜਾਂ ਨਹੀਂ ਲੱਗੂਗਾ, ਪਰ ਜੇ ਨੈਸ਼ਨਲ ਗਾਰਡ ਸਾਰੇ ਦੇ ਸਾਰੇ ਐਕਟੀਵੇਟ ਕੀਤੇ ਜਾ ਰਹੇ ਨੇ ਤਾਂ ਇਹ ਵੀ ਇੱਕ ਕਿਤੇ ਨਾ ਕਿਤੇ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਆ ਵੀ ਇਹ ਮਾਰਸ਼ਲ ਲਾ ਓਵਰਆਲ ਕਈ ਸੂਬੇ ਜਿਹੜੇ ਆਪਸ ਦੇ ਵਿੱਚ ਲਾ ਸਕਦੇ, ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਹਰਜੋਤ ਸਿੰਘ ਜੀ ਦੇਖਿਆ ਲੋਕਾਂ ਦੇ ਵਿੱਚ ਇਸ ਨੂੰ ਸੀਰੀਅਸਲੀ ਨਹੀਂ ਲੈਣਾ, ਲੋਕਾਂ ਦਾ ਫਿਰ ਵੀ ਕੰਮਾਂ ਕਾਰਾਂ ਦੇ ਉੱਤੇ ਬਾਹਰ ਤੁਰੇ ਰਹਿਣਾ ਬਗੈਰ ਮਤਲਬ ਤੋਂ। ਜਿਹੜੇ ਕਈ ਲੋਕ ਅਜੇ ਵੀ ਬਾਹਰ ਘੁੰਮ ਫਿਰ ਰਹੇ ਨੇ, ਉਹਨਾਂ ਦੇ ਲਈ ਜਿਹੜੀ ਇੱਕ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਸਕਦੀ ਆ ਜੇ ਮਾਰਸ਼ਲ ਲਾ ਲੱਗਦਾ ਆ। ਤੇ ਇੱਕ ਇਹ ਵੀ ਖਦਸ਼ਾ ਜਿਹੜਾ ਅੰਦਰ ਖਾਤੇ ਜਿਹੜਾ ਉਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਆ ਵੀ ਹੋ ਸਕਦਾ ਵੀ ਇੰਟਰਸਟੇਟ ਟਰੈਵਲ ਵੀ ਜਿਹੜਾ ਉਹ ਬੰਦ ਕੀਤਾ ਜਾਵੇ। ਇਸ ਸਾਰੇ ਕਾਸੇ ਦੇ ਵਿੱਚ ਟਰੱਕਰ ਬਹੁਤ ਪਰੇਸ਼ਾਨ ਨੇ, ਜਿਹੜੇ ਰੈਸਟ ਏਰੀਆਜ਼ ਦੇ ਉੱਤੇ ਜਾ ਰਹੇ ਆ ਜਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸ਼ਿਪਰ ਦੇ ਜਾਂ ਉਹਨਾਂ ਦੇ ਉਹ ਜਾਣਾ ਆ, ਉਹਨਾਂ ਨੇ ਆਪਣੇ ਬਾਥਰੂਮ ਵਗੈਰਾ ਵੀ ਬੰਦ ਕੀਤੇ ਹੋਏ ਨੇ। ਸੋ ਇੱਕ ਤਾਂ ਆਪਾਂ ਉਮੀਦ ਲਾਈ ਬੈਠੇ ਆ ਟਰੱਕਰਸ ਤੋਂ ਵੀ ਭਾਈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਮੇਂ-ਸਮੇਂ ਸਿਰ ਸਾਨੂੰ ਪਹੁੰਚਾਈ ਜਾਣ ਤੇ ਉਤੋਂ ਉਹਨਾਂ ਦੀ ਜਿਹੜੀ ਸਿਹਤ ਦਾ ਜਾਂ ਉਹਨਾਂ ਦੀ ਜਿਹੜੀ ਨੈਚੁਰਲ ਚੀਜ਼ਾਂ ਆ ਉਸ ਦੇ ਬਾਰੇ ਵੀ ਜਿਹੜਾ ਉਹ ਧਿਆਨ ਨਹੀਂ ਰੱਖਿਆ ਜਾ ਰਿਹਾ। ਆਈ ਥਿੰਕ ਇਸ ਦੇ ਪ੍ਰਤੀ ਵੀ ਕੋਈ ਨਾ ਕੋਈ ਆਦੇਸ਼ ਜਿਹੜਾ ਜਾਰੀ ਕਰਨ ਦੀ ਸਰਕਾਰਾਂ ਨੂੰ ਜ਼ਰੂਰਤ ਹੈਗੀ ਆ ਵੀ ਜਿਹੜੇ ਵੀ ਸ਼ਿਪਰ ਜਾਂ ਉਹ ਸਾਰੇ ਜਿਹੜੇ ਖੁੱਲੇ ਆ, ਚਾਹੇ ਸੋਸ਼ਲ ਡਿਸਟੈਂਸਿੰਗ ਰੱਖ ਕੇ ਜਾਂ ਪੂਰੇ ਪ੍ਰੀਕਾਸ਼ਨਸ ਲੈ ਕੇ ਜੋ ਕੁਝ ਵੀ ਆ, ਪਰ ਉਹਨਾਂ ਦੇ ਲਈ ਉਹ ਸਾਰੀਆਂ ਫੈਸਿਲਿਟੀਜ਼ ਓਪਨ ਹੋਣੀਆਂ ਚਾਹੀਦੀਆਂ ਆ। ਆਪਾਂ ਫਿਰ ਉਮੀਦ ਨਹੀਂ ਕਰਦੇ ਵੀ ਜੇ ਉਹਨਾਂ ਦੇ ਲਈ ਫੈਸਿਲਿਟੀਆਂ ਓਪਨ ਨਹੀਂ ਹੋਣਗੀਆਂ ਤੇ ਜੇ ਉਹ ਕੱਲ ਨੂੰ ਉਹ ਵੀ ਧਰਨਾ ਲਾ ਕੇ ਬਹਿ ਗਏ ਵੀ ਕੀ ਕਰਾਂਗੇ ਕੀ ਨਹੀਂ, ਤੇ ਫਿਰ ਆਪਣੇ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਤੱਕ ਪਹੁੰਚਣਗੀਆਂ ਨਹੀਂ ਆ। ਸੋ ਉਹਨਾਂ ਦੇ ਬਾਰੇ ਜਿਹੜਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ। ਬਿਲਕੁਲ। ਸੋ ਟਰੱਕਿੰਗ ਨਾਲ ਰਿਲੇਟਡ ਆਪਾਂ ਜਿਹੜੀ ਬ੍ਰੇਕ ਤੋਂ ਬਾਅਦ ਜ਼ਰੂਰ ਰਮਨ ਸਿੰਘ ਢਿੱਲੋਂ ਸਾਡੇ ਨਾਲ ਜੁੜਨਗੇ, ਉਹ ਆਪਾਂ ਡਿਸਕਸ ਕਰਾਂਗੇ। ਜਿਹੜੀ ਪੇਮੈਂਟ ਦੀ ਥੋੜੀ ਜਿਹੀ ਹੋਰ ਡਿਟੇਲ ਰਾਜਕਨਵੀਰ ਸਿੰਘ ਜੀ ਇਨਫੋਰਮੇਸ਼ਨ ਆਈ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਮਨੂਚਿਨ ਹੈਗੇ ਆ ਟ੍ਰੇਜਰ ਸੈਕਟਰੀ, ਉਹਨਾਂ ਨੇ ਇਹ ਕਿਹਾ ਆ ਵੀ $1,000 ਪਰ ਪਰਸਨ, $500 ਪਰ ਚਾਈਲਡ ਤੇ ਫੈਮਿਲੀ ਆਫ 4 ਨੂੰ $3,000 ਤੱਕ ਜਿਹੜਾ ਆ ਉਹ ਮਿਲ ਸਕਦਾ ਹੈ ਐਜ਼ ਸੂਨ ਐਜ਼ ਦਾ ਕਾਂਗਰਸ ਕਹਿੰਦੇ ਪਾਸ ਕਰਦੀ ਹੈ ਇਸ ਨੂੰ, ਤੇ ਅਸੀਂ 3 ਵੀਕਾਂ ਦੇ ਵਿੱਚ ਜਿਹੜਾ ਆ ਇਹ ਲੋਕਾਂ ਨੂੰ ਮਨੀ ਪ੍ਰੋਵਾਈਡ ਕਰ ਦਾਂਗੇ। ਤੇ ਉਹ ਤੋਂ ਬਾਅਦ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਟਿਲ ਕਹਿੰਦੇ ਵੀ ਨੈਸ਼ਨਲ ਐਮਰਜੈਂਸੀ ਹੈਗੀ ਆ, 6 ਵੀਕਾਂ ਬਾਅਦ ਫਿਰ ਇੱਕ ਹੋਰ ਜਿਹੜੀ ਪੇਮੈਂਟ $3,000 ਦੀ ਉਹ ਆ ਸਕਦੀ ਹੈਗੀ ਆ। ਸੋ ਇਹ ਜਿਹੜੀ ਆ ਉਹਦੇ ਤੇ ਅਪਡੇਟ ਹੈਗੀ ਆ। ਇਸੇ ਤਰ੍ਹਾਂ $200 ਬਿਲੀਅਨ ਕਹਿੰਦੇ ਆ ਵੀ ਜਿਹੜੀ ਏਅਰਲਾਈਨ ਇੰਡਸਟਰੀ ਤੇ ਹੋਰ ਕ੍ਰਿਟੀਕਲ ਇੰਡਸਟਰੀਜ਼ ਹੈਗੀ ਆ ਉਹਨਾਂ ਨੂੰ ਮਨੀ ਲੈਂਡ ਕਰਨ ਦੀ ਜਿਹੜੀ ਆ ਗੱਲਬਾਤ ਹੋ ਰਹੀ ਹੈਗੀ ਆ। ਬਾਕੀ ਜਿਹੜੇ 2 ਕਾਂਗਰਸਮੈਨ ਆਲਰੇਡੀ USA ਦੇ ਵਿੱਚ ਜਿਹੜੇ ਆ ਅਫੈਕਟ ਉਹਨਾਂ ਨੂੰ ਹੋਇਆ ਹੈਗਾ ਕਰੋਨਾ ਵਾਇਰਸ ਦੇ ਨਾਲ।
ਤੇ ਉਸ ਨੂੰ ਦੇਖਦੇ ਹੋਏ ਹੁਣ ਤੱਕ 15 ਜਿਹੜੇ ਲਾ ਮੇਕਰਸ ਆ ਉਹਨਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਹੋਇਆ ਹੈਗਾ ਆ, ਜਿਹਦੇ ਵਿੱਚ ਮੋਸਟਲੀ ਜਿਹੜੇ ਫਲੋਰੀਡਾ ਦੇ, ਓਕਲਾਹੋਮਾ, ਨਿਊਯਾਰਕ ਦੇ ਹੈਗੇ ਆ। ਨਿਊਯਾਰਕ ਦੀ ਸਿਚੁਏਸ਼ਨ ਕਾਫੀ ਜਿਹੜੀ ਬੈਡ ਬਣੀ ਹੋਈ ਹੈਗੀ ਆ। ਸੋ ਲੱਗਦਾ ਹੈ ਨਿਊਯਾਰਕ ਦੇ ਗਵਰਨਰ ਨੇ ਕੱਲ੍ਹ ਵੀ ਕਿਹਾ ਸੀ ਉਹ ਸ਼ਾਇਦ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਆਪਣੇ ਜਿਹੜੀਆਂ ਹੁਣ 9 ਕਾਉਂਟੀਆਂ 'ਚ ਜੋ ਹੋਇਆ ਸੀ ਉਸੇ ਮੱਦੇ ਨਜ਼ਰ ਰੱਖ ਕੇ ਨਿਊਯਾਰਕ ਦੇ ਵਿੱਚ ਵੀ ਉਹ ਲਾਕਡਾਊਨ ਜਾਂ ਘਰੇ ਰਹਿਣ ਦੀ ਗੱਲਬਾਤ ਕਰਨ। ਜੀ ਜੀ ਸੋ ਇਸ ਤਰੀਕੇ ਦੇ ਨਾਲ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਹੈਗਾ ਆ। VA ਦੇ ਸੈਕਟਰੀ, ਵੈਟਰਨ ਅਫੇਅਰ ਦੇ ਸੈਕਟਰੀ, ਉਹਨਾਂ ਨੇ ਆਖਿਆ ਵੀ ਰਾਸ਼ਟਰਪਤੀ ਟਰੰਪ ਨੇ ਨੇਵੀ ਹਸਪੀਟਲਸ਼ਿਪਸ ਆ ਉਹਨਾਂ ਨੂੰ ਨਿਊਯਾਰਕ ਵਾਲੇ ਪਾਸੇ ਜਿਹੜਾ ਜਾਣ ਦੇ ਲਈ ਆਖਿਆ ਹੈਗਾ ਆ, ਤੇ ਨਾਲ ਹੀ ਇੱਕ ਵੈਸਟ ਕੋਸਟ ਵਾਲੇ ਪਾਸੇ ਨੂੰ ਵੀ ਜਿਹੜੀ ਉਹ ਆਵੇਗੀ ਜਿਹੜੀ ਇਸ ਤਰੀਕੇ ਦੀ ਨੇਵੀ ਦੀ ਜਿਹੜੀ ਉਹ ਸ਼ਿਪ ਹੈਗੀ ਆ। ਸੋ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਕੱਲ੍ਹ ਖਬਰਾਂ ਆ ਰਹੀਆਂ ਸੀ ਜਿੱਦਾਂ ਹੁਣ ਏਅਰਲਾਈਨ ਇੰਡਸਟਰੀ ਦੀ ਤੁਸੀਂ ਗੱਲ ਕਰਕੇ ਹਟਿਆ, ਇਹ ਦੇਖੋ ਕੱਲਾ ਕੱਲਾ ਬੈਗ ਲੈਂਦੇ ਆ, ਉਹਦੇ ਵੀ ਪੈਸੇ ਲੈਂਦੇ ਆ। ਇਕੋਨਮੀ ਸੀਟ ਦੇ ਜਿਹੜੇ ਇੰਨੇ ਜ਼ਿਆਦਾ ਲੋਕਾਂ ਨੂੰ ਤੁੰਨ ਕੇ ਲੈ ਕੇ ਜਾਂਦੇ ਆ, ਤੇ ਹੁਣ ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਦੇ ਹਾਹਾਕਾਰ ਜਿਹੜੀ ਉਹ ਮਚ ਗਈ ਆ। ਇੱਕ ਹੋਟਲ ਇੰਡਸਟਰੀ ਵਾਲੇ ਜਿਹੜੇ CEO ਆ ਇੱਕ ਦਾ ਉਹ ਕਹਿ ਰਿਹਾ ਜੀ ਸਾਡੇ ਕੋਲ ਨਹੀਂ ਡਾਲਰ ਹੈਗੇ, ਸਾਨੂੰ ਤਾਂ ਤੁਹਾਨੂੰ ਹੈਲਪ ਕਰਨੀ ਹੀ ਪੈਣੀ ਆ, ਜਦ ਕਿ ਸਭ ਨੂੰ ਪਤਾ ਵੀ ਕਿ ਜਦੋਂ ਮੌਕਾ ਹੁੰਦਾ ਸੀ ਵੀ ਕਿਸ ਤਰੀਕੇ ਦੇ ਨਾਲ ਇਹ ਚਾਰਜਿਸ ਲੋਕਾਂ ਨੂੰ ਜਿਹੜਾ ਉਹ ਲਾਉਂਦੇ ਰਹੇ ਨੇ। ਮਹਿੰਗੇ ਜਿਹੜੇ ਰੂਮਸ ਦੇ ਉੱਤੇ ਵੀ ਲੋਕ ਉਸ ਦੇ ਵਿੱਚ ਰਹਿੰਦੇ ਰਹੇ ਆ। ਆਸਟ੍ਰੇਲੀਆ ਨੇ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਉੱਤੇ ਫੋਰਨਰਸ ਆ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਆਉਣ ਤੋਂ ਰੋਕ ਜਿਹੜੀ ਆ ਉਹ ਲਗਾ ਦਿੱਤੀ ਹੈਗੀ ਆ। ਓਕਲਾਹੋਮਾ ਦੇ ਵਿੱਚ ਤਾਂ ਹਰਜੋਤ ਸਿੰਘ ਦੀ ਸਿਚੁਏਸ਼ਨ ਕਾਫੀ ਬੈਡ ਬਣ ਸਕਦੀ ਆ। ਰੀਜ਼ਨ ਉਸ ਦੇ ਵਿੱਚ ਇਹ ਆ ਵੀ ਜਿੰਨੀਆਂ ਟੈਸਟਿੰਗ ਕਿਟਸ ਆ ਉਹਦਾ 20% ਜਿਹੜੀਆਂ ਟੈਸਟਿੰਗ ਕਿਟਸ ਆ ਉੱਥੋਂ ਦੀ ਜਿਹੜੀ ਬਾਸਕਟਬਾਲ ਟੀਮ ਆ ਉਹਨਾਂ ਨੇ ਯੂਜ਼ ਕਰਨੀਆਂ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਵਰਤਾਰਾ ਆ। ਇਹ ਗੱਲਾਂ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਐਕਚੁਅਲ 'ਚ ਮਿਲ ਰਹੀਆਂ ਨੇ ਵੀ ਗਰੀਬਾਂ ਨੂੰ ਐਕਚੁਅਲ 'ਚ ਟੈਸਟਿੰਗ ਕਿਟਸ ਜਿਹੜੀਆਂ ਅਵੇਲੇਬਲ ਨਹੀਂ ਹੋ ਰਹੀਆਂ, ਕਿਤੇ ਨਾ ਕਿਤੇ ਇਹ ਖਬਰ ਉਹ ਚੀਜ਼ਾਂ ਦੀ ਪੁਸ਼ਟੀ ਕਰਦੀ ਹੈਗੀ ਆ। ਅਜੇ ਵੀ ਜਿਹੜੇ ਆਖੀ ਜਾ ਰਹੇ ਆ ਮਿਲੀਅਨਸ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਟੈਸਟਿੰਗ ਕਿਟਸ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਉਹ ਪਹੁੰਚ ਜਾਣਗੀਆਂ, ਪਰ ਜਿੱਦਾਂ ਦੇ ਹਾਲਾਤ, ਜਿੱਦਾਂ ਦੀਆਂ ਖਬਰਾਂ ਬਣਦੀਆਂ ਆ ਰਹੀਆਂ ਨੇ, ਅਜੇ ਤੱਕ ਵੀ ਲੋਕਾਂ ਦੇ ਕੋਲ ਈਜ਼ੀ ਐਕਸੈਸ ਇਹਨਾਂ ਟੈਸਟਿੰਗ ਕਿਟਸ ਦਾ ਉਹ ਬਣ ਨਹੀਂ ਰਿਹਾ, ਉਹ ਉਹਨਾਂ ਨੂੰ ਮਿਲ ਜਿਹੜਾ ਉਹ ਨਹੀਂ ਰਿਹਾ ਹੈਗਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਜ਼ਰੂਰਤ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਟੈਸਟਿੰਗ ਕਿਟਸ ਕਿਹਨੂੰ ਮਿਲਦੀਆਂ ਆ, ਕਿਵੇਂ ਮਿਲਦੀਆਂ ਆ, ਇਹ ਬਹੁਤ ਜ਼ਰੂਰੀ ਆ, ਕਿਉਂਕਿ ਜਿਸ ਨੂੰ ਵੀ ਲੱਛਣ ਆ ਉਸ ਨੂੰ ਟੈਸਟ ਜਿਹੜਾ ਉਹ ਜ਼ਰੂਰ ਕਰਾਉਣਾ ਚਾਹੀਦਾ ਹੈਗਾ। ਪਰ ਅਫਸੋਸ ਦੀ ਗੱਲ ਇਸ ਟਾਈਮ ਇਹ ਆ ਵੀ ਅਜੇ ਟੈਸਟਿੰਗ ਕਿਟਸ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਉਹ ਅਵੇਲੇਬਲ ਨਹੀਂ ਹੈਗੀਆਂ। ਚਾਈਨਾ ਤੋਂ ਬਾਅਦ ਹੁਣ ਯੂਰਪ ਦੇ ਵਿੱਚ ਜਿਹੜਾ UK ਆ ਉਹਦੀ ਵੀ ਕਾਫੀ ਜਿਹੜੀ ਸਿਚੁਏਸ਼ਨ ਬੈਡ ਚੱਲ ਰਹੀ ਹੈਗੀ ਆ। ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੇ ਬ੍ਰੈਕਸਿਟ ਨੂੰ ਲੈ ਕੇ ਜਿਹੜੇ ਚੀਫ ਨੈਗੋਸ਼ੀਏਟਰ ਮਾਈਕਲ ਵਰਨਾਇਰ ਸੀਗੇ ਉਹਨਾਂ ਨੂੰ ਵੀ ਜਿਹੜੀ ਆ ਉਹ ਵੀ ਪੋਜ਼ਿਟਿਵ ਟੈਸਟ ਪਾਇਆ ਗਿਆ ਉਹਨਾਂ ਦੇ ਵਿੱਚ ਵੀ ਕਰੋਨਾ ਵਾਇਰਸ ਦਾ। ਸੋ ਹੁਣੇ ਜਿਹੜੀ ਖਬਰ ਆ ਰਹੀ ਆ UK ਜਿਹੜਾ ਆ ਉਹ ਕਹਿੰਦੇ ਵੀ ਲੰਡਨ ਦੇ ਵਿੱਚ ਪਾਰਸ਼ੀਅਲ ਲਾਕਡਾਊਨ ਉਹ ਕਰਨ ਜਾ ਰਹੇ ਆ, ਤੇ ਹੋ ਸਕਦਾ ਉਹ UK ਵਾਲੇ ਲੰਡਨ 'ਚ ਆਰਮੀ ਨੂੰ ਵੀ ਰੀਕਾਲ ਕਰ ਲੈਣ। ਕਹਿੰਦੇ ਪਈ 40 ਦੇ ਕਰੀਬ ਜਿਹੜੇ ਉਹਨਾਂ ਦੇ ਸਟੇਸ਼ਨਸ ਹੈਗੇ ਆ, ਜਿਹੜੇ ਟ੍ਰਾਂਜ਼ਿਟ ਸਟੇਸ਼ਨਸ ਆ ਰੇਲ ਵਾਲੇ ਹੈਗੇ ਆ, ਤੇ ਉਹ ਸ਼ਟ ਡਾਊਨ ਉਹਨੇ ਕਰ ਦਿੱਤੇ ਹੈਗੇ ਆ। ਉਹਨਾਂ ਨੇ ਲੰਡਨਸ ਦੇ ਵਿੱਚ ਜਿੰਨੇ ਵੀ ਲੋਕ ਆ ਉਹਨਾਂ ਨੂੰ ਸੇਮ USA ਵਾਲੀ ਸਿਚੁਏਸ਼ਨ 'ਤੇ ਹੀ ਕਿਹਾ ਆ ਵੀ ਆਪਣਾ ਸੋਸ਼ਲ ਡਿਸਟੈਂਸ ਜਿਹੜਾ ਆ ਬਣਾਈ ਰੱਖੋ, 6 ਫੁੱਟ ਤੋਂ ਦੂਰੀ 'ਤੇ ਰਹੋ। ਕਹਿੰਦੇ 10,000 ਦੇ ਕਰੀਬ ਮਿਲਟਰੀ ਪਰਸਨਲ ਜਿਹੜੇ ਆ ਉਹ ਸਟੈਂਡ ਬਾਈ ਹੈਗੇ ਆ ਵੀ ਕਿਸੇ ਟਾਈਮ ਵੀ ਜਿਹੜਾ ਉਹਨਾਂ ਨੂੰ ਲੰਡਨ ਦੇ ਵਿੱਚ ਬੁਲਾਇਆ ਜਾ ਸਕਦਾ ਹੈ। ਜੀ, ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਨੇ ਇਲਨ ਮਸਕ ਟੈਸਲਾ ਜਿਹੜੀ ਗੱਡੀਆਂ ਬਣਾਉਣ ਵਾਲੇ ਉਸ ਨੂੰ ਆਖਿਆ ਵੀ ਭਾਈ ਜਿਹੜੇ ਵੈਂਟੀਲੇਟਰਸ ਆ ਉਹਨਾਂ ਦੀ ਮੈਨੂਫੈਕਚਰਿੰਗ ਦੇ ਵਿੱਚ ਆਪਣੇ ਪਲਾਂਟ ਨੂੰ ਜਿਹੜਾ ਉਹ ਯੂਜ਼ ਕੀਤਾ ਜਾਵੇ। ਆਲਰੇਡੀ ਰਾਸ਼ਟਰਪਤੀ ਟਰੰਪ ਦੇ ਦੁਆਰਾ 1950 ਦੀ ਜਿਹੜੀ ਇੱਕ ਪਾਲਿਸੀ ਉਸ ਨੂੰ ਇਨਵੋਕ ਕੀਤਾ ਗਿਆ ਹੈ, ਜਿਸ ਦੇ ਵਿੱਚ ਨੈਸ਼ਨਲ ਡਿਫੈਂਸ ਦੇ ਲਈ ਜਿਹੜੀਆਂ ਵੀ ਚੀਜ਼ਾਂ ਦੀ ਪ੍ਰੋਡਕਸ਼ਨ ਚਾਹੀਦੀ ਹੁੰਦੀ ਆ ਬਾਕੀ ਕੰਪਨੀਆਂ ਨੂੰ ਵੀ ਆਖਿਆ ਜਾਂਦਾ ਹੈ ਵੀ ਉਹ ਬਣਾਈਆਂ ਜਾ ਸਕਦੀਆਂ ਹੈ ਜੇ ਰਾਸ਼ਟਰਪਤੀ ਟਰੰਪ ਆਖਦੇ ਆ। ਇਲਨ ਮਸਕ ਨੇ ਇਸ ਦੇ ਵਿੱਚ ਕਿਤੇ ਨਾ ਕਿਤੇ ਹਾਮੀ ਸ਼ਾਇਦ ਜਿਹੜੀ ਉਹ ਭਰ ਸਕਦੇ ਆ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਮੈਨੂਫੈਕਚਰਿੰਗ ਪਲਾਂਟ ਹੈਗੇ ਨੇ ਜਿਨ੍ਹਾਂ ਵਿੱਚ ਕਾਰਾਂ ਬਣਾਉਣ ਵਾਲੇ ਦੂਜੇ ਚਾਹੇ GM ਆ ਚਾਹੇ ਫੋਰਡ ਆ ਜਾਂ ਹੋਰ ਕੰਪਨੀਆਂ ਵਾਲੇ ਆ, ਉਹਨਾਂ ਦੇ CEOs ਦੇ ਦੁਆਰਾ ਵੀ ਆਖਿਆ ਗਿਆ ਵੀ ਜੇ ਸਾਨੂੰ ਆਖਿਆ ਜਾਊਗਾ ਤੇ ਅਸੀਂ ਜੰਗੀ ਪੱਧਰ ਦੇ ਉੱਤੇ ਇਹ ਮੈਡੀਕਲ ਦੇ ਨਾਲ ਸੰਬੰਧਿਤ ਵੈਂਟੀਲੇਟਰ ਰੈਸਪੀਰੇਟਰਸ ਬਣਾਉਣ ਦੇ ਲਈ ਆਪਣੀਆਂ ਅਸੈਂਬਲੀ ਲਾਈਨਸ ਆ ਉਹ ਓਪਨ ਕਰ ਸਕਦੇ ਹਾਂ, ਜਿਹੜਾ ਕਿ ਇੱਕ ਇਸ ਟਾਈਮ
ਬਿਲਕੁਲ ਅਤ ਜ਼ਰੂਰੀ ਚੀਜ਼ ਜਿਹੜੀ ਬਣੀ ਪਈ ਹੈ, ਕਿਉਂਕਿ ਜਿੰਨੇ ਵੀ ਹੈਲਥ ਕੇਅਰ ਪ੍ਰੋਵਾਈਡਰ ਹੈਗੇ ਨੇ ਉਹਨਾਂ ਨੂੰ ਜਿਹੜੀ ਇਸ ਚੀਜ਼ ਦੀ ਸਭ ਤੋਂ ਵੱਡੀ ਦਿੱਕਤ ਆ ਰਹੀ ਆ ਵੀ ਉਹਨਾਂ ਨੂੰ ਆਪਣੀ ਸੇਫਟੀ ਦੇ ਲਈ ਇਹ ਸਾਰੀਆਂ ਜਿਹੜੀਆਂ ਫੁੱਲ ਬਾਡੀ ਪ੍ਰੋਟੈਕਸ਼ਨ ਵਾਲੀਆਂ ਜਿਹੜੀਆਂ ਕਿਟਸ ਆ ਉਹ ਸਹੀ ਤਰੀਕੇ ਦੇ ਨਾਲ ਅਵੇਲੇਬਲ ਜਿਹੜੀਆਂ ਉਹ ਨਹੀਂ ਹੋ ਰਹੀਆਂ, ਤੇ ਉਹਨਾਂ ਦੇ ਦੁਆਰਾ ਕਈ ਨਰਸਿਸ ਦੇ ਦੁਆਰਾ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਆ ਵੀ ਇਹ ਨਾ ਹੋਵੇ ਵੀ ਸਾਨੂੰ ਹੀ ਕਰੋਨਾ ਵਾਇਰਸ ਹੋਇਆ ਹੋਵੇ ਤੇ ਅਸੀਂ ਕੈਰੀਅਰ ਬਣ ਕੇ ਜਿਹੜੇ ਠੀਕ ਵੀ ਹੋਣ ਉਹਨਾਂ ਲੋਕਾਂ ਤੱਕ ਜਿਹੜਾ ਉਹ ਪਹੁੰਚਾ ਦਈਏ। ਸੋ ਇਹ ਬਹੁਤ ਚੀਜ਼ਾਂ ਜ਼ਰੂਰੀ ਆ ਤੇ ਲਗਾਤਾਰ ਕਹਿੰਦੇ ਵੀ ਪ੍ਰੋਡਕਸ਼ਨ ਵੈਂਟੀਲੇਟਰ ਬਣਾਉਣ ਦੀ ਇਸ ਕਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਉਹਨਾਂ ਨੂੰ ਵਧਾਇਆ ਜਾ ਰਿਹਾ ਤੇ ਹੋਰ ਕੰਪਨੀਆਂ ਨੇ ਵੀ ਹੁਣ ਕਿਤੇ ਨਾ ਕਿਤੇ ਸ਼ਾਇਦ ਇਸ ਦੇ ਵਿੱਚ ਹਾਮੀ ਭਰ ਦਿੱਤੀ ਜਾਵੇਗੀ। ਜੀ ਹੁਣੇ ਜਿਹੜੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਵਾਈਟ ਹਾਊਸ ਦੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਰਿਸਪੌਂਸ ਟੀਮ ਆ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਜਿਹੜੇ ਭਈ ਵੈਕਸੀਨੇਸ਼ਨ ਨੂੰ ਲੈ ਕੇ ਤੇ ਦਵਾਈਆਂ ਨੂੰ ਲੈ ਕੇ ਜਿਹੜੀ ਆ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਰੈੱਡ ਟੇਪ ਆ ਉਸ ਨੂੰ ਖਤਮ ਕਰ ਦਿੱਤਾ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਦਵਾਈਆਂ ਜਾਂ ਵੈਕਸੀਨੇਸ਼ਨ ਦੀ ਤਿਆਰੀ ਜਾਂ ਕੋਈ ਵੀ ਜਿਹੜਾ ਇਕਵਿਪਮੈਂਟ ਚਾਹੀਦਾ ਹੈਗਾ ਮੈਡੀਕਲ ਪਰਸਨਲ ਨੂੰ ਉਹ ਇਮੀਡੀਏਟਲੀ ਜਿਹੜਾ ਬਣਿਆ ਜਾਵੇ। ਇਸੇ ਤਰ੍ਹਾਂ ਵਾਈਟ ਹਾਊਸ ਦੇ ਜਿਹੜੇ ਡਾਕਟਰ ਡੈਬਰਾ ਵਰਕਸ ਹੈਗੇ ਆ ਕਰੋਨਾ ਵਾਇਰਸ ਰਿਸਪੌਂਸ ਟੀਮ ਦੇ ਕੋਆਰਡੀਨੇਟਰ, ਉਹਨਾਂ ਨੇ ਹੁਣ ਕਿਹਾ ਵੀ USA ਦੇ ਵਿੱਚ 10,000 ਤੋਂ ਵੱਧ ਲੋਕਾਂ ਦੀ ਗਿਣਤੀ ਵੱਧ ਗਈ ਹੈਗੀ ਆ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਜੀ ਸੋ ਕਈ ਹਰਜੋਤ ਸਿੰਘ ਜੀ ਸਵਾਲ ਪੁੱਛੇ ਜਾ ਰਹੇ ਆ ਵੀ ਕੀ ਮੌਰਗੇਜ ਨੂੰ ਲੈ ਕੇ ਜਾਂ ਰੈਂਟ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਮੋਰਟੋਰੀਅਮ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਲੱਗਾ ਆ ਉਸ ਨੂੰ ਲੈ ਕੇ ਤਾਂ ਅਜੇ ਤੱਕ ਸ਼ਾਇਦ ਸੁਣਨ ਨੂੰ ਨਹੀਂ ਮਿਲਿਆ, ਪਰ ਰਾਸ਼ਟਰਪਤੀ ਟਰੰਪ ਨੇ ਆਖਿਆ ਸੀ ਵੀ ਇਵੈਕਸ਼ਨਸ ਅਪ੍ਰੈਲ ਦੇ ਐਂਡ ਤੱਕ ਜਿਹੜੀਆਂ ਉਸ ਦੇ ਉੱਤੇ ਉਹਨਾਂ ਨੇ ਪੂਰੇ ਅਮਰੀਕਾ ਦੇ ਵਿੱਚ ਰੋਕ ਜਿਹੜੀ ਉਹ ਲਾਈ ਹੈਗੀ ਆ। ਇਹ ਜਿਹੜੇ ਮੌਰਗੇਜਿਸ ਨੂੰ ਲੈ ਕੇ ਆ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਤੁਸੀਂ ਕਿਰਪਾ ਕਰਕੇ ਜਿਹੜਾ ਵੀ ਤੁਹਾਡਾ ਲੈਂਡਰ ਆ, ਚਾਹੇ ਉਹ ਬੈਂਕ ਆ ਚਾਹੇ ਉਹ ਆਨਲਾਈਨ ਲੈਂਡਰ ਆ ਜਾਂ ਜਿਹੜਾ ਵੀ ਆ, ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਆਈਦਰ ਕਾਲ ਕਰਕੇ ਜਾਂ ਉਹਨਾਂ ਨੂੰ ਈਮੇਲ ਕਰਕੇ ਤੁਸੀਂ ਆਪਣੀ ਸਿਚੁਏਸ਼ਨ ਜਿਹੜੀ ਉਹ ਦੱਸ ਸਕਦੇ ਹੋ ਵੀ ਜੇ ਅਨਇੰਪਲੋਇਮੈਂਟ ਇਸ ਦੇ ਬਾਬਤ ਹੋਈ ਆ, ਬਿਜ਼ਨਸ ਦੇ ਵਿੱਚ ਡਾਊਨ ਹੋਇਆ ਹੈ, ਸੋ ਉਹਨਾਂ ਪ੍ਰੂਫਸ ਦੇ ਨਾਲ ਜੇ ਤੁਸੀਂ ਦੱਸੋ ਤਾਂ ਮੈਨੂੰ ਲੱਗਦਾ ਵੀ ਉਹ ਹਮਦਰਦੀ ਤੁਹਾਡੇ ਨਾਲ ਜਤਾਉਂਦੇ ਹੋਏ ਮੇ ਵੀ ਇੱਕ ਦੋ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਡਿਲੇ ਕਰ ਦੇਣ। ਹੋ ਸਕਦਾ ਆ ਵੀ ਕਈ ਜਾਣੇ ਜਿਹੜੇ ਉਹ ਮਾਫ ਵੀ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਸੋ ਇਹ ਉਹਨਾਂ ਦੇ ਨਾਲ ਤੁਹਾਨੂੰ ਡੈਫੀਨੇਟਲੀ ਗੱਲ ਕਰਨੀ ਜਿਹੜੀ ਉਹ ਪਊਗੀ, ਤੇ ਪਰ ਬਹੁਤ ਸਾਰੇ ਲੋਕ ਇਸ ਦੇ ਪ੍ਰਤੀ ਸਰਕਾਰਾਂ ਦੇ ਵੱਲ ਨੂੰ ਜਿਹੜਾ ਮੂੰਹ ਕਰੀ ਬੈਠੇ ਨੇ, ਅੱਖਾਂ ਕਰੀ ਬੈਠੇ ਨੇ ਵੀ ਐਟਲੀਸਟ ਕਿਸੇ ਤਰੀਕੇ ਦਾ ਇਦਾਂ ਦੀ ਹੈਲਪ, ਚਾਹੇ ਰੈਂਟਰ ਆ ਤੇ ਚਾਹੇ ਉਹ ਲੈਂਡਲੋਰਡ ਆ, ਚਾਹੇ ਮੌਰਗੇਜ ਦੇ ਰਿਹਾ ਤੇ ਚਾਹੇ ਉਹ ਰੈਂਟ ਦੇ ਰਿਹਾ ਆ ਜਾਂ ਹੋਰ ਬਿੱਲ ਬੱਤੀਆਂ ਜਿਹੜੀਆਂ ਉਹਨਾਂ ਨੇ ਦੇਣੀਆਂ ਆ, ਵੀ ਉਸ ਦੇ ਉੱਤੇ ਜਿਹੜੀ ਆ ਉਹ ਕਿਤੇ ਨਾ ਕਿਤੇ ਸਟਾਪ ਲੱਗੇ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਦੇ ਦੁਆਰਾ ਆਲਰੇਡੀ ਲੋਕਾਂ ਨੂੰ ਈਮੇਲਾਂ ਜਾਂ ਇਹ ਦੱਸਿਆ ਜਾ ਰਿਹਾ ਆ ਵੀ ਜੇ ਤੁਹਾਡੀ ਕੋਈ ਲੇਟ ਫੀਸ ਹੈਗੀ ਆ ਜਾਂ ਕੁਝ ਇੱਦਾਂ ਦਾ ਆ, ਉਸ ਦੇ ਵਿੱਚ ਉਹ ਆਲਰੇਡੀ ਕਈ ਛੋਟਾਂ ਜਿਹੜੀਆਂ ਉਹ ਦੇ ਰਹੇ ਆ। ਹਾਲ ਦੀ ਘੜੀ ਉਹ ਟੋਟਲ ਜਿਹੜਾ ਡੈਟ ਆ ਉਸ ਨੂੰ ਫ੍ਰੀ ਨਹੀਂ ਕਰ ਰਹੇ, ਪਰ ਇਹ ਆ ਵੀ ਹਾਂ ਤੁਹਾਨੂੰ ਥੋੜੀ ਬਹੁਤੀ ਜਿਹੜੀ ਰਿਆਇਤ ਦੇ ਰਹੇ ਆ ਵੀ ਹਾਂ ਜੇ ਤੁਸੀਂ ਲੇਟ ਹੋ ਜਾ ਰਹੇ ਆ ਇਸ ਚੀਜ਼ ਦੇ ਵਿੱਚ ਤੁਹਾਨੂੰ ਜਿਹੜੀ ਲੇਟ ਫੀਸ ਆ ਉਹ ਨਹੀਂ ਜਿਹੜੀ ਉਹ ਲਵਾਂਗੇ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਲਵਾਂਗੇ। ਹਾਲ ਦੀ ਘੜੀ ਜਿਹੜਾ ਇਹ ਵੀ ਸਵਾਲ ਹਰਜੋਤ ਸਿੰਘ ਜੀ ਪੁੱਛਿਆ ਜਾ ਰਿਹਾ ਵੀ ਕੀ ਵੈਕਸੀਨ ਕੋਈ ਤਿਆਰ ਆ, ਵੈਕਸੀਨ ਦੀ ਟੈਸਟਿੰਗ ਚੱਲ ਰਹੀ ਆ। ਇੱਕ ਜਿਹੜੀ ਬੀਬੀ ਦੀ ਤਸਵੀਰ ਬਹੁਤ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਘੁੰਮ ਰਹੀ ਆ, ਜਿਹਨੇ ਵਾਸ਼ਿੰਗਟਨ ਦੇ ਵਿੱਚ ਜਾ ਕੇ ਬਿਲਕੁਲ ਤੰਦਰੁਸਤ ਸੀਗੀ, 45 ਸਾਲ ਉਸਦੀ ਉਮਰ ਆ, ਤੇ ਉਹਨੇ ਇੱਕ ਹਿਸਾਬ ਦੇ ਨਾਲ ਆਪਣੇ ਆਪ ਨੂੰ ਮੋਹਰੇ ਕੀਤਾ ਆ ਵੀ ਤੁਸੀਂ ਕੋਈ ਨਹੀਂ ਪਾਓ ਮੇਰੇ ਵਿੱਚ ਜਿਹੜਾ ਕਰੋਨਾ ਵਾਇਰਸ ਹੈ ਕੋਵਿਡ-19 ਪਾਓ ਤੇ ਤੁਸੀਂ ਇਸ ਨੂੰ ਲੈ ਕੇ ਜਿਹੜਾ ਉਹ ਚੈੱਕ ਕਰੋ ਵੀ ਕੀ ਆਪਾਂ ਬਾਅਦ ਦੇ ਵਿੱਚ ਉਹ ਵੈਕਸੀਨ ਲਾ ਕੇ ਚੈੱਕ ਕਰੋ ਵੀ ਕੀ ਇਹ ਠੀਕ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਇਹੋ ਜਿਹੇ ਮੌਕੇ ਇਹ ਸੂਰਬੀਰ ਹੀ ਹੁੰਦੇ ਨੇ, ਇਹ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦੁਨੀਆ ਦੇ ਭਲਾਈ ਦੇ ਲਈ ਜਿਹੜਾ ਅੱਗੇ ਆਏ ਨੇ ਤੇ ਆਪਣੇ ਆਪ ਨੂੰ ਜਿਹੜਾ ਉਹਨਾਂ ਨੇ ਜੋਖਮ ਦੇ ਵਿੱਚ ਪਾਇਆ ਆ। ਨਹੀਂ ਤੇ ਆਪਾਂ ਦੇਖ ਰਹੇ ਹਾਂ ਵੀ ਸਾਰੇ ਜਾਣੇ ਡਰ ਕੇ ਕਿਸ ਤਰੀਕੇ ਦੇ ਨਾਲ ਰਹਿ ਰਹੇ ਹੈਗੇ ਨੇ, ਪਰ ਉਹ ਬਿਲਕੁਲ ਇਹ ਆ ਵੀ ਉਹ ਮੈਡੀਕਲੀ ਸੁਪਰਵਿਜ਼ਨ ਦੇ ਅਧੀਨ ਜਿਹੜਾ ਉਸ ਦੀ ਜਿਹੜੀ ਟੈਸਟਿੰਗ ਹੋਣੀ ਆ। ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਾ ਕੇ ਕਰੋਨਾ ਵਾਇਰਸ ਨੂੰ ਧੱਕੇ ਦੇ ਨਾਲ ਜੱਫੀਆਂ ਜਿਹੜੀਆਂ ਉਹ ਪਾ ਲਈ ਆ। ਸੋ ਬਿਲਕੁਲ ਜਿਹੜੀ ਸਟਾਕ ਮਾਰਕੀਟ ਆ ਉਹ ਹਜੇ ਵੀ ਡਾਊਨ ਜਾ ਰਹੀ ਆ। ਜਦੋਂ ਸ਼ੁਰੂ ਹੋਈ ਸੀ 700 ਦੇ ਕਰੀਬ ਡਾਊਨ ਸੀਗੀ ਤੇ ਹਜੇ ਵੀ ਜਿਹੜੀ ਆ ਕੱਲ ਕਾਫੀ ਜਿਹੜੀ ਡਾਊਨ ਗਈ ਸੀ। ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ DMV ਨੇ ਸਾਰੇ ਹੀ ਟੈਸਟ ਲੈਣੇ ਬੰਦ ਕਰ ਦਿੱਤੇ ਆ ਤੇ ਉਹਨਾਂ ਨੇ ਕਿਸੇ ਨੂੰ ਵੀ DMV 'ਚ ਜਾਣ ਤੋਂ ਜਿਹੜਾ ਆ ਐਂਟਰੀ ਬੈਨ ਕਰਤਾ। 60 ਦਿਨਾਂ ਦੇ ਲਈ ਕੈਲੀਫੋਰਨੀਆ ਦੇ DMV ਓਪਨ ਬੇਸ਼ੱਕ ਦੀ ਰਹਿਣਗੇ, ਪਰ ਲੋਕ ਜਿਹੜੇ ਆ ਉਹ ਅੰਦਰ ਨਹੀਂ ਜਾ ਸਕਦੇ। ਜੀ ਬਿਲਕੁਲ। ਸੋ ਇਹ ਟੋਟਲ ਜਿਹੜਾ ਉਹਨਾਂ ਨੇ ਸ਼ਟ ਡਾਊਨ ਇਸ ਹਿਸਾਬ ਦੇ ਨਾਲ ਕਰ ਦਿੱਤਾ ਹੈ। ਜਿਨ੍ਹਾਂ ਨੇ ਵੀ ਕਹਿੰਦੇ ਜਿਹੜੇ ਕੰਮ ਆਨਲਾਈਨ ਕਰ ਸਕਦੇ ਹੋ ਆਨਲਾਈਨ ਜਿਹੜਾ ਤੁਸੀਂ ਕਰ ਲਓ,
ਪਰ ਉਹਨਾਂ ਨੇ ਨਾਲ 60 ਦਿਨਾਂ ਦੀ ਮੋਹਲਤ ਇਸ ਚੀਜ਼ ਲਈ ਵੀ ਦਿੱਤੀ ਹੈ ਵੀ ਜੇ ਤੁਹਾਡਾ ਡਰਾਈਵਿੰਗ ਲਾਇਸੈਂਸ ਉਹ ਐਕਸਪਾਇਰਡ ਹੈਗਾ ਜਾਂ ID ਤੁਹਾਡੀ ਐਕਸਪਾਇਰਡ ਹੈਗੀ ਆ ਤੇ ਜਾਂ ਜਿਹੜੀ ਰਜਿਸਟ੍ਰੇਸ਼ਨ ਐਕਸਪਾਇਰਡ ਆ 7 ਦਿਨਾਂ ਤੱਕ ਉਹਨਾਂ ਨੇ ਲਾ ਐਨਫੋਰਸਮੈਂਟ ਆਫਿਸਰਸ ਨੂੰ ਆਖਿਆ ਆ ਵੀ ਇਸ ਦੇ ਵੱਲ ਡਿਸਕ੍ਰਿਸ਼ਨ ਜਿਹੜਾ ਅਪਣਾਓ, ਯਾਨੀ ਕਿ ਇਹਨਾਂ ਲੋਕਾਂ ਨੂੰ ਉਸ ਦੇ ਬਾਬਤ ਜਿਹੜੀਆਂ ਟਿਕਟਾਂ ਆ ਉਹ ਨਾ ਦਿੱਤੀਆਂ ਜਾਣ। ਤੇ ਉਹਨਾਂ ਨੇ ਹਰ ਇੱਕ ਨੂੰ ਹੀ ਹੁਣ DMV ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਪੂਰਨ ਤੌਰ ਦੇ ਉੱਤੇ ਸ਼ਟਡਾਊਨ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਆ। ਕੈਲੀਫੋਰਨੀਆ ਦੀਆਂ 58 ਕਾਉਂਟੀਜ਼ ਦੇ ਵਿੱਚੋਂ ਤਕਰੀਬਨ 10-12 ਕਾਉਂਟੀਜ਼ ਨੇ ਆਲਰੇਡੀ ਸ਼ੈਲਟਰ ਇਨ ਪਲੇਸ ਘੋਸ਼ਿਤ ਜਿਹੜਾ ਉਹ ਕਰ ਦਿੱਤਾ ਆ। ਬੇ ਏਰੀਏ ਤੋਂ ਲੈ ਕੇ ਉੱਤੇ ਵਾਲੀਆਂ ਤਕਰੀਬਨ ਸਾਰੀਆਂ ਹੀ ਕਾਉਂਟੀਜ਼ ਜਿਹੜੇ ਸਟਰ ਤੱਕ ਜਿਹੜੀ ਯੋਲੋ ਕਾਉਂਟੀ ਆ, ਯੂਬਾ ਕਾਉਂਟੀ ਆ, ਉਹਨਾਂ ਸਾਰਿਆਂ ਨੇ ਉੱਥੋਂ ਤੱਕ ਤਕਰੀਬਨ ਸਾਰਿਆਂ ਨੇ ਸ਼ੈਲਟਰ ਇਨ ਪਲੇਸ ਆ। ਅਜੇ ਉਹਦਾ ਸੈਕਰਾਮੈਂਟੋ ਇਲਾਕੇ ਦੇ ਵਿੱਚ ਸ਼ੈਲਟਰ ਇਨ ਪਲੇਸ ਨਹੀਂ ਕੀਤਾ, ਉਸ ਦੇ ਵਿੱਚ ਉਹਨਾਂ ਨੇ ਡਾਇਰੈਕਟਿਵ ਜਾਰੀ ਕੀਤੇ ਆ ਵੀ ਤੁਸੀਂ ਘਰਾਂ ਦੇ ਵਿੱਚ ਰਹੋ। ਪਰ ਜਿਸ ਹਿਸਾਬ ਦੇ ਨਾਲ ਇਹ ਸਾਰੇ ਪਾਸੇ ਇਰਦ ਗਿਰਦ ਵੀ ਹੋ ਰਿਹਾ, ਮੈਨੂੰ ਲੱਗਦਾ ਇੱਧਰ ਸੈਕਰਾਮੈਂਟੋ ਦੀ ਕਾਉਂਟੀ ਦੇ ਵਿੱਚ ਵੀ ਸ਼ੈਲਟਰ ਇਨ ਪਲੇਸ ਜਲਦ ਹੀ ਜਿਹੜਾ ਘੋਸ਼ਿਤ ਆ ਉਹ ਕੀਤਾ ਜਾ ਸਕਦਾ ਹੈ। ਸੋ ਬਿਲਕੁਲ ਟਰੱਕਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਆਪਣੇ ਕਿਉਂਕਿ ਕਮਿਊਨਿਟੀ ਦੇ ਆਪਣੇ ਭੈਣ ਭਰਾ ਜਿਹੜੇ ਇਸ ਇੰਡਸਟਰੀ 'ਚ ਹੈਗੇ ਆ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ, ਖਾਸ ਕਰਕੇ ਰੈਸਟੋਰੈਂਟਸ ਫੂਡ ਦੇ ਉੱਤੇ। ਪੈਨਸਿਲਵੇਨੀਆ ਸਟੇਟ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਟਰੱਕ ਸਟਾਪ ਬੰਦ ਕੀਤੇ ਗਏ ਸੀ ਖਾਣੇ ਵਾਲੇ। ਸੋ ਉਹਨੂੰ ਲੈ ਕੇ ਆਪਾਂ ਹੁਣ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਫਿਰ ਟਰੱਕਿੰਗ ਨਾਲ ਰਿਲੇਟਡ ਜਿੰਨੇ ਵੀ ਇਸ਼ੂਜ਼ ਹੈਗੇ ਆ ਉਹ ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜਨਗੇ ਫ੍ਰਿਜ਼ਨੋ ਤੋਂ। ਸੋ ਹੁਣ ਆਪਾਂ ਇੱਕ ਲੈਂਦੇ ਆ ਨਿੱਕੀ ਜਿਹੀ ਬ੍ਰੇਕ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਦਵੀ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੇਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। Smile and shine। ਮੰਮੀ ਏਸੀ ਲਾਓ ਬਹੁਤ ਗਰਮੀ ਆ। ਨਾ ਪੁੱਤ ਏਸੀ ਨਹੀਂ ਲਾਉਣਾ, ਪਤਾ ਕਿੰਨਾ ਬਿੱਲ ਆਉਣਾ ਆ। ਤੇਰਾ ਡੈਡੀ ਗੁੱਸੇ ਹੋਊ।
ਪਰ ਮੰਮੀ ਗਰਮੀਆਂ 'ਚ ਏਸੀ ਨਹੀਂ ਲਾਉਣ ਦਿੰਦੇ ਤੇ ਸਰਦੀਆਂ 'ਚ ਹੀਟ। ਭਗਵਾਨਡੀਆਂ ਵਾਂਗੂ ਬਲੂ ਬ੍ਰਾਈਟ ਦਾ ਫ੍ਰੀ ਸੋਲਰ ਸਿਸਟਮ ਨਹੀਂ ਲਵਾ ਸਕਦੇ? ਬਲੂ ਬ੍ਰਾਈਟ ਇੰਕ ਇੱਕੋ ਇੱਕ ਕੈਲੀਫੋਰਨੀਆ ਦੀ ਕੰਪਨੀ ਹੈ ਜੋ ਕਿ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦਿੰਦੀ ਹੈ। ਇਸ ਤੋਂ ਪਹਿਲਾਂ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਵੱਖ ਸੋਲਰ ਕੰਪਨੀ ਦੇ ਨਾਲ ਇਕਰਾਰ ਕਰੋ। ਇੱਕ ਵਾਰੀ ਬਲੂ ਬ੍ਰਾਈਟ ਇੰਕ ਸੋਲਰ ਵਾਲਿਆਂ ਨੂੰ ਕਾਲ ਕਰਕੇ ਮੁਫਤ ਸਲਾਹ ਲਓ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਕਿੱਦਾਂ ਫ੍ਰੀ ਸੋਲਰ ਸਿਸਟਮ ਲਗਵਾ ਸਕਦੇ ਹੋ। ਕਾਲ ਜਾਂ ਟੈਕਸਟ ਕਰੋ ਬਲੂ ਬ੍ਰਾਈਟ ਇੰਕ ਸੋਲਰ ਵਾਲੇ ਰਾਜ ਨੂੰ 916 847 1634 9168471634। ਪੰਜਾਬੀ, ਅੰਗਰੇਜ਼ੀ, ਹਿੰਦੀ ਦੇ ਵਿੱਚ ਗੱਲ ਕਰ ਸਕਦੇ ਨੇ। ਕਾਲ 1-800-564-4765 ਜਾਂ ਵੈਬਸਾਈਟ ਵਿਜ਼ਿਟ ਕਰੋ bluebrightinc.com। ਅੱਜ ਹੀ ਫ੍ਰੀ ਸੋਲਰ ਸਿਸਟਮ ਲਗਵਾਉਣ ਦੇ ਲਈ ਕਾਲ ਰਾਜ 9168471634। ਥੈਂਕ ਯੂ ਬਲੂ ਬ੍ਰਾਈਟ। ਹੁਣ ਸਾਡਾ ਪਰਿਵਾਰ ਵੀ ਖੁਸ਼ ਅਤੇ ਆਰਾਮ ਨਾਲ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਜੀ, ਜੀ ਆਇਆਂ ਨੂੰ। ਧੰਨਵਾਦ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਹੁਣ ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜ ਚੁੱਕੇ ਆ। ਰਮਨ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਰਮਨ ਸਿੰਘ ਜੀ, ਹੁਣ ਆਪਾਂ ਦੱਸੀਏ ਪਈ ਜਿਹੜੀਆਂ ਟਰੱਕਿੰਗ ਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਕਰੋਨਾ ਵਾਇਰਸ ਨੂੰ ਲੈ ਕੇ, ਖਾਸ ਕਰਕੇ FMCSA ਵਾਲਾ ਆਵਰਸ ਆਫ ਆਪਰੇਸ਼ਨ, ਉਹ ਥੋੜਾ ਡਿਟੇਲ 'ਚ ਸਾਡੇ ਸਰੋਤਿਆਂ ਨੂੰ ਪਤਾ ਚੱਲ ਜਾਏ। ਬਿਲਕੁਲ ਜੀ। ਜਿਹੜੀ FMCSA ਨੇ ਜਿਹੜੀ ਨਵੀਂ ਐਕਸਪੈਂਡਡ ਆਵਰਸ ਆਫ ਸਰਵਿਸ ਜਿਹੜੀ ਇਮਰਜੈਂਸੀ ਡਿਕਲੇਰੇਸ਼ਨ ਹੈ ਉਹ ਕੀਤੀ ਆ 18 ਮਾਰਚ ਨੂੰ ਉਹਨੂੰ ਰਿਲੀਜ਼ ਕੀਤਾ ਹੈ। ਜਿਹੜੀ ਕਿ ਜੇ ਉਹਨੂੰ ਆਪਾਂ ਕਲੀਅਰਲੀ ਉਹਦੇ ਵਿੱਚ ਮੈਂ ਪੜ੍ਹਾ, ਹੁਣ ਥੋੜ੍ਹਾ ਜਿਹਾ ਮੈਨੂੰ ਡੀਟੇਲ ਦੇ ਵਿੱਚ ਜੇ ਪੜ੍ਹਨ ਦੀ ਇਜਾਜ਼ਤ ਹੈ ਤਾਂ ਉਹ ਮੈਂ ਪੜ੍ਹ ਕੇ ਦੱਸ ਦਿੰਦਾ ਕਿ ਮੈਡੀਕਲ ਸਪਲਾਈਜ਼ ਐਂਡ ਇਕੁਇਪਮੈਂਟ ਰਿਲੇਟਡ ਟੂ ਟੈਸਟਿੰਗ, ਡਾਇਗਨੋਸਿਸ ਐਂਡ ਟ੍ਰੀਟਮੈਂਟ ਆਫ COVID-19, ਇਹ ਪਹਿਲੀ ਕੰਡੀਸ਼ਨ ਹੈਗੀ ਆ। ਦੂਜੀ ਹੈਗੀ ਹੈ ਸਪਲਾਈਜ਼ ਐਂਡ ਇਕੁਇਪਮੈਂਟ ਨੈਸੈਸਰੀ ਫॉर ਕਮਿਊਨਿਟੀ ਸੇਫਟੀ, ਸੈਨੀਟੇਸ਼ਨ ਐਂਡ ਪ੍ਰੀਵੈਂਸ਼ਨ ਆਫ ਕਮਿਊਨਿਟੀ ਟ੍ਰਾਂਸਮਿਸ਼ਨ ਆਫ COVID-19 such as mask, gloves, hand sanitizer, soap ਤੇ disinfectant। ਉਸ ਤੋਂ ਅਗਲੀ ਜਿਹੜੀ ਹੈਗੀ ਹੈ ਜੀ ਫੂਡ, ਪੇਪਰ ਪ੍ਰੋਡਕਟ ਐਂਡ ਅਦਰ ਗਰੋਸਰੀਜ਼ ਫॉर emergency restocking of distribution centers or stores, immediate critical raw materials such as paper, plastic or alcohol that are required to be used for the manufacturing of essential items, fuel, equipment, supplies and person necessary to establish and manage temporary housing quarantine। ਇਹਦੇ ਤੇ ਅੱਗੇ ਹੈਗੀ ਜੀ ਪਰਸਨ ਡੈਜ਼ਿਗਨੇਟਡ ਬਾਈ ਫੈਡਰਲ, ਸਟੇਟ, ਲੋਕਲ ਅਥਾਰਟੀਜ਼, ਮੈਡੀਕਲ ਆਈਸੋਲੇਸ਼ਨ ਤੇ ਕੁਆਰੰਟਾਈਨ ਪਰਪਸਿਸ। ਤੇ ਲਾਸਟ ਹੈਗੀ ਹੈ ਪਰਸਨ ਨੈਸੈਸਰੀ ਟੂ ਪ੍ਰੋਵਾਈਡ ਅਦਰ ਮੈਡੀਕਲ ਐਂਡ ਐਮਰਜੈਂਸੀ ਸਰਵਿਸਿਜ਼। ਇਹਦੇ ਵਿੱਚ ਜਿਹੜੀ ਐਕਸਪੈਂਸ਼ਨ ਕੀਤੀ ਗਈ ਹੈ, ਜਿੱਦਾਂ ਕਿ ਆਪਾਂ ਪਿਛਲੇ ਵੀਕ 'ਚ ਦੱਸਿਆ ਸੀ ਜਦੋਂ ਇਹ ਸ਼ੁਰੂ ਹੋਇਆ ਸੀਗਾ, ਕਿ ਇੱਕ ਜਿਹੜਾ ਆਪਾਂ ਡਿਸਟਰੀਬਿਊਸ਼ਨ ਸੈਂਟਰ ਨੂੰ ਇਨਕਲੂਡ ਨਹੀਂ ਸੀ ਕੀਤਾ ਪਿਛਲੀ ਵਾਰੀ, ਕਿ ਡਿਸਟਰੀਬਿਊਸ਼ਨ ਸੈਂਟਰ ਜਿਹੜਾ ਆ ਉਹ ਨਾ ਕੀ ਲੈਂਦੇ ਕਿ ਉਹ ਇਨਕਲੂਡ ਨਹੀਂ ਗਾ। ਜਿਸ ਸਟ੍ਰੇਟ ਤੁਸੀਂ ਸਟੋਰ ਤੇ ਜਾਂਦੇ ਆ ਤੇ ਉਹ ਇਨਕਲੂਡ ਆ। ਹੁਣ ਇਸ ਵੇਲੇ ਡਿਸਟਰੀਬਿਊਸ਼ਨ ਸੈਂਟਰ ਨੂੰ ਇਨਕਲੂਡ ਕਰ ਦਿੱਤਾ ਗਿਆ ਆ। ਜਿਹੜੇ ਦੂਸਰੇ ਹੈਗੇ ਕਿ ਇਮੀਡੀਏਟ ਜਿਹੜੇ ਰॉ ਮਟੀਰੀਅਲ ਹੈਗੇ ਆ, ਕੋਈ ਵੀ ਪੇਪਰ, ਪਲਾਸਟਿਕ, ਅਲਕੋਹਲ ਜਾਂ ਕੁਛ ਵੀ ਉੱਦਾਂ ਦਾ ਹੈਗਾ, ਉਹ ਵੀ ਵਿੱਚ ਇਨਕਲੂਡ ਕਰ ਦਿੱਤਾ ਗਿਆ। ਫਿਊਲ ਨੂੰ ਇਨਕਲੂਡ ਕੀਤਾ ਗਿਆ, ਫਿਊਲ ਡਿਲੀਵਰੀ ਨੂੰ ਵਿੱਚ ਇਨਕਲੂਡ ਕੀਤਾ ਗਿਆ। ਕਾਫੀ ਚੀਜ਼ਾਂ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਵਿੱਚ ਇਨਕਲੂਡ ਕੀਤੀਆਂ ਗਈਆਂ। ਪਰ ਹੁਣ ਜਿੱਦਾਂ ਕਿ ਤੁਸੀਂ ਹਰਜੋਤ ਭਾਈ ਦੱਸਿਆ ਕਿ ਜਿਹੜੀ ਫੀਮਾ ਹੈਗੀ ਆ, ਫੀਮਾ ਇਜ਼ ਟੇਕਨ ਓਵਰ, ਕਿ ਜਿਹੜਾ ਇਹ ਰਿਲੀਫ ਵਰਕ ਹੈਗਾ ਉਹ ਫੀਮਾ ਦੇ ਅੰਡਰ ਜਾਊਗਾ। ਸੋ ਹੁਣ ਤੁਹਾਨੂੰ ਜਿਹੜੇ ਇਹ ਲੋਡ ਹੈਗੇ ਆ, ਮੇਨ ਇਸ਼ੂ ਹੈਗਾ, ਅੱਜ ਵੀ ਗੱਲ ਹੋ ਰਹੀ ਸੀਗੀ ਕਿ ਸਾਨੂੰ ਈਮੇਲ ਆਈ ਆ ਕਿ ਸਾਡਾ ਜਿਹੜਾ ਲੋਡ ਹੈਗਾ ਉਹ ਇਹਦੇ ਰਿਲੀਫ ਵਰਕ ਦੇ ਥੱਲੇ ਇਨਕਲੂਡਡ ਹੈਗਾ। ਵੱਲ ਮੈਂ ਇੱਕ ਚੀਜ਼ ਦੱਸਾਂ ਕਿ ਜਦੋਂ ਫੀਮਾ ਦੇ ਲੋਡ ਜਾਂਦੇ ਆ ਜਾਂ ਜਦੋਂ ਇੱਦਾਂ ਰਿਲੀਫ ਵਰਕ ਦੇ ਲੋਡ ਜਾਂਦੇ ਆ ਤੇ ਸ਼ਿਪਰ ਦੇ ਕੋਲੋਂ ਤੁਹਾਨੂੰ ਪੇਪਰ ਵਰਕ ਦਿੱਤਾ ਜਾਂਦਾ ਆ ਉਸ ਐਗਜ਼ਾਮਸ਼ਨ ਦਾ, ਉਸ ਸਰਟੀਫਿਕੇਸ਼ਨ ਦਾ, ਕਿ ਇਹ ਲੋਡ ਜਿਹੜਾ ਇਹ ਸਰਟੀਫਾਈਡ ਹੈਗਾ, ਇਹ ਅੰਡਰ ਰਿਲੀਫ ਜਾ ਰਿਹਾ ਹੈਗਾ। ਸੋ ਕੋਈ ਵੀ ਆਪੇ ਅਜ਼ਿਊਮ ਕਰਕੇ ਲੋਡ ਨਾ ਲੈ ਕੇ ਜਾਵੇ ਕਿ ਮੇਰਾ ਲੋਡ ਠੀਕ ਹੈ, ਮੇਰੇ ਕੋਲ ਗਰੋਸਰੀ ਹੈਗੀ ਆ ਤੇ ਇਹ ਰਿਲੀਫ ਵਰਕ ਲਈ ਜਾ ਰਹੀ ਆ। ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਲੋਡ ਚੁੱਕਣਾ ਆ, ਲੋਡ ਲੈਣਾ ਆ,
ਉਦੋਂ ਤੁਸੀਂ ਆਪਣੇ ਬ੍ਰੋਕਰ ਕੋਲੋਂ, ਸ਼ਿਪਰ ਕੋਲੋਂ, ਕਿਸੇ ਕੋਲੋਂ ਵੀ ਜਿਹੜੀ ਕਨਫਰਮੇਸ਼ਨ ਆ, ਰਿਟਨ ਕਨਫਰਮੇਸ਼ਨ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਆ ਜਦੋਂ ਤੁਸੀਂ ਲੋਡ ਚੁੱਕਣਾ ਆ। ਨਾ ਕਿ ਤੁਹਾਨੂੰ ਇੱਕ ਈਮੇਲ ਹੋਣੀ ਚਾਹੀਦੀ ਆ ਬ੍ਰੋਕਰ ਦੀ ਕਿ ਠੀਕ ਹੈ ਜੀ ਤੁਹਾਡਾ ਲੋਡ ਕਵਰਡ ਆ। ਈਮੇਲ ਤਾਂ ਕੋਈ ਵੀ ਪਾ ਦੂਗਾ। ਕੱਲ੍ਹ ਨੂੰ ਜਦੋਂ ਤੁਸੀਂ ਡਿਫਾਲਟ 'ਚ ਚਲੇ ਗਏ ਤੇ ਜਾਂ ਤੁਸੀਂ ਵਾਇਲੇਸ਼ਨ 'ਚ ਚਲੇ ਗਏ, ਉਦੋਂ ਫਿਰ ਉਹ ਬੰਦਾ ਕੰਮ ਨਹੀਂ ਕਰਦਾ ਹੁੰਦਾ ਉਸ ਕੰਪਨੀ ਦੇ ਵਿੱਚ। ਉਹ ਕਹਿੰਦੇ ਜੀ ਉਹ ਚਲਾ ਗਿਆ ਜਿਹੜਾ ਤੁਹਾਨੂੰ ਈਮੇਲ ਕਰਕੇ ਗਿਆ ਸੀਗਾ। ਸੋ ਇਸ ਚੀਜ਼ ਨੂੰ ਬਹੁਤ ਧਿਆਨ 'ਚ ਰੱਖਿਓ। ਇਸ ਚੀਜ਼ 'ਚ ਨਾ ਆਇਓ ਕਿ ਸਾਰੇ ਜਣੇ ਆਪਣੇ ਆਪ ਨੂੰ ਕਵਰਡ ਕਰ ਲਓ ਕਿ ਇਸੇ ਚੀਜ਼ ਦੇ ਵਿੱਚ ਕਵਰ ਹੋਵੇ। ਤੇ ਇੱਕ ਹੋਰ ਹਰਜੋਤ ਭਾਜੀ ਕੀ ਬਹੁਤ ਜ਼ਰੂਰੀ ਗੱਲ ਹੈ ਕਿ ਜੇ ਤੁਹਾਡੀ ਕੰਪਨੀ ਜਿਹੜੀ ਆ ਇਸ ਵੇਲੇ ਆਵਰਸ ਆਫ ਸਰਵਿਸ ਜਾਂ ਕਿਸੇ ਰੀਜ਼ਨ ਕਰਕੇ ਵੀ ਆਊਟ ਆਫ ਸਰਵਿਸ ਹੈਗੀ ਆ, ਤੇ ਇਸ ਆਊਟ ਆਫ ਸਰਵਿਸ ਤੋਂ ਤੁਹਾਨੂੰ ਇਸ ਆਵਰਸ ਆਫ ਸਰਵਿਸ ਦੀ ਰਿਲੀਫ ਨਹੀਂ ਮਿਲ ਸਕਦੀ। ਸੋ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਆਪਣੀ ਕਿਉਰ ਨਹੀਂ ਕਰਦੇ ਕੰਪਨੀ ਦੀ ਜਿਹੜੀ ਪ੍ਰੋਬਲਮ ਹੈਗੀ ਆ, ਉਨੀ ਦੇਰ ਤੱਕ ਤੁਹਾਡੀ ਕੰਪਨੀ ਆਊਟ ਆਫ ਸਰਵਿਸ ਹੀ ਰਹੂਗੀ। ਜੀ ਤੇ ਇੱਕ ਇਸ਼ੂ ਰਮਨ ਭਾਜੀ ਜਿਹੜਾ ਬਹੁਤ ਮੇਨ ਟਰੱਕਰਸ ਨੂੰ ਆ ਰਿਹਾ ਆ, ਜਿਹੜੇ ਰੈਸਟੋਰੈਂਟਸ ਆ, ਜਿਹੜੇ ਟਰੱਕ ਸਟਾਪਸ ਆ, ਉੱਥੇ ਬੰਦ ਕੀਤੇ ਗਏ ਹੈਗੇ ਆ ਜਿਹੜੇ ਅੰਦਰ ਖਾਣ ਲਈ। ਤੇ ਦੂਸਰਾ ਜੇ ਕਈ ਵਾਰੀ ਜਿਹੜਾ ਡਰਾਈਵ ਥਰੂ ਹੁੰਦਾ ਹੈਗਾ, ਕਿਉਂਕਿ ਟਰੱਕ ਵਾਲਾ ਤਾਂ ਉੱਥੇ ਜਾ ਨਹੀਂ ਸਕਦਾ। ਮੈਂ ਇੱਕ ਜਗ੍ਹਾ ਦੇਖ ਰਿਹਾ ਸੀ ਪੁਲਿਸ ਵਾਲੇ ਨੇ ਬਾਈ ਕਰਕੇ ਟਰੱਕਰ ਨੂੰ ਜਿਹੜਾ ਫੂਡ ਲੈ ਕੇ ਦਿੱਤਾ। ਸੋ ਇਦਾਂ ਦੀ ਵੀ ਹੈਲਪ ਹੋ ਰਹੀ, ਉਹਦੇ ਬਾਰੇ ਥੋੜਾ ਕੀ ਅਪਡੇਟਸ ਆ? ਜੀ ਉਹਦੇ ਬਾਰੇ ਦੇਖੋ, ਵੀ ਆਰ ਟਰਾਈਂਗ ਟੂ ਰੀਚ ਆਊਟ ਕਿ FMCSA ਨੂੰ ਈਮੇਲਸ ਲਿਖੀਆਂ ਹੈਗੀਆਂ ਕਿ ਯੂ نو ਵਾਟ ਇਜ਼ ਗੋਇੰਗ ਔਨ, ਕਿਉਂਕਿ ਇਹਦੀ ਜਿਹੜੀ ਇਸ਼ੂ ਹੈਗਾ ਆ, ਇਹ ਇਸ਼ੂ ਹੈਗਾ ਕਿ ਜਿਹੜੀ ਡਾਈਨਿੰਗ ਹੈਗਾ, ਡੈਫੀਨੇਟਲੀ ਡਾਈਨਿੰਗ ਜਿਹੜਾ ਬੰਦ ਹੈਗਾ ਆ ਸਾਰੇ ਪਾਸੇ। ਬਟ ਜਿਹੜੇ ਟਰੱਕ ਸਟਾਪਸ ਹੈਗੇ ਆ ਉਹਨਾਂ ਨੂੰ ਵੀ ਰੀਚ ਆਊਟ ਹੋ ਰਿਹਾ ਕਿ ਯੂ نو ਬਹੁਤ ਟਰੱਕ ਸਟਾਪ ਜਿਹੜੇ FMCSA ਨੇ ਕਿਹਾ ਕਿ ਟਰੱਕ ਸਟਾਪ ਓਪਨ ਰਹਿਣੇ ਚਾਹੀਦੇ ਆ। FMCSA ਵੱਲੋਂ ਉਹ ਇੰਸਟਰਕਸ਼ਨਸ ਹੈਗੀਆਂ। ਬਟ ਕਈ ਜਿਹੜੇ ਲੋਕਲ ਕਾਊਂਟੀਜ਼, ਲੋਕਲ ਸਿਟੀਜ਼ ਹੈਗੇ ਆ, ਉਹਨਾਂ ਦੇ ਵਿੱਚ ਕਿੱਦਾਂ ਦਾ ਵਰਤੀਰਾ ਚੱਲ ਰਿਹਾ ਹੈਗਾ, ਇਸ ਕਰਕੇ ਕਿਉਂਕਿ ਇੱਕ ਦਾ ਭਗਦੜ ਮਚ ਗਈ ਆ ਕਿ ਕੀ ਹੋ ਰਿਹਾ ਕਿਤੇ, ਕਿਉਂਕਿ ਜਿਹੜਾ ਫੈਡਰਲ ਲਾਅ ਹੈਗਾ ਤੇ ਜਿਹੜਾ ਲੋਕਲ ਸਿਟੀਜ਼ ਦਾ ਲਾਅ ਹੈਗਾ, ਕਾਊਂਟੀਜ਼ ਦਾ ਹੈਗਾ, ਉਹ ਸਾਰਾ ਕੁਝ ਕਲੈਸ਼ ਕਰ ਰਿਹਾ ਹੈਗਾ ਇਸ ਵੇਲੇ ਇੱਕ ਦੂਜੇ ਦੇ ਨਾਲ। ਸੋ ਰੈਸਟ ਏਰੀਆਜ਼ ਦਾ ਵੀ ਪਤਾ ਲੱਗ ਰਿਹਾ ਕਿ ਬਹੁਤ ਜਗ੍ਹਾ ਤੇ ਰੈਸਟ ਏਰੀਆਜ਼ ਜਿਹੜੇ ਹੈਗੇ ਆ ਕਿ ਉਹ ਬੰਦ ਕੀਤੇ ਜਾ ਚੁੱਕੇ ਆ, ਜਾਂ ਉਹਨਾਂ ਦੇ ਵਿੱਚ ਰੈਸਟ ਰੂਮ ਦੀ ਫੈਸਿਲਿਟੀ ਜਿਹੜੀ ਉਹ ਨਹੀਂ। ਔਰ ਖਾਸ ਕਰਕੇ ਜਿਹੜੇ ਸ਼ਿਪਰਸ ਹੈਗੇ ਆ, ਸ਼ਿਪਰਸ ਨਹੀਂ ਯੂਜ਼ ਕਰਨ ਦੇ ਰਹੇ, ਸ਼ਿਪਰਸ ਦੇ ਰਿਸੀਵਰ ਜਿਹੜੇ ਆ ਯੂਜ਼ ਨਹੀਂ ਕਰਨ ਦੇ ਰਹੇ ਆਪਣੇ ਰੈਸਟ ਰੂਮ। ਔਰ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਲੋਡਿੰਗ ਅਨਲੋਡਿੰਗ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਕਿਉਂਕਿ ਅੰਦਰ ਉਹਨਾਂ ਦੇ ਕੋਲ ਕੰਮ ਕਰਨ ਵਾਲੇ ਬੰਦੇ ਉਨੇ ਨਹੀਂ ਹੈਗੇ। ਸੋ ਇਸ ਸਮੇਂ ਦੇ ਵਿੱਚ ਸਾਰੇ ਜਾਣੇ ਇੱਕ ਤਾਂ ਥੋੜ੍ਹੀ ਜਿਹੀ ਕਾਮ ਰਹੋ, ਥੋੜ੍ਹਾ ਜਿਹਾ ਧਿਆਨ ਰੱਖੋ ਕਿ ਕੋਈ ਵੀ ਫਰਸਟ੍ਰੇਸ਼ਨ, ਕੋਈ ਵੀ ਐਸੀ ਚੀਜ਼ ਨਾ ਕਰੋ, ਗੁੱਸੇ ਨਾ ਹੋ ਜਾਂ ਕੋਈ ਐਸਾ ਨਾ ਕਰੋ ਕਿ ਜਿਹਦੇ ਨਾਲ ਕੋਈ ਤੁਹਾਡਾ ਨੁਕਸਾਨ ਹੋਵੇ। ਸੋ ਜਿੱਦਾਂ ਜਿੱਦਾਂ ਇਹ ਇਸ਼ੂਜ਼ ਜਿਹੜੇ ਸਾਹਮਣੇ ਆ ਰਹੇ ਆ, ਕਿਉਂਕਿ ਇੱਕ ਐਸਾ ਵਕਤ ਆਇਆ ਕਿ ਜਿਹੜਾ ਆਪਾਂ ਕਿਸੇ ਨੇ ਵੀ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਇੱਦਾਂ ਦਾ ਵਕਤ ਇੱਦਾਂ ਦੀ ਕੰਟਰੀ 'ਚ ਵੀ ਆ ਸਕਦਾ ਆ। ਸੋ ਇਹੋ ਜਿਹੀ ਚੀਜ਼ ਆਈ ਹੈ ਜਿਹਦੇ ਵਿੱਚ ਕਿ ਮੇਰੇ ਖਿਆਲ ਦੇ ਵਿੱਚ ਹਰ ਇੱਕ ਬੰਦੇ ਨੂੰ ਖੁਦ ਐਫਰਟ ਕਰਨੀ ਚਾਹੀਦੀ ਹੈ। ਜੇ ਕਿਤੇ ਠੀਕ ਹੈ, ਡੈਫੀਨੇਟਲੀ ਮੈਂ ਅੰਡਰਸਟੈਂਡ ਕਰਦਾ ਆ ਕਿ ਸਾਡੇ ਵੀ ਬੰਦੇ ਬੱਚੇ ਸਾਰੇ ਜਿਹੜੇ ਆ ਉਹ ਹੈਗੇ ਬਾਹਰ ਆ, ਟਰੱਕਰ ਹੈਗੇ ਆ। ਮੇਰਾ ਬੇਟਾ ਖੁਦ ਇਸ ਵੇਲੇ ਰੋਡ ਤੇ ਆ। ਔਰ ਇਸ ਚੀਜ਼ ਨੂੰ ਅਸੀਂ ਬੜੀ ਸਿੰਸੀਅਰਲੀ ਲੈ ਰਹੇ ਹਾਂ ਕਿ ਇਹ ਚੀਜ਼ ਜਿਹੜੀ ਆ ਇਹ ਬਿਲਕੁਲ ਇੱਕ ਨਵੀਂ ਚੀਜ਼ ਹੈ ਸਾਰਿਆਂ ਦੀ, ਇੱਕ ਨਵੇਂ ਸਿਰੇ ਤੋਂ ਇਹ ਸਾਰਾ ਕੁਝ ਕਰਨ ਦੀ ਲੋੜ ਆ। ਡੈਫੀਨੇਟਲੀ ਜਿਹੜੀਆਂ ਆਵਾਜ਼ਾਂ ਸੁਣੀਆਂ ਨਹੀਂ ਜਾ ਰਹੀਆਂ, ਪਰ ਖੁਦ ਦੀ ਰਿਸਪੋਂਸਿਬਿਲਿਟੀ ਜਾਰੀ ਸਮਝੋ। ਇਹ ਨਾ ਸਮਝੋ ਕਿ ਕੋਈ ਮੈਨੂੰ ਆਣ ਕੇ ਕਵੇ ਤੇ ਮੈਂ ਕਰੂੰਗਾ। ਆਪਣੀ ਰਿਸਪੋਂਸਿਬਿਲਿਟੀ, ਆਪਣੀ ਕਾਮਨ ਸੈਂਸ ਪਹਿਲਾਂ ਯੂਜ਼ ਕਰੋ ਕਿ ਇਹ ਚੀਜ਼ ਠੀਕ ਆ। ਜੇ ਤੁਹਾਡਾ ਦਿਲ ਕਹਿੰਦਾ, ਤੁਹਾਡੀ ਕਾਮਨ ਸੈਂਸ ਕਹਿੰਦੀ ਹੈ ਕਿ ਉਹ ਚੀਜ਼ ਠੀਕ ਨਹੀਂ ਕੀ ਕਰਨੀ, ਤੇ ਉਹਨੂੰ ਨਾ ਕਰੋ। ਜੀ ਬਿਲਕੁਲ ਬਿਲਕੁਲ। ਇਸ ਚੀਜ਼ ਦੇ ਵਿੱਚ ਇਹ ਆ ਵੀ ਜਿੱਦਾਂ ਹੁਣ ਸਾਰੇ ਜਾਣੇ ਜਿੰਨੇ ਵੀ ਹੈਗੇ ਨੇ ਅਧਿਕਾਰੀ, ਉਹ ਇਹੀ ਕਹਿ ਰਹੇ ਨੇ ਵੀ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਕਿਸੇ ਤੋਂ ਕਰੋਨਾ ਵਾਇਰਸ ਤੋਂ ਬਚਣਾ ਆ। ਇਸ ਹਿਸਾਬ ਨਾਲ ਸੋਚੋ ਵੀ ਜੇ ਤੁਹਾਨੂੰ ਕਰੋਨਾ ਵਾਇਰਸ ਹੋਇਆ ਹੋਵੇ ਤੇ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਪਰਿਵਾਰ ਨੂੰ, ਦੂਜੇ ਲੋਕਾਂ ਨੂੰ ਕਿੱਦਾਂ ਉਸ ਤੋਂ ਜਿਹੜਾ ਬਚਾਉਣਾ ਆ। ਸੋ ਉਸ ਹਿਸਾਬ ਦੇ ਨਾਲ ਜਿਹੜੇ ਕਹਿੰਦੇ ਪ੍ਰੀਕਾਸ਼ਨਸ ਜਿਹੜੇ ਉਹ ਲਓ। ਸੋ ਅਦਰਵਾਈਜ਼ ਸਿਚੁਏਸ਼ਨ ਜਿਹੜੀ ਬੈਡ ਹੋ ਸਕਦੀ ਆ। ਇਹ ਸ਼ੈਲਟਰ ਇਨ ਪਲੇਸ 3 ਵੀਕ ਦੇ ਲਈ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਲਾਉਣ ਦਾ ਮਕਸਦ ਇਹੀ ਆ ਵੀ ਇੱਕ ਦੂਜੇ ਦੇ ਨਾਲ ਜਿਹੜੀ ਆ ਉਹ ਦੂਰ ਤੁਸੀਂ ਰਹੋ। ਤੁਸੀਂ ਜਿਹੜੇ ਵੀ ਜਿੰਨਾ ਵੀ ਥਾਵਾਂ ਦੇ ਉੱਤੇ ਅਜੇ ਵੀ ਡਰਾਈਵ ਕਰ ਰਹੇ ਨੇ ਜਾਂ ਆਪਣੀ ਸਿਟੀਜ਼ ਦੇ ਵਿੱਚ ਕਰਦੇ ਹੋ, ਅਸੈਂਸ਼ੀਅਲ ਬਿਜ਼ਨਸ ਤੇ ਜਾ ਰਹੇ ਹੋ, ਉੱਥੇ ਉਹ ਤੁਸੀਂ ਦੇਖ ਰਹੇ ਹੋਣੇ ਹੋ ਜਿੰਨਾ ਉੱਤੇ ਅਕਸਰ ਟਾਈਮ ਦੱਸਿਆ ਜਾਂਦਾ ਵੀ ਇੱਥੇ ਪਹੁੰਚਣ ਦੇ ਲਈ ਇੰਨੇ ਮਿੰਟ ਆ। ਉੱਥੇ ਇਹੀ ਲਿਖਿਆ ਵੀ ਭਾਈ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਬਣਾ ਕੇ ਰੱਖੋ। ਘੱਟੋ ਘੱਟ 6 ਫੁੱਟ ਦਾ ਫਾਸਲਾ ਜਦੋਂ ਤੁਸੀਂ ਪਬਲਿਕ ਦੇ ਵਿੱਚ ਵੀ ਜਾਂਦੇ ਆ, ਇੱਕ ਦੂਜੇ ਦੇ ਉੱਤੋਂ ਬਣਾ ਕੇ ਰੱਖੋ। ਹਰਜੋਤ ਸਿੰਘ ਜੀ ਨੇ ਵੀ ਇਸ ਦੇ ਉੱਤੇ ਆਈ ਥਿੰਕ ਜ਼ਿਕਰ ਕੀਤਾ ਸੀ
ਕੈਲੀਫੋਰਨੀਆ ਦੇ ਵਿੱਚ 33% ਅਨਇੰਪਲੋਇਮੈਂਟ ਦੇ ਕਲੇਮ ਵਧੇ ਨੇ ਜੀ। ਤੇ ਵਾਸ਼ਿੰਗਟਨ ਦੇ ਵਿੱਚ 124% ਜਿਹੜੇ ਅਨਇੰਪਲੋਇਮੈਂਟ ਦੇ ਜਿਹੜੇ ਕੇਸ ਆ ਆਲਰੇਡੀ ਉੱਥੇ ਵੱਧ ਚੁੱਕੇ ਹੋਏ ਨੇ। ਸੋ ਸਿਚੁਏਸ਼ਨ ਜਿਹੜੀ ਇਸ ਦੇ ਬਾਬਤ ਜਿਹੜੀ ਉਹ ਕਾਫੀ ਬੈਡ ਆ ਉਹ ਹੋ ਸਕਦੀ ਆ। ਟੈਸਲਾ ਨੂੰ ਤਾਂ ਉਹਦਾ ਅਲਾਮੀਡਾ ਕਾਉਂਟੀ ਵਾਲੇ ਨੇ ਕਿਹਾ ਸੀ ਵੀ ਬੰਦ ਕਰੋ, ਪਰ ਅੱਜ ਉਸ ਦੇ ਬਾਬਤ ਇਹ ਖਬਰ ਆ ਰਹੀ ਹੈ ਵੀ ਕਹਿੰਦੇ ਵੀ ਜਿਹੜੇ ਵਰਕਰ ਕੰਮ ਦੇ ਉੱਤੇ ਆ ਰਹੇ ਨੇ ਉਹ ਕੰਮ ਤੇ ਆ ਸਕਦੇ ਨੇ ਤੇ ਪਰ ਜਦੋਂ ਆਉਣਗੇ ਤਾਂ ਉਹਨਾਂ ਦਾ ਟੈਂਪਰੇਚਰ ਜਿਹੜਾ ਉਹ ਚੈੱਕ ਕੀਤਾ ਜਾਵੇਗਾ। ਸੋ ਇਹ ਟੈਸਲਾ ਦੇ ਬਾਬਤ ਲੇਟੈਸਟ ਅਪਡੇਟ ਸੀਗੀ। ਸੋ ਬਿਲਕੁਲ ਟਰੱਕਿੰਗ ਨੂੰ ਲੈ ਕੇ ਟਰੱਕਿੰਗ ਰਮਨ ਜੀ ਕਹਿੰਦੇ ਪਏ ਪਿਛਲੇ ਕੁਝ ਦਿਨਾਂ ਤੋਂ ਟਰੱਕਿੰਗ 'ਚ ਕਾਫੀ ਵਾਧਾ ਜਿਹੜਾ ਹੋਇਆ ਹੈਗਾ, 40 ਤੋਂ 60% ਇਨਕਰੀਜ਼ ਹੋਇਆ, ਖਾਸ ਕਰਕੇ ਜਿਹੜੇ ਗਰੋਸਰੀ ਸਟੋਰ ਜਾਂ ਵੇਅਰ ਹਾਊਸ ਨੂੰ ਲੈ ਕੇ। ਸੋ ਇੱਕ ਵਾਰੀ ਫੇਰ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਜਿਹੜੇ ਟਰੱਕਰਸ ਵੀਰ ਆ ਆਪਣੇ ਕੋਲ ਸੈਨੀਟਾਈਜ਼ਰ ਜ਼ਰੂਰ ਰੱਖੋ, ਉਤਰਨਾ ਗੈਸ ਪਾਣੀ ਜੀ ਬਿਲਕੁਲ ਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰ ਜਿਹੜੀ ਇੱਕ ਤਾਂ ਆਪਣੀ ਕਲੀਨਨੈਸ ਰੱਖੋ, ਆਪਣੇ ਸੈਨੀਟਾਈਜ਼ਰ ਰੱਖੋ, ਹੈਂਡ ਵਾਈਪਸ ਰੱਖੋ, ਕੁਛ ਵੀ ਤੁਹਾਡੇ ਕੋਲ ਮਿਲਦਾ ਹੱਥ ਨਹੀਂ ਧੋ ਹੋ ਰਹੇ ਵਾਈਪਸ ਰੱਖੋ, ਕੁਛ ਨਾ ਕੁਛ ਰੱਖੋ। ਤੇ ਦੂਸਰੀ ਇੱਕ ਜਿਹੜੀ ਹੋਰ ਹਰਜੋਤ ਭਾਜੀ ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਹੈ, ਮੇਰੀ ਕੱਲ ਵੀ ਕਾਫੀ ਬਿਗ ਸਮਾਲ ਕੰਪਨੀਜ਼ ਨਾਲ ਗੱਲ ਹੋਈ ਸੀਗੀ ਕਿ ਜਿਹੜੇ ਬੈਂਕ ਹੈਗੇ ਆ ਕਿ ਜਿਹੜੀਆਂ ਪੇਮੈਂਟਸ ਹੈਗੀਆਂ ਉਹਨਾਂ ਨੂੰ ਡਿਫਰ ਕਰਨ ਵਾਸਤੇ ਦੇ ਆਰ ਟਰਾਈਂਗ ਟੂ ਰੀਚ ਆਊਟ ਨਾ। ਕੁਛ ਬੈਂਕ ਜਿਹੜੇ ਆ ਤੁਹਾਨੂੰ ਕਾਲਾਂ ਕਰ ਰਹੇ ਆ ਜਿਨ੍ਹਾਂ ਦੀਆਂ ਬੈਂਕ ਦੀਆਂ ਪੇਮੈਂਟਸ ਜਿਹੜੀਆਂ ਆਲਰੇਡੀ ਬਿਹਾਈਂਡ ਹੋ ਗਈਆਂ ਵਿਦਨ ਲਾਸਟ ਮੰਥ ਔਰ ਟੂ, ਉਹਨਾਂ ਨੂੰ ਕਾਲ ਕਰ ਰਹੇ ਹੈਗੇ ਆ। ਪਰ ਡੈਫੀਨੇਟਲੀ ਜੇ ਤੁਹਾਨੂੰ ਤੁਹਾਡਾ ਬੈਂਕ ਕਾਲ ਕਰ ਰਿਹਾ ਤੇ ਥੋੜੀ ਜਿਹੀ ਸ਼ਾਂਤੀ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਜਿਹੜੇ ਤੁਹਾਡੇ ਬੈਂਕ ਦੇ ਰਿਪਰੈਜ਼ੈਂਟੇਟਿਵ ਹੈਗੇ ਆ, ਨਾਟ ਕਿ ਕਲੈਕਸ਼ਨ ਵਾਲੇ ਹੈਗੇ, ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਉਹਨਾਂ ਨੂੰ ਕਾਲ ਕਰੋ। ਜਿਹੜਾ ਬੈਂਕ BMO ਹੈਗਾ ਆ ਉਹਨਾਂ ਦੇ ਨਾਲ ਉਹਨਾਂ ਨੇ ਅੱਗੇ ਵੱਧ ਕੇ ਇਹ ਗੱਲ ਕਹੀ ਹੈ ਕਿ ਅਸੀਂ ਆਪਣੇ ਜਿਹੜੇ ਕਲਾਇੰਟਸ ਹੈਗੇ ਆ ਉਹਨਾਂ ਦੀ ਹੈਲਪ ਕਰਨ ਵਾਸਤੇ ਅਸੀਂ ਜਿਹੜੀਆਂ ਬੈਂਕ ਪੇਮੈਂਟਸ ਹੈਗੀਆਂ ਇਹਨਾਂ ਨੂੰ ਡਿਫਰ ਕਰਾਂਗੇ, ਇਹਨਾਂ ਨੂੰ ਥੋੜ੍ਹੀਆਂ ਡਿਲੇ ਕਰਾਂਗੇ। ਇੱਦਾਂ ਹੀ ਜਿਹੜੇ ਸਾਰੇ ਬੈਂਕ ਦੂਸਰੇ ਵੀ ਹੈਗੇ ਆ ਸਾਰੇ ਅੰਡਰਸਟੈਂਡਿੰਗ ਹੈਗੇ ਆ ਔਰ ਇਸ ਚੀਜ਼ ਦੇ ਵਿੱਚ ਜ਼ਰੂਰ ਸਾਰਿਆਂ ਨੂੰ ਇਹ ਆਪਣੇ ਜਿਹੜੇ ਬੈਂਕ ਰੈਪਸ ਹੈਗੇ ਆ ਉਹਨਾਂ ਤੱਕ ਰੀਚ ਆਊਟ ਕਰਨਾ ਚਾਹੀਦਾ ਆ ਪ੍ਰੋਪਰਲੀ, ਤੇ ਪ੍ਰੋਪਰਲੀ ਢੰਗ ਦੇ ਨਾਲ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਹੋ ਰਿਹਾ ਤੁਹਾਡੇ ਨਾਲ, ਕਿਸ ਤਰ੍ਹਾਂ ਹੋ ਰਿਹਾ। ਸੋ ਕੋਸ਼ਿਸ਼ ਕਰੋ ਕਿ ਜਿਹੜੇ ਵੀ ਤੁਹਾਡੇ ਜਿੱਥੇ ਵੀ ਤੁਹਾਡੀਆਂ ਪੇਮੈਂਟਸ ਹੈਗੀਆਂ, ਜਿੰਨੀਆਂ ਵੀ ਪੇਮੈਂਟਸ ਚੱਲ ਰਹੀਆਂ ਹੈਗੀਆਂ ਉਹਨਾਂ ਨੂੰ ਪ੍ਰੋਪਰ ਨੋਟੀਫਿਕੇਸ਼ਨ ਜ਼ਰੂਰ ਭੇਜੋ। ਜਸਟ ਚੁੱਪ ਕਰਕੇ ਪੇਮੈਂਟ ਨਾ ਭੇਜਣ ਦੇ ਨਾਲ ਸਿਚੁਏਸ਼ਨ ਸੋਲਵ ਨਹੀਂ ਹੋਣੀ, ਕਿਉਂਕਿ ਬਹੁਤ ਕ੍ਰੈਡਿਟ ਖਰਾਬ ਹੋ ਸਕਦਾ ਹੈ, ਬੜਾ ਪ੍ਰੋਬਲਮ ਆ ਸਕਦੀਆਂ। ਪਰ ਨੋਟੀਫਾਈ ਜ਼ਰੂਰ ਕਰੋ, ਆਪਣੇ ਵੱਲੋਂ ਤੁਸੀਂ ਨੋਟੀਫਾਈ ਕਰੋ ਕਿ ਸਾਡੀ ਕੀ ਸਿਚੁਏਸ਼ਨ ਚੱਲ ਰਹੀ ਆ ਔਰ ਅਸੀਂ ਕਿੱਦਾਂ ਚੱਲ ਰਹੇ ਹਾਂ। ਸੋ ਇਸ ਕਰਕੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਤੇ ਬਾਕੀ ਰਾਜਕਰਨ ਜੇ ਮੈਂ ਗੱਲ ਕਰਾਂ ਨਾ ਜਿਹੜੀ ਆਪਣੀ ਆ ਲੋਕਡਾਊਨ ਦੀ ਆਪਾਂ ਗੱਲ ਚੱਲ ਰਹੀ ਹੈ ਜਾਂ ਹੋ ਰਹੇ ਆ ਜਾਂ ਜਿਹੜਾ ਆਈ ਥਿੰਕ ਇਹ ਪ੍ਰੋਪਰ ਨਹੀਂ ਹੈਗਾ, ਅਜੇ ਵੀ ਇਹ ਪ੍ਰੋਪਰ ਨਹੀਂ ਹੈਗਾ ਕਿਉਂਕਿ ਅਸੀਂ ਬਾਹਰ ਜਾ ਕੇ ਦੇਖਿਆ ਕਿ ਇੱਥੇ ਨੋਰਮਲ ਟ੍ਰੈਫਿਕ ਚੱਲ ਰਿਹਾ। ਸਾਡੇ ਸ਼ਹਿਰ 'ਚ ਤਾਂ ਨੋਰਮਲ ਹੈ, ਸਾਡੇ ਸ਼ਹਿਰ 'ਚ ਰਾਤ ਤਾਂ ਲਾਗੂ ਹੋਇਆ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਏਡੀ ਅਕਲਮੰਦੀ ਵਰਤ ਰਿਹਾ ਵੀ ਕੋਈ ਇੰਨੀ ਕੁ ਸੈਂਸ ਦੇ ਨਾਲ ਚੱਲੇ ਕਿ ਉਹ ਆਪਣੇ ਅਕਲ ਨਾਲ ਘਰ ਬੈਠ ਜਾਵੇ ਹੈ ਨਾ। ਹਰ ਇੱਕ ਬੰਦਾ ਜਿਹੜਾ ਆ ਜੇ ਤੁਸੀਂ ਕਹੋ ਨਾ ਵੀ ਇੰਪੋਰਟੈਂਟ ਟਾਸਕ ਲਈ ਜਾਣਾ ਉਹਦੇ ਲਈ ਤਾਂ ਇੱਕ ਜਿਹੜੀ ਆ ਕੋਈ ਨਿੱਕੀ ਮੋਟੀ ਚੀਜ਼ ਵੀ ਲੈਣ ਜਾਣਾ ਨਾ ਉਹ ਵੀ ਉਹਦੇ ਲਈ ਇੰਪੋਰਟੈਂਟ ਆ, ਠੀਕ ਹੈ ਨਾ। ਸੋ ਇੰਪੋਰਟੈਂਟ ਟਾਸਕ ਮੈਂ ਤਾਂ ਲਿਸਟ ਦੇਖਦਾ ਸੀਗਾ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਲਿਸਟ ਜਿਹੜੀ ਲਾਗੂ ਸਾਰੀ ਲਿਖੇ ਉਹਨਾਂ ਨੇ ਜੀ ਜਿਹੜੇ ਬਿਜ਼ਨਸ ਲਿਟਰਲੀ ਤੁਸੀਂ ਉੱਦਾਂ ਹੀ ਕਹਿ ਦਿਓ ਯਾਰ ਤੁਰੇ ਫਿਰੋ, ਮਤਲਬ ਕਿ ਮਤਲਬ ਮਜ਼ਾਕ ਜਿਹਾ ਕੀਤਾ ਹੋਇਆ ਉਹ ਲੱਗਦਾ ਹੈ ਨਾ ਬਈ ਮੈਨੂੰ ਲੱਗਦਾ। ਪਤਾ ਕੀ ਹੋਣਾ ਜਦੋਂ ਆਪਾਂ ਇੰਨਾ ਜ਼ਿਆਦਾ ਮਿਸਯੂਜ਼ ਕਰਾਂਗੇ ਨਾ ਫਿਰ ਅਲਟੀਮੇਟਲੀ ਕੀ ਆ ਉਹਨੀ ਸਾਰਿਆਂ ਦੇ ਉੱਤੇ ਲੋਕਡਾਊਨ ਕਰਨਾ ਆ, ਫਿਰ ਮਾਰਸ਼ਲ ਲਾ ਲੱਗਣਾ ਆ ਜਦੋਂ। ਹਾਂ ਇਹ ਵਿਦਨ ਫਿਊ ਡੇਜ਼ ਹੀ ਆ ਜੀ, ਵਿਦਨ ਫਿਊ ਡੇਜ਼ ਆ। ਮੈਨੂੰ ਲੱਗਦਾ ਹੈ ਕਿ ਬਾਏ ਦਿਸ ਵੀਕਐਂਡ ਇਹ ਜਿਹੜਾ ਕੰਮ ਹੋ ਜਾਣਾ ਆ ਕਿਉਂਕਿ ਲੋਕੀ ਮਿਸਯੂਜ਼ ਬਹੁਤ ਕਰ ਰਹੇ ਆ। ਸੜਕਾਂ ਤੇ ਨਾਰਮਲ ਟ੍ਰੈਫਿਕ ਹੈਗਾ, ਸੜਕਾਂ ਤੇ ਨਾਰਮਲੀ ਸਾਰੇ ਤੁਰੇ ਫਿਰਦੇ ਆ, ਬੈਂਕ ਖੁੱਲੇ ਆ, ਹਰ ਚੀਜ਼ ਖੁੱਲੀ ਆ। ਸੋ ਇਹ ਲੋਕਡਾਊਨ ਕਾਹਦਾ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮੇਰੇ ਖਿਆਲ ਦੇ ਵਿੱਚ ਕੀ ਅਸੀਂ ਐਸ ਕੰਟਰੀ ਦੇ ਵਿੱਚ ਨਾ ਇੱਕ ਚੀਜ਼ ਮੈਂ ਕਹਿਣਾ ਕਿ ਅਸੀਂ ਐਸ ਕੰਟਰੀਆਂ ਦੇ ਵਿੱਚ ਆਣ ਕੇ ਨਾ ਬਹੁਤ ਜ਼ਿਆਦਾ ਸਪੋਇਲ ਹੋ ਚੁੱਕੇ ਆ, ਬਹੁਤ ਜ਼ਿਆਦਾ, ਥੋੜੇ ਨਹੀਂ। ਔਰ ਉਸ ਜਿਹੜੇ ਅਸੀਂ ਸਪੋਇਲ ਹੋ ਚੁੱਕੇ ਆ ਜਿਹੜੀ ਹੈ ਨਾ ਇਹ ਜਿਹੜੀ ਇੱਕ ਸ਼ਬਦ ਵਰਤਿਆ ਜਾਂਦਾ ਨਾ ਫਰਸਟ ਵਰਲਡ ਪ੍ਰੋਬਲਮਸ, ਵੀ ਆਪਾਂ ਨੂੰ ਸਾਰੀਆਂ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਜਿਹੜੀਆਂ ਮਿਲੀ ਜਾਂਦੀਆਂ ਤੇ ਆਪਾਂ ਕੇਅਰ ਨਹੀਂ ਕਰਦੇ, ਜਿਨ੍ਹਾਂ ਨੂੰ ਕੁਛ ਵੀ ਨਹੀਂ ਮਿਲਦਾ ਉਹਨਾਂ ਦੇ ਲਈ ਕਿੰਨੀ ਜਿਹੜੀ ਮੁਸ਼ਕਿਲ ਆ। ਉਦਾਂ ਵੈਸੇ ਹਰਜੋਤ ਸਿੰਘ ਜੀ ਲੋਕਾਂ ਦੀ ਮਾਨਸਿਕਤਾ ਉਹਨਾਂ ਦੇ ਦਿਵਾਲੀਆਪਨ ਦਾ ਵੀ ਇਸ ਜਿਹੜਾ ਪੈਂਡੈਮਿਕ ਆ ਉਸ ਨੇ ਨਸ਼ਰ ਕੀਤਾ ਆ। ਅਕਸਰ ਬਹੁਤ ਸਾਰੇ ਲੋਕ ਆਪਣੇ ਅਜਿਹੇ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਨੇ, ਜਿਨ੍ਹਾਂ ਦਾ ਜੀਵਨ ਸਿਵਲ ਵਾਰਸ ਦੇ ਕਰਕੇ ਜਾਂ ਰਿਫਿਊਜੀ ਵਿਚਾਰੇ ਇੱਧਰ ਉੱਧਰ ਭੱਜੇ ਫਿਰਦੇ ਆ, ਉਹਨਾਂ ਦਾ ਜਿਹੜਾ ਉਹ ਮਜ਼ਾਕ ਉਡਾਉਂਦੇ ਸੀ। ਹੁਣ ਦੇਖੋ ਵੀ ਅਮਰੀਕਾ ਦੇ ਲੋਕ ਕਿੱਦਾਂ ਟਾਇਲਟ ਪੇਪਰ ਦੇ ਪਿੱਛੇ ਭੱਜੇ ਫਿਰਦੇ ਆ, ਆਪਣੀ ਜਿਹੜੀ ਅਕਲ ਦਾ ਜਿਹੜਾ ਦਿਵਾਲੀਆਪਨ ਜਿਹੜਾ ਉਹ ਦਿਖਾ ਰਹੇ ਆ। ਉਹਨਾਂ ਦੇ ਨਾਲ ਮਜ਼ਾਕ ਕਰਨਾ ਭਾਈ ਬੰਦ ਕਰੋ। ਜਦੋਂ ਕਿਸੇ ਦੇ
ਦੁੱਖ ਦੇ ਉੱਤੇ ਹੱਸਦੇ ਹੋ ਤੇ ਜਦੋਂ ਆਪਣੇ ਦੇ ਉੱਤੇ ਬਿਪਤਾ ਪਈ ਹੈ, ਜੇ ਤਾਂ ਬਿਪਤਾ ਕੋਈ ਏਡੀ ਭਾਰੀ ਨਹੀਂ ਆ ਵੀ ਆਪਾਂ ਨੂੰ ਇਹ ਨਹੀਂ ਆ ਵੀ ਟੋਟਲ ਕਰਫਿਊ ਲੱਗਾ ਵੀ ਬਾਹਰ ਆਉਣ ਜਾਣ ਤੋਂ ਮਨਾਹੀ ਸੀਗੀ ਜਾਂ ਸਾਰਾ ਕੁਝ ਆ, ਪਰ ਫਿਰ ਵੀ ਦੇਖੋ ਜੀ ਅਜੇ ਵੀ ਤੁਸੀਂ ਘਰ 'ਚ ਬੈਠੇ ਆ, ਘਰ ਦੇ ਵਿੱਚ ਬੈਠੇ ਆ। ਰਮਨ ਜੀ ਆਪਾਂ ਇੱਕ ਕਾਲ ਵੀ ਲੈਣੀ ਆ, ਕਾਲ ਵੀ ਲੈਣੀ ਆ। ਜਿਸ ਤਰ੍ਹਾਂ ਰਾਜ ਜੀ ਕਹਿੰਦੇ ਸੀ ਟਾਇਲਟ ਪੇਪਰਸ ਨੂੰ ਲੈ ਕੇ ਕਾਸਕੋ ਨੇ ਅੱਜ ਸਾਰੇ ਨੋਟਿਸ ਲਾਤੇ ਆ ਵੀ ਕੋਈ ਵੀ ਉਹ ਚਾਹੇ ਟਾਇਲਟ ਪੇਪਰ ਹੋਣ, ਪੇਪਰ ਟਾਵਲ, ਸੈਨੀਟਾਈਜੇਸ਼ਨ ਵਾਈਪਸ, ਵਾਟਰ, ਰਾਈਸ, ਲਾਈਸੋਲ ਉਹ ਵਾਪਸ ਨਹੀਂ ਲੈਣਗੇ। ਇਹ ਆਈ ਥਿੰਕ ਇਹ ਬਿਲਕੁਲ ਕਰੈਕਟ ਫੈਸਲਾ ਹੈ ਮੇਰੇ ਹਿਸਾਬ ਦੇ ਨਾਲ, ਕਿਉਂਕਿ ਕੀ ਪਤਾ ਕਿੱਦਾਂ ਦੇ ਹੱਥ ਜਿਹੜੇ ਉਹਨਾਂ ਨੂੰ ਉਹ ਲੱਗੇ ਹੋਣਗੇ। ਆਲਰੇਡੀ ਫੂਡ ਨੂੰ ਲੈ ਕੇ ਤਾਂ ਇਦਾਂ ਦਾ ਜਿਹੜਾ ਉਹ ਕਰਦੇ ਹੀ ਆ ਵੀ ਜੇ ਫੂਡ ਕੋਈ ਵਾਪਸ ਵੀ ਕਰਦਾ ਤੇ ਉਹਨਾਂ ਨੂੰ ਉਹ ਸੁੱਟਣਾ ਹੀ ਪੈਂਦਾ ਆ। ਸੋ ਆਈ ਥਿੰਕ ਜਿਹੜੇ ਲੋਕਾਂ ਨੇ ਹੁਣ ਹੋਲਡ ਕੀਤਾ ਹੈ ਨਾ, ਉਹਨਾਂ ਨੂੰ ਹੁਣ ਸਮਝ ਆਊਗੀ ਵੀ ਇਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਆਈ ਥਿੰਕ ਜਿਨ੍ਹਾਂ ਨੇ ਆਟੇ ਦੇ ਵੀ 10-10 ਬੋਰੇ ਚੱਕੇ ਆ ਨਾ, ਉਹਨਾਂ ਜਿਹੜੇ ਨੂੰ ਵਾਪਸ ਨਹੀਂ ਲੈਣੇ ਚਾਹੀਦੇ ਜੀ, ਵਾਪਸ ਨਹੀਂ ਲੈਣੇ ਚਾਹੀਦੇ, ਕਿਉਂਕਿ ਹੂ ਨੋਜ਼ ਬਾਅਦ ਦੇ ਵਿੱਚ ਕਿਹਦੇ ਨਾਲ ਕਿੱਦਾਂ ਦੇ ਹੱਥ ਜਿਹੜੇ ਉਹ ਲੱਗੇ ਹੋਏ ਆ। ਹਾਂ ਡੈਫੀਨੇਟਲੀ ਉਹਨਾਂ ਸਟੋਰਾਂ ਦਾ ਵੀ ਕਸੂਰ ਹੈ ਜਿਨ੍ਹਾਂ ਨੇ ਲੁੱਟਿਆ ਲੋਕਾਂ ਨੂੰ, ਪਰ ਇਹਦਾ ਮਤਲਬ ਇਹ ਵੀ ਆ ਵੀ ਬਾਅਦ ਚ ਇਹ ਵੀ ਇੱਕ ਕਿਤੇ ਨਾ ਕਿਤੇ ਪਬਲਿਕ ਹੈਲਥ ਰਿਸਕ ਜਿਹੜਾ ਉਹ ਬਾਅਦ ਦੇ ਵਿੱਚ ਬਣ ਸਕਦਾ ਹੁੰਦਾ ਹੈ। ਬਿਲਕੁਲ ਸਾਡਾ ਸਮਾਂ ਵੀ ਜਿਹੜਾ ਸਮਾਪਤੀ ਪਹਿਲਾਂ, ਪਰ ਆਪਾਂ ਕੁਝ ਕਾਲਰ ਜ਼ਰੂਰ ਲਾਵਾਂਗੇ। ਸੋ ਸਰੋਤਿਆਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦੇ, ਜਿਹੜਾ ਅਗਲਾ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਊਗਾ। ਸੋ ਸਾਡੇ ਪਹਿਲੇ ਕਾਲਰ ਜੁੜੇ ਹੋਏ ਨਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ, ਮੈਂ ਥੋੜਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ ਸਰ। ਮੇਰਾ ਇੱਕ ਪਹਿਲਾ ਕੁਐਸਚਨ ਹੈ ਜੀ। ਭਾਜੀ ਮੈਂ ਟਰਕਿੰਗ ਕਰਦਾ, ਮੇਰਾ ਇੱਕ ਐਕਸੀਡੈਂਟ ਛੋਟਾ ਜਿਹਾ ਹੋ ਗਿਆ ਸੀ 2017 ਦੇ ਵਿੱਚ, ਤੇ ਹੁਣ ਕਲੇਮ ਰਿਸੋਰਸਿਸ ਦੇ ਥਰੂ ਉਹ ਕੰਪਨੀ ਜਾ ਕੇ ਮੇਰੇ ਤੋਂ ਪੈਸੇ ਲੈ ਰਹੀ ਹੈ, ਔਰ ਜਿਸ ਕੰਪਨੀ ਦਾ ਮੈਂ ਕੰਮ ਕਰਦਾ ਸੀ ਉਹਨਾਂ ਨੇ ਉਹ ਪਿੱਛੇ ਹਟ ਗਏ, ਨਾ ਉਹ ਮੈਨੂੰ ਆਪਣੀ ਪਾਲਿਸੀ ਨੰਬਰ ਦੇ ਰਹੇ ਨਾ ਕੁਝ ਦੇ ਰਹੇ। ਇਹ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਵਿੱਚ ਜੀ? ਹਰਜੋਤ ਭਾਜੀ ਤੁਸੀਂ ਦੱਸ ਸਕਦੇ ਇੰਸ਼ੋਰੈਂਸ ਦੇ ਬਾਰੇ ਜ਼ਿਆਦਾ ਜੀ। ਉਹ ਤਾਂ ਲੈ ਸਕਦੇ ਆ, ਤੁਸੀਂ ਜਾ ਕੇ ਡੀਐਮਪੀ ਨੂੰ ਰਿਪੋਰਟ ਕਰੋ ਜਾਂ ਲੇਬਰ ਡਿਪਾਰਟਮੈਂਟ ਜਿੱਥੇ ਵੀ ਕਰੋ, ਹੈ ਨਾ। ਪਰ ਇਹੀ ਤਾਂ ਅਨਫੋਰਚੂਨੇਟ ਪਾਰਟ ਆ ਨਾ, ਆਪਾਂ ਜਦੋਂ ਟਰੱਕ ਦੇ ਉੱਤੇ ਚੜ੍ਹ ਜਾਂਦੇ ਆ, ਜਿਹੜਾ ਵੀ ਟਰੱਕ ਦਾ ਡਰਾਈਵਰ ਆ ਚੜ੍ਹਦਾ, ਚਾਹੇ ਤੁਸੀਂ ਆਪਣਾ ਟਰੱਕ ਚਲਾਉਂਦੇ ਚਾਹੇ ਕਿਸੇ ਕੰਪਨੀ ਦਾ, ਸਭ ਤੋਂ ਪਹਿਲਾਂ ਤਾਂ ਜਿਹੜਾ ਇੰਸ਼ੋਰੈਂਸ ਦਾ ਕਾਰਡ ਤੁਹਾਡੇ ਵਿੱਚ ਹੋਣਾ ਚਾਹੀਦਾ ਆ ਵਾਲਟ ਦੇ। ਸੋ ਇੰਸ਼ੋਰੈਂਸ ਦੇ ਕਾਰਡ ਦੀ ਫੋਟੋ ਤੁਸੀਂ ਫੋਨ ਤੇ ਰੱਖੋ, ਜੇ ਕੱਲ ਨੂੰ ਤੁਹਾਨੂੰ ਪੁਲਿਸ ਵਾਲਾ ਪੁੱਛੇ ਕਿੱਥੇ ਹੋਊਗੀ ਇੰਸ਼ੋਰੈਂਸ। ਮੈਂ ਤਾਂ ਇਹ 'ਚ ਇਹ ਕਹਿੰਦਾ ਵੀ ਫਾਲਟ ਤੁਹਾਡਾ ਜ਼ਿਆਦਾ ਆ ਕੰਪਨੀ ਨਾਲੋਂ, ਕਿਉਂਕਿ ਤੁਹਾਨੂੰ ਕੰਮ ਕਰਨ ਤੋਂ ਪਹਿਲਾਂ ਇਹ ਸਾਰੀ ਲੈਣੀ ਚਾਹੀਦੀ ਇਨਫੋਰਮੇਸ਼ਨ। ਬਿਲਕੁਲ, ਜਿਹੜੀ ਇੱਕ ਡਰਾਈਵਰ ਨੂੰ ਜਿਹੜਾ ਇੰਸ਼ੋਰੈਂਸ ਤੇ ਨਹੀਂ ਪਾਇਆ ਜਾਂਦਾ ਔਰ ਵਿਦਆਊਟ ਪਾਉਣ ਦੇ ਇੰਸ਼ੋਰੈਂਸ ਦੇ ਉੱਤੇ ਰੱਖਣ ਦੇ, ਮੇਰੇ ਖਿਆਲ ਉਹ ਇਸ਼ੂ ਇਹ ਹੋ ਸਕਦਾ ਹੈ। ਜੀ ਜੀ। ਅੱਛਾ ਤੁਸੀਂ ਹੁਣ ਇਹ ਦੱਸੋ ਨਾ ਕਿ ਮੈਨੂੰ ਕਿ ਹੁਣ ਮੈਨੂੰ ਪੇ ਕਰਨੇ ਪੈਣਗੇ ਜਾਂ ਮੇਰੇ ਕੋਲ ਕੋਈ ਐਸਾ ਅਲਟਰਨੇਟਿਵ ਹੈਗਾ? ਨਹੀਂ ਜੀ, ਤੁਸੀਂ ਡੀਐਮਬੀ ਨੂੰ, ਇੱਕ ਤਾਂ ਡੀਐਮਬੀ ਦੇ ਵਿੱਚ ਜਾਓ ਕਿ ਉਹਨਾਂ ਨੇ ਉਹ ਐਕਸੀਡੈਂਟ ਜਿਹੜਾ ਉਹ ਐਕਸੀਡੈਂਟ ਹੋਇਆ ਸੀਗਾ, ਪਹਿਲੀ ਗੱਲ ਤਾਂ ਉਹ ਐਕਸੀਡੈਂਟ ਉਦੋਂ ਰਿਪੋਰਟ ਹੋਇਆ ਸੀ, ਤੁਸੀਂ ਰਿਪੋਰਟ ਕੀਤਾ ਸੀਗਾ ਐਕਸੀਡੈਂਟ ਕਿ ਨਹੀਂ ਕੀਤਾ ਸੀ? ਨਾ ਉਸਨੇ ਕੀਤਾ ਸੀ ਨਾ ਮੈਂ ਕੀਤਾ ਸੀ। ਹਾਂਜੀ, ਫਿਰ ਇਹ ਵੀ ਗਲਤ ਗੱਲ ਆ। ਜੇ ਤੁਹਾਡਾ ਐਕਸੀਡੈਂਟ ਹੋਇਆ ਚਾਹੇ ਤੁਹਾਨੂੰ ਰਿਪੋਰਟ ਕਰਨਾ ਚਾਹੀਦਾ। ਅੱਛਾ ਦੇਖੋ ਉਹ ਐਕਸੀਡੈਂਟ ਤੁਸੀਂ ਰਿਪੋਰਟ ਨਹੀਂ ਸੀ ਕੀਤਾ। ਓਵਰਆਲ ਨਰਿੰਦਰ ਜੀ ਇਹ ਹੋਇਆ ਵੀ ਗਲਤੀਆਂ ਜ਼ਿਆਦੀਆਂ ਹੋ ਗਈਆਂ ਨੇ ਤੇ ਹੁਣ ਉਹਦਾ ਭੁਗਤਾਨ ਜਿਹੜਾ ਕਿਤੇ ਨਾ ਕਿਤੇ ਕਰਨਾ ਪੈਣਾ ਹੈ। ਸੋ ਇਨ ਦੀ ਐਂਡ ਜੋ ਪੇਪਰ ਵਰਕ ਦੇ ਉੱਤੇ ਲਿਖਿਆ ਤੂੰ ਕਿਹਾ ਮੈਂ ਕਿਹਾ ਵਾਲੀ ਗੱਲ ਨਹੀਂ ਚੱਲਣੀ। ਜੋ ਪੇਪਰ ਵਰਕ ਆਖਦਾ ਹੈ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਜਿਹਨੂੰ ਜੁਰਮਾਨਾ ਪੈਣਾ ਆ ਉਹਨੂੰ ਭੁਗਤਣਾ ਪੈਣਾ ਹੈ। ਔਰ ਤੁਸੀਂ ਕੋਸ਼ਿਸ਼ ਕਰ ਸਕਦੇ ਆ ਕਿ ਜੇ ਤੁਸੀਂ ਕਲੇਮ ਪੇ ਕਰਦੇ ਆ, ਜੇ ਅੰਡਰ 5000 ਹੈਗਾ ਆ, ਤੁਸੀਂ ਤੇ ਸਮਾਲ ਕਲੇਮ ਕੋਡ ਦੇ ਵਿੱਚ ਉਹਨਾਂ ਨੂੰ ਕਲੇਮ ਕਰ ਸਕਦੇ ਆ, ਤਾਂ ਡੈਫੀਨਿਟਲੀ ਉਹ ਤੁਹਾਡਾ ਸੁਣਿਆ ਜਾ ਸਕਦਾ ਉੱਥੇ। ਇਹ ਨਾ ਐਕਚੁਅਲੀ ਅੱਜ ਭਾਜੀ ਆਪਾਂ ਮੋਸਟਲੀ ਕਰੋਨਾ ਵਾਇਰਸ ਨੂੰ ਲੈ ਕੇ ਉਹਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਕਰ ਰਹੇ ਆ, ਫਿਰ ਮੇਬੀ ਨੈਕਸਟ ਵੀਕ ਤੁਸੀਂ ਕਾਲ ਕਰ ਲਿਓ। ਤੇ ਥੈਂਕ ਯੂ ਤੁਹਾਡਾ। ਤੇ ਜਿਹੜੇ ਅਗਲੇ ਕਾਲਰ ਆਪਾਂ ਲੈਣੇ ਆ ਸਾਡੇ ਨਾਲ ਜੁੜੇ ਹੋਏ ਆ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਰਜੀਤ ਜੀ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਲ ਤਾਂ ਜੀ ਮੇਰਾ ਤਾਂ ਇਹੀ ਆ ਵੀ ਜਿਹੜੇ ਮੁੰਡੇ ਇਕੱਲੇ ਰਹਿੰਦੇ ਟਰੱਕਰ ਨੇ, ਸਾਰੇ ਡਰਾਈਵਰ ਨੇ, ਤੇ ਜਿਹੜੀ ਆਪਣੀ ਆਮ ਜਿਹੜੀ ਤਾਂ ਫੈਮਿਲੀ ਪਰਸਨ ਨੇ, ਉਹਦੇ ਫੈਮਿਲੀ ਆ ਤੇ ਉਹਨਾਂ ਲਈ ਸਾਰਾ ਸਮਾਨ ਲੈ ਆਉਂਦੇ ਆ ਨਾ ਜੀ। ਤੇ ਜਿਹੜੇ ਸਾਡੇ ਵਰਗੇ ਵਿਚਾਰੇ ਇਕੱਲੇ ਨੇ, ਜਿਹੜੇ ਕੰਮਾਂ ਤੇ ਆਏ ਹੁੰਦੇ ਆ, ਕਿਸੇ ਵੀ ਸਟੋਰ ਤੇ ਜਾਂਦੇ ਜਾਂ ਕਿਸੇ ਗੈਸ ਸਟੇਸ਼ਨ ਤੇ। ਵੈਸੇ ਤਾਂ ਮੈਂ ਪਰਸੋਂ ਦੱਸੇ ਤੁਰਿਆ ਸੀ ਕੈਲੀਫੋਰਨੀਆ ਤੋਂ, ਕਿਤੇ ਕੋਈ ਵਾਟਰ ਨਹੀਂ ਮਿਲ ਰਿਹਾ, ਕਿਤੇ ਕੋਈ ਸੈਨੀਟਾਈਜ਼ਰ ਨਹੀਂ ਮਿਲ ਰਿਹਾ, ਤਾਂ ਉਹ ਅਸੀਂ ਕੀ ਕਰੀਏ? ਇਹ ਵਾਕਈ ਜੀ ਸਿਚੁਏਸ਼ਨ ਕੋਈ ਦੋਰਾਵਾ ਨਹੀਂ ਜੀ। ਨਹੀਂ ਬਿਲਕੁਲ, ਉਹਦੇ ਵਿੱਚ ਬਿਲਕੁਲ ਸਿਚੁਏਸ਼ਨ ਬੈਡ ਹੈ ਜੀ। ਪਰ ਤੁਸੀਂ ਪ੍ਰੀ ਟ੍ਰਿਪ ਜਦੋਂ ਜਾਂਦੇ ਜਦੋਂ ਤੁਸੀਂ ਟ੍ਰਿਪ ਤੇ ਜਾਣਾ ਆ ਇੱਥੋਂ, ਇਸ ਗੱਲ ਦੇ ਉੱਤੇ ਮੈਂ ਤੁਹਾਡੇ ਨਾਲ ਸਹਿਮਤ ਵੀ ਹਾਂ ਤੇ ਸਹਿਮਤ ਨਹੀਂ ਗਾ ਵੀ, ਕਿਉਂਕਿ ਸਾਡੇ ਵੀ ਬੱਚੇ ਜਾਂਦੇ ਆ
ਜਿਹੜੇ ਮੁੰਡੇ ਸਾਡੇ ਕੋਲੋਂ ਵੀ ਜਾਂਦੇ ਆ ਡੈਫੀਨੇਟਲੀ ਇੱਥੋਂ ਪ੍ਰਿਪੇਅਰ ਹੋ ਕੇ ਜਾਂਦੇ ਆ ਕਿ ਅਸੀਂ ਖੁਦ ਟਰੱਕਿੰਗ ਕੀਤੀ ਆ। ਜਦੋਂ ਅਸੀਂ ਟ੍ਰਿਪ ਤੇ ਜਾਣਾ ਹੁੰਦਾ ਅਸੀਂ ਪੂਰਾ ਇੱਥੋਂ ਪ੍ਰਿਪੇਅਰ ਹੋ ਕੇ ਜਾਈਦਾ। ਜਦੋਂ ਆਪਾਂ ਨੂੰ ਪਤਾ ਹੈਗਾ ਕਿ ਰਸਤੇ ਦੇ ਵਿੱਚ ਆਪਾਂ ਨੂੰ ਪਤਾ ਸ਼ਾਰਟੇਜ ਆ, ਠੀਕ ਹੈ ਨਾ। ਤੁਹਾਡੀ ਗੱਲ ਮੰਨ ਲਿਆ, ਮੈਂ ਇੱਥੇ ਨਾ 5 ਜੀ। ਸੋ ਇਹਦੇ 'ਚ ਆਪਣੇ ਰਮਨ ਭਾਜੀ ਸੌਰੀ ਕਾਲ ਕੱਟ ਹੋ ਗਈ, ਉਹਦੇ 'ਚ ਕੀ ਕਰ ਸਕਦੇ ਆ, ਸਾਬਣ ਜ਼ਰੂਰ ਕੋਲ ਰੱਖੋ। ਕਈ ਜਗ੍ਹਾ ਟੈਪ ਵਾਟਰ ਹੁੰਦਾ, ਤੁਸੀਂ ਗਰਮ ਕਰ ਲਓ ਉਹਨੂੰ, ਗਰਮ ਜਦੋਂ ਕਰ ਲਓਗੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ। ਹਰਜੋਤ ਸਿੰਘ ਜੀ ਆਈ ਥਿੰਕ ਇਹ ਵੀਰ ਜਿਹੜਾ ਸਿਚੁਏਸ਼ਨ ਉਹ ਦੱਸਦਾ ਜਿੱਦਾਂ ਬਜ਼ੁਰਗਾਂ ਦੇ ਨਾਲ ਹੋ ਰਹੀ ਆ। ਕਹਿੰਦੇ ਜਿਹੜੇ ਜਵਾਨ ਉਹ ਭੱਜ ਕੇ ਸਾਰੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦੇ, ਇਹ ਵਿਚਾਰੇ ਪਿੱਛੇ ਕਿਤੇ ਨਾ ਕਿਤੇ ਰਹਿ ਰਹੇ ਆ ਕਿਉਂਕਿ ਇਕੱਲੇ ਹੀ ਕੰਮਾਂ ਕਾਰਾਂ ਦੇ ਉੱਤੇ ਹੈਗੇ। ਸੀਨੀਅਰਸ ਦੇ ਲਈ ਤਾਂ ਕਈ ਜਿਹੜੇ ਸਟੋਰਾਂ ਨੇ ਜਿਹੜੀਆਂ ਆ ਉਹ ਸਪੈਸ਼ਲ ਆਵਰਸ ਆਪਣੇ ਜਿਹੜੇ ਉਹ ਲਾਏ ਆ ਵੀ ਉਹਨਾਂ ਦੇ ਲਈ ਜਿਹੜਾ ਉੱਥੇ ਜਾ ਸਕਦੇ ਆ। ਆਈ ਥਿੰਕ ਜਦੋਂ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਹਰਜੋਤ ਜੀ, ਰਮਨ ਜੀ, ਤੇ ਉਹ ਜ਼ਰੂਰ ਹੁੰਦਾ ਹੈ ਵੀ ਲੋਕ ਜਿਹੜੇ ਆ ਅਜਿਹੇ ਲੋਕ ਕਿਤੇ ਨਾ ਕਿਤੇ ਜਿਹੜੇ ਆਲਰੇਡੀ ਕਹਿ ਲਓ ਵੀ ਉਹਨਾਂ ਨੂੰ ਕੰਮ ਕਰਨਾ ਹੀ ਪੈਂਦਾ ਆ, ਉਹ ਅਜਿਹੀਆਂ ਚੀਜ਼ਾਂ 'ਚ ਪਿੱਛੇ ਰਹਿ ਜਾਂਦੇ ਆ। ਜ਼ਰੂਰ ਇਸ ਦੇ ਉੱਤੇ ਵੀ ਸੋਚਣ ਦੀ ਜ਼ਰੂਰਤ ਹੈ। ਇਹ ਵੀ ਜਿਹੜੀ ਚੀਜ਼ ਹੈ ਨਾ, ਇਸੇ ਕਰਕੇ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣ ਨੂੰ ਕਿਹਾ ਆ ਕਿ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਸਟਾਕ ਕਰਨਾ ਆ, ਕਿ ਕਈ ਵਾਰੀ ਤੁਸੀਂ ਸਟਾਕ ਕਰ ਲੈਂਦੇ ਆ ਔਰ ਜਿਹਨੂੰ ਜਾਰੀ ਲੋੜ ਹੈ ਉਹ ਰਹਿ ਜਾਂਦਾ ਜੀ। ਤੇ ਆਪਾਂ ਅਗਲੇ ਕਾਲਰ ਵੀ ਲੈਣੇ ਆ। ਲੇਟੈਸਟ ਰਾਜ ਜੀ ਤੇ ਰਮਨ ਜੀ ਖਬਰ ਆ ਰਹੀ, ਨਿਊਯਾਰਕ ਦੇ ਮੇਅਰ ਨੇ ਨਿਊਯਾਰਕ ਜਿੰਨੇ ਵੀ ਲੋਕ ਆ ਉਹਨਾਂ ਨੂੰ ਬੈਂਕਾਂ ਨੂੰ ਕਹਿਤਾ ਵੀ ਜਿਹੜੀਆਂ ਮੌਰਗੇਜ ਦੀਆਂ ਸਟੇਟਮੈਂਟਾਂ ਆ ਉਹ ਫਰਦਰ ਨੋਟਿਸ ਤੱਕ ਸਸਪੈਂਡ ਕਰ ਦਿੱਤੀਆਂ, ਸਿਰਫ ਨਿਊਯਾਰਕ ਦੇ ਵਿੱਚ। ਸਿਟੀ ਨੇ ਕਿ ਜਿਹੜੇ ਨਿਊਯਾਰਕ ਪੂਰੇ ਸਟੇਟ ਦੇ? ਨਿਊਯਾਰਕ ਦੀ ਪੂਰੀ ਸਟੇਟ ਨੇ ਜੀ। ਸਟੇਟ ਨੇ ਜੀ। ਸੋ ਤੇ ਅਗਲੇ ਕਾਲਰ ਲੈਣੇ ਆਪਾਂ ਜੀ 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 ਜਸਵੀਰ ਸਿੰਘ ਜੀ, ਸਵਾਗਤ ਹੈ ਜੀ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡੀ ਪਰਮਾਤਮਾ ਲੰਮੀ ਉਮਰ ਕਰੇ। ਤੁਸੀਂ ਮਿੰਟ ਦੀ ਨਿਊਜ਼ ਕਰੋਨਾ ਵਾਇਰਸ ਬਾਰੇ ਦੇ ਰਹੇ, ਹੋਰ ਵੀ ਅਪਡੇਟ ਸਾਰੇ ਦੁਨੀਆ ਦੀ ਦੇ ਰਹੇ ਆ। ਵੀਰ ਜੀ ਮੇਰਾ ਕੁਐਸਚਨ ਇਹ ਆ ਵੀ ਮੈਨੂੰ ਪਿਛਲੇ ਸਾਲ 4 ਜੁਲਾਈ ਨੂੰ ਇੱਕ ਰੌਂਗ ਲੈਂਥ ਦੀ ਟਿਕਟ ਮਿਲੀ ਸੀ 60 ਤੇ 70 ਫੁੱਟ ਵਾਲੀ ਵਿਚਾਲੇ, ਤੇ ਉਹ ਬਿਜਲੀ ਜੀ ਟਿਕਟ ਮੈਨੂੰ ਲੈਟਰ ਆ ਗਿਆ ਵੀ ਤੇਰਾ ਇੰਨੀ ਤੋਂ ਸਸਪੈਂਡ ਹੋਣਾ। ਮੇਰਾ 20 ਦਿਨ ਬਾਅਦ ਸਸਪੈਂਡ ਹੋ ਗਿਆ ਸੀ, 20 ਦਿਨ ਬਾਅਦ ਮੈਨੂੰ ਲੈਟਰ ਆ ਗਈ ਵੀ ਮੇਰੀ ਪੇਮੈਂਟ ਵੀ ਵਾਪਸ ਆਪਣੇ ਆਪ ਆ ਗਈ। ਪਤਾ ਨਹੀਂ ਮੈਨੂੰ ਕੀ ਰੀਜ਼ਨ ਹੋਇਆ ਜੀ, ਤੇ ਉਹ ਮੇਰੀ ਟਿਕਟ ਵੀ ਮਾਫ ਹੋ ਗਈ ਤੇ ਮੈਂ ਦੁਬਾਰਾ 20 ਦਿਨਾਂ ਬਾਅਦ ਮੈਂ ਜਾ ਕੇ ਲਾਇਸੈਂਸ ਲੈ ਲਿਆ। ਹੁਣ ਉਹਦੀ ਪੋਜੀਸ਼ਨ ਇਹ ਆ ਵੀ ਹਰ 2 ਮਹੀਨੇ ਬਾਅਦ ਮੈਨੂੰ ਲੈਟਰ ਆ ਜਾਂਦਾ, ਤੇ ਮੈਂ ਲਾਇਰ ਵੀ ਕੀਤਾ, ਲਾਇਰ ਨੇ ਵੀ ਹੱਥ ਖੜੇ ਕਰ ਦਿੱਤੇ ਆ ਵੀ ਕਹਿੰਦਾ ਮੈਂ ਲਾਸਟ ਤਕਾਰੀ ਗੱਲ ਹੋਈ ਆ ਕੱਲ ਜੀ, ਉਹ ਕਹਿੰਦਾ ਵੀ ਹੁਣ ਤੂੰ ਆਪਣਾ ਇੰਤਜ਼ਾਮ ਕਰ ਬਈ ਇਹ ਪਤਾ ਨਹੀਂ ਤੇਰੇ ਸਿਸਟਮ 'ਚ ਕਿੱਥੇ ਅੜੀ ਆ ਉਹ ਟਿਕਟ ਜਿਹੜੀ ਹਰ 2 ਮਹੀਨੇ ਬਾਅਦ ਮੈਨੂੰ ਲੈਟਰ ਆ ਜਾਂਦੀ ਵੀ ਤੈਨੂੰ ਸਸਪੈਂਡ ਕਰ ਦੇਣਾ। ਬੜੀ ਜਦੋਂ ਜਦ ਨਾਲ ਮੈਨੂੰ ਬਹਾਲ ਕਰਾਉਣਾ ਪੈਂਦਾ ਜੀ, ਇਹਦੇ ਬਾਰੇ ਦੱਸਿਓ ਵੀ ਕੀ ਕੀਤਾ ਜਾਵੇ। ਉਹਦੇ ਵਿੱਚ ਤਾਂ ਵਕੀਲ ਜਿਹੜਾ ਆ ਉਹ ਆਪਾਂ ਤਾਂ ਦੇਖੋ ਅਸੀਂ ਤਾਂ ਉਹ ਗੱਲ ਕਰ ਸਕਦੇ, ਤੁਸੀਂ ਵਕੀਲ ਨਾਲ ਗੱਲ ਕਰੋ। ਤੁਸੀਂ ਆਲਰੇਡੀ ਵਕੀਲ ਨਾਲ ਗੱਲ ਕਰ ਲਈ ਹੈਗੀ, ਆਲਰੇਡੀ ਵਕੀਲ ਇੱਥੇ ਕੰਮ ਕਰ ਰਿਹਾ ਹੈਗਾ। ਸੋ ਇਹਦੇ ਤੇ ਆਪਾਂ ਡੈਫੀਨੇਟਲੀ ਸਾਡੇ ਕੋਲੋਂ ਜ਼ਿਆਦਾ ਕੁਝ ਅਸੀਂ ਕਹਿ ਨਹੀਂ ਸਕਦੇ ਉਹਦੇ ਬਾਰੇ ਦੇ ਵਿੱਚ, ਕਿਉਂਕਿ ਤੁਹਾਡਾ ਸਿਚੁਏਸ਼ਨ ਆਲਰੇਡੀ ਲਾਇਰ ਤੋਂ ਹੈਗੀ ਆ। ਆਈ ਥਿੰਕ ਹੁਣ ਵਕੀਲ ਚੇਂਜ ਕਰਕੇ ਦੇਖ ਲਓ, ਹੁਣ ਇਹੀ ਆ। ਉਹਨੂੰ ਫਾਲੋ ਅਪ ਕਰੀ ਜਾਓ। ਐਮਸੀਏ ਤੇ ਗੱਲ ਕਰੋ ਜੀ, ਉਹਨਾਂ ਨਾਲ ਗੱਲ ਕਰੋ। ਕਹਿੰਦੇ ਜੀ ਉਹ ਕਹਿੰਦੇ ਤੁਸੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਤੁਹਾਡਾ ਵਿਚਾਰ ਹੈ ਵੀ ਇਹ ਜਾ ਸਕਦਾ? ਡੈਫੀਨੇਟਲੀ ਤੁਸੀਂ FMCSA ਨੂੰ ਕਾਲ ਕਰ ਸਕਦੇ ਆ, ਉਹਨਾਂ ਨੂੰ ਈਮੇਲ ਲਿਖ ਸਕਦੇ ਆ, ਉਹਨਾਂ ਨਾਲ ਗੱਲ ਕਰ ਸਕਦੇ ਆ। ਤੁਸੀਂ ਲੋਕਲ ਲਾਅ ਐਨਫੋਰਸਮੈਂਟ ਦੇ ਨਾਲ ਕਿਸੇ ਨਾਲ ਗੱਲ ਕਰ ਸਕਦੇ ਆ। ਤੁਹਾਨੂੰ ਫਾਲੋ ਅਪ ਜਿਹੜਾ ਉਹ ਤਾਂ ਤੁਹਾਨੂੰ ਖੁਦ ਨੂੰ ਉਹਨਾਂ ਦੇ ਨਾਲ ਡਾਇਰੈਕਟਲੀ ਤੁਹਾਨੂੰ ਕਰਨਾ ਪੈਣਾ। ਠੀਕ ਹੈ ਜੀ, ਬਹੁਤ ਵੀਰ ਜੀ ਮਿਹਰਬਾਨੀ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ। ਕਰੋਨਾ ਵਾਇਰਸ ਬਾਰੇ ਤੁਸੀਂ ਮਿੰਟ ਅਪਡੇਟ ਦਿੰਦੇ। ਮਿਹਰਬਾਨੀ ਜੀ, ਧੰਨਵਾਦ ਜੀ। ਮਿਹਰਬਾਨੀ ਭਾਜੀ ਜੀ। ਜੀ ਹਰਜੋਤ ਜੀ। ਹਾਂਜੀ ਹਰਜੋਤ ਭਾਜੀ। ਨਿਊਯਾਰਕ ਦੇ ਗਵਰਨਰ ਜਿਹੜੇ ਐਂਡਰਿਊ ਕੋਮੋ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ ਵੀ ਨਿਊਯਾਰਕ ਦੇ ਜਿੰਨੇ ਵੀ ਰੈਜ਼ੀਡੈਂਟਸ ਹੈਗੇ ਆ 90 ਦਿਨਾਂ ਲਈ ਮੌਰਗੇਜ ਪੇਮੈਂਟ ਉਹਨਾਂ ਨੇ ਸਸਪੈਂਡ ਕੀਤੀ ਹੈਗੀ ਆ, ਸਿਰਫ ਉਹਨਾਂ ਲਈ ਜਿਨ੍ਹਾਂ ਨੇ ਜੌਬ ਲੂਜ਼ ਕੀਤੀ ਆ। ਜਿਨ੍ਹਾਂ ਦੀ ਜੌਬ ਲੂਜ਼ ਹੋਈ ਆ ਉਹੀ ਜਿਹੜੇ ਆ ਉਹਨਾਂ ਨੂੰ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਆ ਸਸਪੈਂਡ ਕਰਨ ਲਈ। ਇਹਦਾ ਮਤਲਬ ਇਹ ਨਹੀਂ ਉਹਨਾਂ ਨੂੰ ਦੇਣੀ ਤਾਂ ਪਊਗੀ ਲੇਟਰ ਔਨ, ਪਰ 90 ਦਿਨ ਨਹੀਂ ਦੇਣੀ ਪਊਗੀ ਜੀ। ਜੀ ਜੀ। ਇੱਕ ਕੈਨੇਡਾ ਤੋਂ ਖਬਰ ਆ ਰਹੀ ਹੈ, ਉਹਨਾਂ ਨੇ $82 ਬਿਲੀਅਨ ਦਾ ਜਿਹੜਾ ਰਾਹਤ ਪੈਕੇਜ ਆਪਣੇ ਜਿਹੜੇ ਨਾਗਰਿਕਾਂ ਦੇ ਲਈ ਜਿਹੜਾ ਉਹ ਸ਼ੇਪ ਕੀਤਾ। ਕੱਲ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਤੇ ਨਿਊਯਾਰਕ ਦੇ ਨਾਲ ਹੀ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਇਹ ਆ ਕਿ 7500 ਟੈਸਟ ਕਹਿੰਦੇ ਅਸੀਂ ਐਵਰੀ ਡੇ ਉਹ ਕਰਨ ਜਾ ਰਹੇ ਆ ਕਰੋਨਾ ਵਾਇਰਸ ਦੇ ਬਾਬਤ। ਸੋ ਇਹ ਆંકੜਾ ਜਿਹੜਾ ਉੱਥੇ ਲਗਾਤਾਰ ਆਲਰੇਡੀ ਵੱਧ ਰਿਹਾ ਹੈਗਾ ਆ। ਸੋ ਇਹ ਹੋਰ ਜ਼ਿਆਦਾ ਅੱਗੇ ਨੂੰ ਜਿਹੜਾ ਉਹ ਜਾ ਸਕਦਾ ਆ। ਤੇ ਸਟਾਕ ਮਾਰਕੀਟ ਦੇ ਵਿੱਚ ਹੁਣ ਤੱਕ ਜਿੰਨਾ ਆਪਾਂ ਲੇਟੈਸਟ ਮੈਂ ਜਿਹੜਾ ਦੇਖ ਰਿਹਾ ਆ ਤਕਰੀਬਨ
300 ਪੁਆਇੰਟ ਜਿਹੜੀ ਸਟਾਕ ਮਾਰਕੀਟ ਦੇਖੋ ਜੀ ਬਹੁਤ ਜ਼ਿਆਦਾ ਵੋਲੇਟਾਈਲ ਆ, ਹੁਣ 150 ਪੁਆਇੰਟ ਹੀ ਜਿਹੜੀ ਆ ਉਹ ਇਸ ਟਾਈਮ ਉੱਤੇ ਜਿਹੜੀ ਉਹ ਚੱਲ ਰਹੀ ਆ। ਪਰ ਓਵਰਆਲ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਬਣਿਆ ਹੈਗਾ ਆ। US ਡਾਲਰ ਦੀ ਕੀਮਤ ਇਸ ਸਾਰੇ ਸਟਾਕ ਮਾਰਕੀਟ ਤੇ ਡਾਊਨ ਹੋਣ ਦੇ ਕਰਕੇ ਬਾਕੀ ਮੁਲਕਾਂ ਦੇ ਮੁਕਾਬਲੇ ਜਿਹੜੀ ਇਸ ਦੀ ਕੀਮਤ ਵੀ ਜਿਹੜੀ ਉਹ ਥੱਲੇ ਨੂੰ ਜਾ ਰਹੀ ਹੈਗੀ ਆ। ਤੇ ਸਭ ਤੋਂ ਵੱਡੀ ਜਿਹੜੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਇਹ ਆ, ਆਇਲ ਮਾਰਕੀਟ ਦੇ ਵਿੱਚ ਬੁਰਾ ਹਾਲ ਆ। ਆਇਲ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ $25 ਦੇ ਉੱਤੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਹੋਈਆਂ ਆ। ਲੋਕ ਹੁਣ ਹੱਸ ਰਹੇ ਨੇ, ਕਹਿੰਦੇ ਹੁਣ ਜਦੋਂ ਤੇਲ ਦੀਆਂ ਕੀਮਤਾਂ ਘਟਣੀਆਂ ਤੇ ਹੁਣ ਅਸੀਂ ਬਾਹਰ ਨਹੀਂ ਜਾ ਸਕਦੇ। ਜੀ ਬਿਲਕੁਲ, ਜੇ ਤੇਲ ਦੀਆਂ ਕੀਮਤਾਂ ਦੀ ਗੱਲ ਕਰਦੇ ਜਾਈਏ ਰਮਨ ਜੀ, ਕੰਟੱਕੀ ਦੇ ਵਿੱਚ 99 ਸੈਂਟ ਨੂੰ ਗੈਸ ਹੋ ਗਈ ਆ। ਹੁਣੇ ਕਿਸੇ ਨੇ ਸਾਨੂੰ ਫੇਸਬੁੱਕ ਦੇ ਉੱਤੇ ਫੋਟੋ ਖਿੱਚ ਕੇ ਪਾਈ ਆ ਕੰਟੱਕੀ ਸਟੇਟ ਦੀ। ਮੈਂ ਵੀ ਦੇਖਿਆ ਹੈਗਾ। ਅਸੀਂ ਜਦੋਂ 91 ਦੇ ਵਿੱਚ ਆਏ ਸੀਗੇ ਉਦੋਂ 91-92 ਦੇ ਵਿੱਚ ਜਿਹੜੀ ਪ੍ਰਾਈਸ 99 ਸੈਂਟ ਦੀ ਹੁੰਦੀ ਸੀ ਜੀ। ਸੋ ਜਾਂਦੇ ਜਾਂਦੇ ਜ਼ਰੂਰ ਮੈਂ ਦੋ ਕੁ ਚੀਜ਼ਾਂ ਸਾਂਝੀਆਂ ਕਰਨੀਆਂ ਰਮਨ ਜੀ ਤੇ ਰਾਜ ਜੀ। ਇੱਕ ਤਾਂ ਸਾਡੇ ਭੈਣ ਜੀ ਗੁਰਮੀਤ ਕੌਰ, ਉਹ IRS 'ਚ ਕੰਮ ਕਰਦੇ, ਉਹਨਾਂ ਨੇ ਈਮੇਲ ਭੇਜੀ ਆ ਟੈਕਸ ਦੀ ਬਾਬਤ। ਜਿਹੜੀ ਟੈਕਸ ਫਾਈਲਿੰਗ ਡੇਟ ਉਹ ਅਪ੍ਰੈਲ 15 ਹੀ ਆ, ਪਰ ਜਿਹੜੀ ਆ ਉਸ ਨੂੰ ਜੁਲਾਈ ਜਿਹੜੀ ਹੈਗੀ 15 ਤੱਕ ਐਕਸਟੈਂਡ ਕਰ ਦਿੱਤਾ ਗਿਆ। ਪੇਮੈਂਟ ਜੇ ਕਿਸੇ ਨੇ ਦੇਣੀ ਆ ਜਿਹਦੀ $1 ਮਿਲੀਅਨ ਤੋਂ ਥੱਲੇ ਦੀ ਆ, ਇੰਡੀਵਿਜੂਅਲ ਜਾਂ ਹਸਬੈਂਡ ਵਾਈਫ ਫੈਮਿਲੀ ਹੈਗੀ ਆ, ਤਾਂ ਬਿਜ਼ਨਸ ਦੀ 10 ਮਿਲੀਅਨ ਤੋਂ ਥੱਲੇ ਹੈਗੀ ਆ। ਸੋ ਟੈਕਸ ਫਾਈਲ ਕਰਨਾ ਪਊਗਾ 15 ਤੱਕ, ਪਰ ਪੇਮੈਂਟ ਦੇਣ ਦੇ ਲਈ 90 ਦਿਨ ਜੀ। ਬਹੁਤ ਸਾਰੇ ਐਕਸਟੈਂਸ਼ਨ ਵੀ ਲੈ ਲੈਂਦੇ ਨਾ, ਐਕਸਟੈਂਸ਼ਨ ਤੁਸੀਂ ਲੈ ਸਕਦੇ ਆ ਹਨਾ ਜੀ। ਸੋ ਪਲੰਟੀ ਨਹੀਂ ਪੈਣੀ। ਤੇ ਦੂਸਰਾ ਜਿਹੜਾ ਆਪਾਂ ਬੇਨਤੀ ਕਰਨੀ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਵੀ ਪਲੀਜ਼ ਝੂਠੀਆਂ ਖਬਰਾਂ ਨਾ ਫੈਲਾਓ, ਇੱਕ ਦੂਜੇ ਦੀ ਕੱਟ ਪੇਸਟ ਕਰਕੇ ਅੱਗੇ ਨਾ ਕਰਿਆ ਕਰੋ। ਮੈਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਇੰਨੀਆਂ ਜ਼ਿਆਦਾ ਖਾਸ ਕਰਕੇ ਧਰਮ ਦੇ ਉਲਟ ਪੋਸਟਾਂ ਪੈ ਰਹੀਆਂ। ਦੇਖੋ ਜੀ, ਆ ਗੁਰਦੁਆਰੇ ਮੰਦਿਰਾਂ ਦਾ ਕੀ ਫਾਇਦਾ, ਹਸਪਤਾਲ ਚਾਹੀਦੇ ਆ। ਪਹਿਲੀ ਗੱਲ ਤਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੋਂ ਕਰੋਨਾ ਵਾਇਰਸ ਸ਼ੁਰੂ ਹੋਈ ਆ ਉੱਥੇ ਕੋਈ ਗੁਰਦੁਆਰਾ ਮੰਦਿਰ ਸੀਗਾ? ਉਹ ਤਾਂ ਪਹਿਲੇ ਨਹੀਂ ਰੱਬ ਨੂੰ ਮੰਨਣ ਵਾਲੇ ਹਨਾ। ਦੂਸਰੇ ਨੰਬਰ ਤੇ ਬਹੁਤ ਜਿੱਦਾਂ ਇੱਕ UK ਦੇ ਵਿੱਚ ਇੱਕ ਹੋਟਲਰ ਹੈਗਾ ਆ ਰੋਨਾਲਡੋ ਕ੍ਰਿਸਟੀਆਨੋ, ਬਹੁਤ ਵੱਡਾ, ਉਹਦੇ ਵੱਡੀ ਹਜ਼ਾਰਾਂ ਦੀ ਗਿਣਤੀ 'ਚ ਹੋਟਲ ਆ। ਉਹ ਝੂਠੀ ਖਬਰ ਫੈਲਾਈ ਗਈ ਵੀ ਜੀ ਹੁਣ ਸਾਰੇ ਹੋਟਲ ਖਾਲੀ ਕਰਤੇ ਆ, ਵੀ ਇੱਥੇ ਪੇਸ਼ੈਂਟ ਲਾਓ, ਮੈਂ ਡਾਕਟਰਾਂ ਦੀ ਫੀਸ ਵੀ ਦਊਂਗਾ, ਵੀ ਜਿਹੜੀਆਂ ਧਾਰਮਿਕ ਸਥਾਨ ਕੁਝ ਨਹੀਂ ਕਰ ਰਹੇ। ਸੋ ਪਲੀਜ਼ ਇਦਾਂ ਦੀਆਂ ਖਬਰਾਂ, ਉਹ ਬਾਅਦ ਦੇ ਵਿੱਚ ਝੂਠੀ ਖਬਰ ਨਿਕਲੀ ਸਾਰੀ, ਆਪਣੇ ਬੰਦੇ ਜਿਹੜੀ ਸ਼ੇਅਰ ਕਰੀ ਜਾਂਦੇ ਆ। ਸੋ ਮੇਰੀ ਇੱਕ ਬੇਨਤੀ ਜ਼ਰੂਰ ਆ, ਪੋਜ਼ਿਟਿਵ ਵੀ ਸ਼ੇਅਰ ਕਰਿਆ ਕਰੋ। ਫਰੀਮਾਉਂਟ ਗੁਰੂ ਘਰ ਬਹੁਤ ਵੱਡੀ ਸੇਵਾ ਚੱਲ ਰਹੀ ਆ। ਸਾਰੇ ਕਿੰਨੇ ਵਲੰਟੀਅਰ ਜਿਹੜੇ ਆ ਬਜ਼ੁਰਗਾਂ ਨੂੰ ਘਰੋਂ ਘਰੀ ਉਹਨਾਂ ਦਾ ਸਮਾਨ, ਟਾਇਲਟ ਪੇਪਰਸ, ਖਾਣਾ ਪਹੁੰਚਾ ਰਹੇ ਆ। ਰਿਵਰਸਾਈਡ ਗੁਰੂ ਘਰ UK ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਫੂਡ ਪੈਂਟਰੀ ਸ਼ੁਰੂ ਹੋਈ ਆ, ਸਰੀ ਦੇ ਵਿੱਚ ਬਹੁਤ ਵੱਡੀ ਸ਼ੁਰੂ ਹੋਈ ਆ। ਸੋ ਇਦਾਂ ਦੀ ਵੀ ਸ਼ੇਅਰ ਕਰਿਆ ਕਰੋ। ਤੇ ਜਿਹੜੇ ਲਿਖਦੇ ਹੈਗੇ ਨਾ, ਤੁਸੀਂ ਆਪ ਹੀ ਸ਼ੁਰੂ ਕਰ ਲਓ। ਇੱਥੇ ਕਿਹੜਾ ਕੋਈ ਚਾਹੀਦਾ ਆ, ਆਪ ਘੱਟੋ ਘੱਟ ਕਿਸੇ ਗੁਆਂਢੀ ਨੂੰ ਦੇ ਦਿਓ ਕੁਛ ਨਾ ਕੁਛ ਅੱਗੇ ਪਿੱਛੇ ਜਾ ਕੇ। ਸੋ ਇਦਾਂ ਦਾ ਪੋਜ਼ਿਟਿਵ ਵੀ ਕਰਿਆ ਕਰੋ, ਨੈਗੇਟਿਵ ਬਿਨਾਂ ਕਿਸੇ ਗੱਲ ਤੇ। ਹਰ ਗੱਲ ਦੇ ਵਿੱਚ ਜਿਹੜਾ ਧਰਮ ਆ ਉਹਨੂੰ ਨਹੀਂ ਖਿੱਚਣਾ ਚਾਹੀਦਾ, ਚਾਹੇ ਕਿਸੇ ਦਾ ਵੀ ਹੋਵੇ। ਰੱਬ ਇੱਕੋ ਹੀ ਆ, ਸਾਰਿਆਂ ਦਾ ਸਾਹਮਣੇ ਬਰਾਬਰ ਹੀ ਆ ਜੀ। ਬਿਲਕੁਲ ਹਰਜੋਤ ਭਾਜੀ, ਇੱਥੇ ਪੋਜ਼ਿਟਿਵਨੈਸ ਜਿਹੜੀ ਹੈ ਨਾ, ਪੋਜ਼ਿਟਿਵ ਜਿਹੜੀ ਗੱਲਾਂ ਆ, ਪੋਜ਼ਿਟਿਵ ਕੰਮ ਜਿਹੜੇ ਆ, ਉਹ ਤਾਂ ਜਿੱਦਾਂ ਨਾ ਡੈਫੀਨੇਟਲੀ ਰਿਵਰਸ ਹੁੰਦੇ ਜਾ ਰਹੇ ਆ। ਤੇ ਜਿੱਦਾਂ ਕਿ ਆਪਾਂ ਜਿਹੜੀ ਇੱਕ ਚੰਗੀ ਖਬਰ ਜਿਹੜੀ ਆ, ਸਹੀ ਖਬਰ ਜਿਹੜੀ ਆ ਉਹਨੂੰ ਦੇਣਾ, ਔਰ ਜਿਹੜੀ ਗਲਤ ਖਬਰ ਨੂੰ ਕਰੈਕਟ ਕਰਨਾ ਨਾ, ਉਹ ਫਿਰ ਆਪਾਂ ਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਉਹ 'ਚ ਟਫ ਹੁੰਦਾ ਕਿ ਇੱਕ ਖਬਰ ਥੋੜੀ ਜਿਹੀ ਆ ਜਾਂਦੀ ਹੈ ਫੇਸਬੁੱਕ ਤੇ ਤੁਹਾਨੂੰ ਸਾਨੂੰ ਕਾਲਾਂ ਦੀ ਲਾਈਨ ਲੱਗ ਜਾਂਦੀ ਹੈ, ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਬਾਰ-ਬਾਰ ਉਹੀ ਤੁਸੀਂ ਇੱਕ ਸਹੀ ਖਬਰ ਦੇਣ ਨੂੰ ਗਲਤ ਖਬਰ ਦੇਣ ਤੋਂ ਬਾਅਦ ਨਾ ਤੁਸੀਂ ਪਤਾ ਨਹੀਂ 50 ਕਾਲਾਂ ਐਸੀਆਂ ਲੈਂਦੇ ਜਿਸ 'ਚ ਤੁਹਾਨੂੰ ਉਹ ਐਕਸਪਲੇਨੇਸ਼ਨ ਤੁਹਾਨੂੰ ਦੇਣੀ ਪੈਂਦੀ, ਸਾਨੂੰ ਦੇਣੀ ਪੈਂਦੀ ਹੈ ਕਿ ਨਹੀਂ ਇਹ ਗਲਤ ਆ ਜੀ, ਠੀਕ ਹੈ ਨਾ। ਉਹ ਇਹ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਆ, ਲੋਕੀ ਮਤਲਬ ਕਿ ਗਲਤ ਖਬਰਾਂ ਫੈਲਾ ਕੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਦਿੰਦੇ ਆ ਕਿ ਜਿਹਦਾ ਕੋਈ ਮਤਲਬ ਕਿ ਹੈਰਾਨੀ ਹੁੰਦੀ ਆ ਵੀ ਕਿੱਦਾਂ ਮਤਲਬ। ਔਰ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਤੁਹਾਨੂੰ ਕੋਈ ਵੀ ਇਦਾਂ ਦੀ ਚੀਜ਼ ਆਉਂਦੀ ਆ, ਕੋਈ ਤੁਹਾਡੇ WhatsApp ਤੇ ਆਉਂਦੀ, ਕੁਛ ਆਉਂਦੀ, ਉਹਨੂੰ ਫਾਰਵਰਡ ਕਰਨ ਲੱਗੇ 10 ਵਾਰੀ ਸੋਚਿਆ ਕਰੋ ਵੀ ਇਹ ਮੈਂ ਕੁਛ ਗਲਤ ਤਾਂ ਨਹੀਂ ਕਰ ਲੱਗਾ। ਤੁਸੀਂ ਚੰਗਾ ਕੰਮ ਦੀ ਥਾਂ ਤੇ ਤੁਸੀਂ ਉਲਟਾ ਗਲਤ ਕਰੀ ਜਾਂਦੇ। ਨਹੀਂ, ਘੱਟੋ ਘੱਟ ਰਮਨ ਜੀ ਜਿਹੜੀਆਂ ਆਰਗੇਨਾਈਜੇਸ਼ਨਸ ਕਰ ਰਹੀਆਂ, ਵੀ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਵੀ ਭਾਈ ਤੁਸੀਂ ਕਰ ਰਹੇ ਆ, ਵੀ ਮੈਂ ਵੀ ਤੁਹਾਡੇ ਨਾਲ ਸੇਵਾ ਕਰਨੀ ਚਾਹੁੰਦਾ, ਮੈਂ ਡਿਲੀਵਰੀ ਕਰ ਦੂੰਗਾ, ਚਲੋ ਮੇਰੇ ਕੋਲ ਪੈਸੇ ਨਹੀਂ ਦੇਣੇ ਜਾਂ ਕੁਛ, ਬਜਾਏ ਕਿ ਇਹ ਤੁਸੀਂ ਬਿਨਾਂ ਕਿਸੇ ਗੱਲ ਤੋਂ ਧਰਮ ਨੂੰ ਹੀ ਭੰਡੀ ਜਾਓ, ਚਾਹੇ ਕੋਈ ਵੀ ਧਰਮ ਹੋਵੇ ਦੁਨੀਆ ਦਾ, ਹਨਾ। ਸੋ ਰੱਬ ਤੋਂ ਡਰੋ, ਕੋਈ ਇਦਾਂ ਦੀ ਗੱਲ ਨਹੀਂ ਹੈ। ਇਸ ਦੇ ਵਿੱਚ ਮੈਂ ਦੱਸਦਾ ਜਾਵਾਂ ਵੀ ਐਲਾਮੀਡਾ ਤੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਜਿਹੜੀ ਸਿੱਖ ਫੂਡ ਪੈਂਟਰੀ ਜਿਹੜੀ ਉਹ ਸ਼ੁਰੂ ਹੋਈ ਆ। ਤੁਸੀਂ ਜਿਹੜੇ ਫੇਸਬੁੱਕ ਦੇ ਉੱਤੇ ਉਹਨਾਂ ਦੀ ਵੈਬਸਾਈਟ ਜਿਹੜੀ ਉਹਦੇ ਤੇ ਤੁਸੀਂ ਜਾ ਕੇ ਜਿਹੜੇ ਜ਼ਰੂਰਤਮੰਦ ਆ ਇਹ ਮੇਕ ਸ਼ੋਰ ਕਰੋ ਵੀ ਇਹ ਨਹੀਂ ਆ ਵੀ ਜਿਹੜਾ ਕੋਈ ਠੀਕ ਠਾਕ ਆ, ਜੇ ਕੋਈ ਰਾਈਡ ਵੀ ਹੈਗੀ, ਜਿਹੜਾ ਆ ਜਾ ਵੀ ਸਕਦਾ, ਉਹ ਵੀ ਐਵੇਂ ਉਹਨਾਂ ਨੂੰ ਜਿਹੜਾ ਆਖੀ ਜਾਵੇ ਵੀ ਮੈਨੂੰ ਜਿਹੜੀਆਂ ਚੀਜ਼ਾਂ ਲਿਆ ਦਿਓ।
ਜਿਹੜੇ ਬਜ਼ੁਰਗ ਨੇ ਜ਼ਰੂਰੀ ਨਹੀਂ ਇਹਦੇ ਵਿੱਚ ਵੀ ਤੁਹਾਡਾ ਸਿੱਖ ਹੀ ਹੋਣਾ ਜ਼ਰੂਰੀ ਆ ਜਾਂ ਜਿੱਦਾਂ ਵੀ ਆ, ਕੋਈ ਵੀ ਬਜ਼ੁਰਗ ਜਿਹਨੂੰ ਜਿਹੜਾ ਜ਼ਰੂਰਤਮੰਦ ਆ, ਜਿਹਦੇ ਕੋਲ ਕੋਈ ਰਾਈਡ ਨਹੀਂ, ਜਿਹਦੇ ਕੋਲ ਕੁਛ ਨਹੀਂ ਹੈਗਾ, ਉਹ ਇਹਦੇ ਵਿੱਚ ਆਪਣਾ ਨਾਮ, ਇਹਨਾਂ ਦੀ ਐਕਸਲ ਸ਼ੀਟ ਦੇ ਵਿੱਚ ਆਪਣਾ ਨਾਮ, ਐਡਰੈਸ ਵਗੈਰਾ ਲਿਖ ਦੇਵੇ, ਕੀ ਚਾਹੀਦਾ ਉਹਨਾਂ ਨੂੰ ਹੈਗਾ ਆ ਉਹ ਲਿਖ ਦੇਵੇ, ਤਾਂ ਜੋ ਜਿਹੜਾ ਬਾਅਦ ਦੇ ਵਿੱਚ ਉੱਥੇ ਤੱਕ ਤੁਹਾਡੇ ਤੱਕ ਜਿਹੜਾ ਉਹ ਸਮਾਨ ਪਹੁੰਚਾਇਆ ਜਾ ਸਕੇ। ਐਵਰੀਡੇ ਸ਼ਾਮ ਨੂੰ ਜਿਹੜੇ ਨੌਜਵਾਨਾਂ ਨੇ ਇੱਥੇ ਸੈਂਟਾ ਕਲਾਰਾ ਅਲਾਮੀਡਾ ਦੇ ਵਿੱਚ ਗੁਰੂ ਘਰਾਂ ਦੇ ਨਾਲ ਮਿਲ ਜੁਲ ਕੇ ਸਾਰਿਆਂ ਨੇ ਹੁਣ ਤੱਕ ਇਹ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਸੋ ਜਿੱਦਾਂ ਫਰੀਮਾਉਂਟ ਗੁਰੂ ਘਰ ਆ, ਰਿਵਰ ਸਾਈਡ ਆ, ਹੋਰ ਵੀ ਜਿਹੜੇ ਗੁਰੂ ਘਰਾਂ ਨੇ ਇਹ ਜਿਹੜੇ ਕੰਮ ਸ਼ੁਰੂ ਕੀਤੇ ਆ। ਸੋ ਇਹ ਚੀਜ਼ਾਂ ਦੇ ਵੱਲ ਜਿਹੜਾ ਧਿਆਨ ਦਿਓ। ਅਜਿਹੇ ਲੋਕਾਂ ਦੀ, ਇਹਨਾਂ ਦੇ ਨਾਲ ਉਹਨਾਂ ਨੂੰ ਵਲੰਟੀਅਰਸ ਦੀ ਵੀ ਆਲ ਦਾ ਟਾਈਮ ਜ਼ਰੂਰਤ ਰਹਿੰਦੀ ਆ। ਜਿਹੜੇ ਚੀਂਤਿਆਂ ਕਰੀ ਜਾਂਦੇ ਆ ਫੇਸਬੁੱਕ ਦੇ ਉੱਤੇ, ਇੱਦਾਂ ਕਰ ਦੋ ਉੱਦਾਂ ਕਰ ਦੋ, ਉਹ ਇਹ ਇੰਟਰਨੈਟ ਦੇ ਕੰਪਿਊਟਰ ਦਾ ਕੀਬੋਰਡ ਤੋਂ ਉੱਠੋ ਤੇ ਜਰਾ ਬਾਹਰ ਨਿਕਲੋ, ਇਹਨਾਂ ਦੇ ਵਿੱਚ ਜਿਹੜੇ ਲੋਕਾਂ ਦੀ ਮਦਦ ਜਿਹੜੀ ਕਰਕੇ ਦੇਖੋ ਵੀ ਇਹ ਗੁੱਸੇ ਤੇ ਜਿਹੜਾ ਆਪਣਾ ਨਜ਼ਲਾ ਝਾੜਨ ਦੇ ਨਾਲ ਤੁਹਾਨੂੰ ਕੁਝ ਨਹੀਂ ਜਿਹੜਾ ਉਹ ਮਿਲਣਾ, ਕੋਈ ਹੈਲਪ ਵੀ ਕਰਕੇ ਦੇਖੋ ਐਕਚੁਅਲ ਦੇ ਵਿੱਚ। ਸੋ ਮੈਲਬੌਰਨ ਦੇ ਵਿੱਚ ਰਾਜਕਨਵੀਰ ਸਿੰਘ ਜੀ ਜਿਹੜੇ ਸਿੱਖ ਪੈਂਟਰੀ ਉਹਨਾਂ ਨੇ ਖੋਲੀ ਆ ਤੇ ਪਹਿਲੇ ਦਿਨ ਹੀ ਕਹਿੰਦੇ ਉਹਨਾਂ ਨੂੰ 300 ਤੋਂ ਵੱਧ ਆਰਡਰ ਆਏ ਹੈਗੇ ਆ। ਸੋ ਉਹਦੇ 'ਚ ਇਹ ਨਹੀਂ ਵੀ ਇਕੱਲੇ ਸਿੱਖਾਂ ਨੂੰ, ਉਹ ਕੋਈ ਵੀ ਕਮਿਊਨਿਟੀ ਦਾ ਬੰਦਾ। ਆਪਾਂ ਤਾਂ ਪੰਜਾਬੀ ਰੇਡੀਓ ਵੱਲੋਂ ਬੇਨਤੀ ਕੀਤੀ ਸੀ ਵੀ ਤੁਸੀਂ ਕੁਛ ਨਹੀਂ ਕਰ ਸਕਦੇ, ਘੱਟੋ ਘੱਟ ਆਪਣੀ ਸਟਰੀਟ ਤੇ ਹੀ ਆਪਣੇ ਗੁਆਂਢੀਆਂ ਨੂੰ ਪੁੱਛ ਲਓ ਵੀ ਭਾਈ ਤੁਹਾਨੂੰ ਕੋਈ ਜ਼ਰੂਰਤ ਤਾਂ ਨਹੀਂ। ਜੀ ਜੀ, ਤੇ ਨਾਲ ਹੀ ਦੱਸਦੇ ਜਾਈਏ ਜਿਹੜਾ ਸਿੱਖ ਅਮਰੀਕਨ ਇੰਸਟੀਚਿਊਟ ਵਾਲਿਆਂ ਨੇ ਅੱਜ ਜਿਹੜੇ ਬੱਚਿਆਂ ਦੇ ਲਈ ਸੈਮੀਨਾਰ ਵਿਸ਼ੇਸ਼ ਤੌਰ ਦੇ ਉੱਤੇ ਆਨਲਾਈਨ ਜਿਹੜਾ ਆ ਉਹ ਰੱਖਿਆ ਆ। ਸੋ ਉਹਨਾਂ ਦੀ ਜਿਹੜੀ ਵੈਬਸਾਈਟ ਆ ਸਿੱਖ ਅਮਰੀਕਨ ਇੰਸਟੀਚਿਊਟ sikham.org, ਉੱਤੇ ਜਾ ਕੇ ਇਸ ਦੇ ਪ੍ਰਤੀ ਜਿਹੜਾ ਤੁਸੀਂ ਨਾਲ ਜੁੜ ਕੇ ਜਿਹੜੇ ਬੱਚਿਆਂ ਨੂੰ ਜਿਹੜੀ ਆ ਇਹ ਸੈਮੀਨਾਰ ਦੇ ਵਿੱਚ ਜੁੜ ਸਕਦੇ ਹੋ। ਤੁਸੀਂ ਆਪ ਵੀ ਜਿਹੜੇ ਇਸ ਦੇ ਵਿੱਚ ਜੁੜ ਸਕਦੇ ਹੋ ਵੀ ਅਜਿਹੇ ਮੌਕਿਆਂ ਦੇ ਵਿੱਚ ਕਿੱਦਾਂ ਜਿਹੜਾ ਸ਼ਾਂਤ ਰਹਿਣਾ, ਕਿੱਦਾਂ ਕਾਮ ਰਹਿਣਾ ਆ, ਉਸ ਦੇ ਬਾਰੇ ਜਿਹੜਾ ਉਹ ਜ਼ਰੂਰ ਜਿਹੜੀ ਚਰਚਾ ਉਸ ਦੇ ਬਾਰੇ ਜਿਹੜੀ ਉਹ ਕਰਨਗੇ। ਸੋ ਜ਼ਰੂਰ ਸਿੱਖ ਅਮਰੀਕਨ ਇੰਸਟੀਚਿਊਟ ਵਾਲਿਆਂ ਦੇ ਨਾਲ ਉਹਨਾਂ ਦੇ ਸੈਮੀਨਾਰ ਦੇ ਵਿੱਚ ਵੀ ਜਿਹੜਾ ਉਹ ਤੁਸੀਂ ਜੁੜ ਜਿਓ ਜੀ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਰਮਨ ਜੀ ਤੇ ਰਾਜ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਵਿੱਚ ਜੁੜਨ ਦਾ। ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ ਜੀ। ਸੋ ਮੇਰੇ ਵੱਲੋਂ ਵੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸ਼ਾਮ ਨੂੰ 6 ਵਜੇ ਫਿਰ ਆਉਣ ਵਾਲੇ ਕੁਝ ਘੰਟਿਆਂ 'ਚ ਕੀ ਅਪਡੇਟਸ ਹੋਣੀਆਂ ਉਹ ਤੁਹਾਡੇ ਨਾਲ ਮੈਂ ਤੇ ਰਾਜਕਨਵੀਰ ਸਿੰਘ ਜੀ ਲੈ ਕੇ ਹਾਜ਼ਰ ਹੋਵਾਂਗੇ। ਸੋ ਇਹਦੇ ਨਾਲ ਹੀ ਮੇਰੇ ਵੱਲੋਂ, ਹਰਜੋਤ ਸਿੰਘ ਖਾਲਸਾ ਵੱਲੋਂ, ਸਾਰੇ ਹੀ ਸਾਡੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਪਿਆਰ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।